ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਅੱਜ ਦਾ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਕਿ ਹਰ ਸ਼ਨੀਚਰਵਾਰ ਨੂੰ ਲੈ ਕੇ ਹਾਜ਼ਰ ਹੁੰਦੇ ਆ। ਅੱਜ 19 ਫਰਵਰੀ ਦਿਨ ਹੈਗਾ ਆ ਜੀ ਸ਼ਨੀਚਰਵਾਰ, ਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਇਮੀਗ੍ਰੇਸ਼ਨ ਦੇ US ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਜੇ ਟੇਰਕੀਆਣਾ ਜੀ। ਅਟਰਨੀ ਟੇਰਕੀਆਣਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਸਤਨਾਮ ਸਿੰਘ ਸਿਮ, ਅਮਰਜੀਤ ਸਿੰਘ ਦੋਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਅਟਰਨੀ ਟੇਰਕੀਆਣਾ ਜੀ, ਗੱਲਬਾਤ ਦਾ ਜੇ ਸਿਲਸਿਲਾ ਆਪਾਂ ਸ਼ੁਰੂ ਕਰਦੇ ਜਾਈਏ, ਅੱਜ ਜੀ, ਆਪਾਂ ਕਿਸ ਚੀਜ਼ ਦੇ ਬਾਰੇ ਗੱਲਬਾਤ ਕਰਨੀ ਆ? ਅੱਜ ਆਪਾਂ ਜੀ ਇੱਕ ਸੈਕੰਡ ਸਰਕਟ ਦਾ ਕੇਸ ਕਾਫੀ ਇੰਪੋਰਟੈਂਟ ਆ ਜਿਹੜਾ, ਉਹਦੇ ਬਾਰੇ ਗੱਲ ਕਰਾਂਗੇ। ਸੈਕੰਡ ਸਰਕਟ ਜਿੱਦਾਂ ਕਿ ਪਤਾ ਸਾਰਿਆਂ ਨੂੰ ਨਿਊਯਾਰਕ ਦੇ ਜਿਹੜੇ ਕੇਸ ਉਹਨਾਂ ਤੇ ਲਾਗੂ ਹੁੰਦਾ, ਉਹਦੇ ਬਾਰੇ ਗੱਲ ਕਰਾਂਗੇ। ਉਸ ਤੋਂ ਪਹਿਲਾਂ ਦੋ ਕੁ ਮੈਂ ਹਾਊਸਕੀਪਿੰਗ ਦੀਆਂ ਚੀਜ਼ਾਂ ਕਹਿਣੀਆਂ ਸੀਗੀਆਂ ਜੀ। ਇੱਕ ਤਾਂ ਜੀ ਜਿਹੜਾ ਸਾਡਾ ਟਿਕਟੌਕ ਅਕਾਊਂਟ ਆ ਨਾ, ਉਹਦੇ ਵਿੱਚ ਕੋਈ ਕੀ ਕਰ ਰਿਹਾ ਕਿ ਜਿਹੜੇ ਆ ਸਕੈਮਰ ਹੁੰਦੇ ਆ, ਪਤਾ ਨਹੀਂ ਹੁਣ ਮੈਨੂੰ ਇੰਡੀਆ ਤੋਂ ਆ ਜਾਂ ਕਿਹੜੀ ਕੰਟਰੀ ਤੋਂ, ਇਹ ਸੇਮ ਜਿੱਦਾਂ ਰਲਦਾ ਮਿਲਦਾ, ਜੇ ਮੇਰਾ ਅਕਾਊਂਟ ਟੇਰਕੀਆਣਾ ਇਮੀਗ੍ਰੇਸ਼ਨ ਆ ਤਾਂ ਇਹਨਾਂ ਨੇ ਵੀ ਉੱਦਾਂ ਦਾ ਸੇਮ ਅਕਾਊਂਟ ਬਣਾ ਕੇ ਤੇ ਥੋੜੇ ਬਹੁਤੇ ਸਪੈਲਿੰਗ ਜਿੱਦਾਂ ਚੇਂਜ ਕਰਕੇ ਸੇਮ ਫੋਟੋ ਲਾ ਕੇ ਥੱਲੇ ਕਮੈਂਟਸ ਦੇ ਵਿੱਚ ਜਾ ਕੇ ਲੋਕੀ ਵੀ ਜਿੱਦਾਂ ਬਾਰ-ਬਾਰ ਪੁੱਛਦੇ ਰਹਿੰਦੇ ਕਿ ਕੀ ਨੰਬਰ ਆ, ਹਾਂ। ਤੁਸੀਂ ਆਪਣਾ ਨੰਬਰ ਦੇ ਦਿੰਦੇ ਤੇ ਕਾਫੀ ਲੋਕਾਂ ਨੂੰ ਇਹਨਾਂ ਨੇ ਲੁੱਟਿਆ ਆਲਰੇਡੀ। 4-5 ਜਣਿਆਂ ਨੇ ਜਿੱਦਾਂ ਕਾਲ ਕੀਤੀ ਹੈ। ਹੂੰ। ਸੋ ਏਦਾਂ ਫਿਰ ਲੋਕਾਂ ਨੂੰ ਵੀ ਚਾਹੀਦਾ ਕਿ ਵੀਡੀਓ ਦੇ ਵਿੱਚ ਆਲਰੇਡੀ ਨੰਬਰ ਲਿਖਿਆ ਹੋਇਆ, ਤੁਸੀਂ ਵੀ ਦੁਬਾਰਾ ਜਾ ਕੇ ਪੁੱਛਦੇ ਰਹਿੰਦੇ ਹੋ ਕਿ ਨੰਬਰ ਕੀ ਹੈ, ਤੇ ਅਗਲੇ ਫਿਰ ਤੁਹਾਨੂੰ, ਹੁਣ ਸਾਰੇ ਕਮੈਂਟ ਤਾਂ ਆਪਾਂ ਪੜ੍ਹ ਨਹੀਂ ਸਕਦੇ, ਲੋਕੀ ਕਿੰਨੇ ਕਮੈਂਟ ਪਾਉਂਦੇ ਆ। ਸੋ ਇਹ ਹੈ ਕਿ ਜਿਹੜੇ ਨੰਬਰ ਵਗੈਰਾ ਹੁੰਦੇ ਨਾ, ਉਹ ਆਲਰੇਡੀ ਲਿਖੇ ਹੋਏ ਆ ਵੀਡੀਓ ਦੇ ਅੰਦਰ ਹੀ, ਜਾਂ ਫਿਰ ਉਹ ਤੁਸੀਂ ਸਾਡੀ ਵੈਬਸਾਈਟ ਆ ਜਿਹੜੀ terkiana.com, ਉੱਥੋਂ ਤੁਹਾਨੂੰ ਜਿਹੜਾ ਨੰਬਰ ਉਹ ਲੱਭ ਜਾਊਗਾ। ਸੋ ਉਹਨਾਂ ਤੋਂ ਤੁਸੀਂ ਬਚੋ, ਉਹਦੇ ਬਾਰੇ ਮੈਂ ਕੁਝ ਨਹੀਂ ਕਰ ਸਕਦਾ। ਸੋ ਆਪਾਂ ਰਿਪੋਰਟ ਕਰ ਸਕਦੇ ਹਾਂ, ਕਮੈਂਟਸ ਡਿਲੀਟ ਕਰ ਸਕਦੇ ਹਾਂ, ਪਰ ਸਿੰਪਲ ਗੱਲ ਹੈ ਕਿ ਉਹ ਤੁਸੀਂ ਥੋੜਾ ਜਿਹਾ ਧਿਆਨ ਦਿਓ, ਹਾਂਜੀ, ਖੁਦ ਧਿਆਨ ਦਿਓ, ਐਵੇਂ ਫਸੋ ਨਾ ਭਾਈ। ਸੋ ਬਾਅਦ ਚ ਫਿਰ ਤੁਸੀਂ ਐਵੇਂ ਕਹੋਗੇ ਵੀ ਇਹਨਾਂ ਨੇ ਇਦਾਂ ਕੀਤਾ, ਇਹਨਾਂ ਨੇ ਨਹੀਂ ਕੀਤਾ। ਇਹ ਨਾਮੁਮਕਿਨ ਆ ਵੀ ਹਰ ਇੱਕ ਕਮੈਂਟ ਨੂੰ ਪੜ੍ਹ ਕੇ ਉਸ ਨੂੰ ਜਿਹੜਾ ਉਹ ਡਿਲੀਟ ਕਰਨਾ। ਫੋਨ ਨੰਬਰ ਜਿੱਦਾਂ ਇਹਨਾਂ ਨੇ ਕਿਹਾ ਵੀ ਉਹ ਆਪਣੀ ਵੀਡੀਓ ਦੇ ਵਿੱਚ ਪਾਉਂਦੇ ਆ, ਆਪਾਂ ਵੀ ਦੇਖੋ ਹੁਣ ਜਦੋਂ ਵੀਡੀਓ ਚੱਲ ਰਹੀ ਹੈ ਥੱਲੇ ਵੱਡਾ ਫੋਨ ਨੰਬਰ ਇਹਨਾਂ ਦਾ ਲਿਖਿਆ ਆ। ਕਿਸੇ ਨੂੰ ਕੋਈ ਸਵਾਲ ਆ ਤੇ ਉਹ ਦੇਖ ਕੇ ਜਿਹੜਾ ਉਹ ਪੁੱਛੋ, ਬਾਰ-ਬਾਰ ਪੁੱਛਣ ਦੀ ਉੱਥੇ ਲੋੜ ਨਹੀਂ, ਤੇ ਸਿੱਧਾ ਜਾ ਕੇ ਤੁਸੀਂ ਇਹਨਾਂ ਨੂੰ ਉਸ ਨੰਬਰ ਦੇ ਉੱਤੇ ਕੰਟੈਕਟ ਕਰੋ। ਤੇ ਨਾਲੇ ਇਹ ਵੀ ਹੈ ਕਿ ਜਦੋਂ ਤੁਸੀਂ ਫਿਰ ਕਾਲ ਕਰਦੇ ਹੋ ਨਾ, ਤੁਹਾਨੂੰ ਗੱਲ ਕਰੋ ਪਹਿਲਾਂ ਕਿਸੇ ਬੰਦੇ ਨਾਲ, ਫੇਰ ਹੀ ਤੁਸੀਂ ਕੰਸਲਟੇਸ਼ਨ ਜਾਂ ਉਹ ਦਿਓਗੇ। ਉਹ ਜਿਹੜੇ ਫਿਰ ਸੀਗੇ ਵੀ, ਉਹਨਾਂ ਨੇ ਏਦਾਂ ਹੀ ਜਿੱਦਾਂ ਟੈਕਸਟ ਰਾਹੀਂ ਨਾ WhatsApp ਤੇ ਪਤਾ ਨਹੀਂ ਕਿਹੜਾ ਨੰਬਰ ਉਹਨਾਂ ਨੇ ਖੋਲਿਆ ਉਹਨੂੰ। ਸੋ ਇਹ ਹੈ ਕਿ ਘੱਟੋ ਘੱਟ ਸਾਡੇ ਆਫਿਸ ਇੱਕ ਅੱਧਾ ਜਾਣਾ ਤੁਹਾਡੇ ਨਾਲ ਗੱਲ ਕਰੂਗਾ। ਸੋ ਕਦੀ ਵੀ ਏਦਾਂ ਨਹੀਂ ਹੋਊਗਾ ਕਿ ਬਿਨਾਂ ਗੱਲ ਕੀਤੇ ਹੀ ਤੁਸੀਂ ਕਹੋ ਕਿ ਸਿੱਧੇ ਕਿਸੇ ਨੂੰ ਪੈਸੇ ਭੇਜ ਦਿਓ। ਸੋ ਓਦਾਂ ਨਾ ਕਰਿਓ ਕਿਸੇ ਨਾਲ। ਜੀ ਬਚੋ, ਥੋੜੀ ਸਿਆਣਪ ਵਰਤੋ, ਠੰਡੇ ਦਿਮਾਗ ਨਾਲ ਸੋਚੋ ਵੀ ਇਦਾਂ ਕੰਮ ਨਹੀਂ ਚੱਲਦੇ ਹੁੰਦੇ। ਗੱਲਬਾਤ ਕਰਕੇ ਹੀ ਕੰਸਲਟੇਸ਼ਨ ਜਿਹੜੀ ਉਹ ਅੱਗੇ ਰੱਖੀ ਜਾਵੇ। ਸੋ ਦੱਸੋ ਜੀ, ਇਹ ਸੈਕੰਡ ਸਰਕਟ ਦਾ ਕੀ ਆ ਜੀ? ਇਹ ਕੇਸ ਕੀ ਫੈਸਲਾ ਆਇਆ ਆ ਤੇ ਕਿਹਦੇ ਤੇ ਅਸਰ ਆ? ਜੀ, ਇਹ ਓਜੋ ਵਰਸਸ ਗਾਰਲੈਂਡ ਕੇਸ ਦਾ ਨਾਮ ਆ, ਤੇ ਪੂਰਾ ਨਾਮ ਤਾਂ ਲੈਣਾ ਇਹਦਾ ਬੜਾ ਮੁਸ਼ਕਿਲ ਆ ਬੰਦੇ ਦਾ। ਡੇਵਿਡ ਓਜੋ ਇਹਨੂੰ ਕਵਾਂਗੇ, ਨਾਈਜੀਰੀਆ ਤੋਂ ਇਹ ਸੀਗਾ ਜੀ। ਤੇ ਸਪਟੰਬਰ 2017 ਦੇ ਵਿੱਚ ਇਹਨੇ ਸੈਕੰਡ ਸਰਕਟ, ਇਹਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜਿਹੜਾ ਸੀਗਾ ਕੇਸ ਡਿਨਾਈ ਕਰਤਾ ਸੀਗਾ, ਤੇ ਇਮੀਗ੍ਰੇਸ਼ਨ ਜੱਜ ਨੇ, ਸੋ ਇਹਨੇ ਅਪੀਲ ਕੀਤੀ ਸੈਕੰਡ ਸਰਕਟ ਦੇ ਵਿੱਚ ਆਪਣੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਡਿਸੀਜਨ ਦੀ। ਪਹਿਲਾ ਕੇਸ ਇਹਦਾ ਨਿਊਯਾਰਕ ਦੇ ਵਿੱਚ ਸੀਗਾ। ਇਮੀਗ੍ਰੇਸ਼ਨ ਜੱਜ ਨੇ ਇਹਦਾ ਅਸਾਈਲਮ ਡਿਨਾਈ ਕਰਤਾ, ਵਿਦਹੋਲਡਿੰਗ ਆਫ ਰਿਮੂਵਲ ਡਿਨਾਈ ਕਰਤਾ, ਜਿਹਨੂੰ ਆਪਾਂ ਵਿਦਹੋਲਡਿੰਗ ਕਹਿੰਦੇ ਆ ਜਨਰਲੀ,
ਤੇ ਕਨਵੈਨਸ਼ਨ ਅਗੇਂਸਟ ਟਾਰਚਰ ਦਾ ਰਿਲੀਫ, ਜਿਹਨੂੰ ਕੈਟ ਰਿਲੀਫ ਕਹਿੰਦੇ ਆ। ਸੋ ਤਿੰਨੋਂ ਰਿਲੀਫ, ਅਸਾਈਲਮ ਦਾ, ਵਿਦਹੋਲਡਿੰਗ ਦਾ ਤੇ ਕੈਟ ਰਿਲੀਫ, ਤਿੰਨੋਂ ਇਹਨੇ ਡਿਨਾਈ ਕਰਤੇ। ਸੋ ਸੈਕੰਡ ਸਰਕਟ ਨੇ ਇਹਦਾ ਕੇਸ ਪੜ੍ਹਿਆ ਤੇ ਇਹਦੀ ਪਟੀਸ਼ਨ ਫॉर ਰਿਵਿਊ, ਜਿਹਨੂੰ ਪੀਐਫਆਰ ਕਹਿੰਦੇ ਆ, ਪਹਿਲਾਂ ਤੁਹਾਡੀ ਪੀਐਫਆਰ ਲੱਗਦੀ ਹੈ ਜਦੋਂ ਤੁਹਾਡਾ ਕਿਸੇ ਵੀ ਸਰਕਟ ਮੋਰੇ ਕੇਸ ਜਾਂਦਾ। ਸੋ ਇਹਦੀ ਪੀਐਫਆਰ ਇਹਦੀ ਐਕਸੈਪਟ ਕਰ ਲਈ ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦਾ BIA ਦਾ ਜਿਹੜਾ ਡਿਸੀਜਨ ਸੀਗਾ ਉਹਨੂੰ ਉਹਨਾਂ ਨੇ ਕੈਂਸਲ ਕਰਤਾ ਤੇ ਥੱਲੇ ਉਹਨਾਂ ਨੇ ਰਿਮਾਂਡ ਕਰਤਾ ਕਿ ਇਹਨੂੰ ਹੋਰ ਇਹਦੇ 'ਤੇ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਜਿਹੜਾ ਕੇਸ ਹੈਗਾ ਇਹਦੇ ਵਿੱਚ ਕਾਫੀ ਜ਼ਿਆਦਾ ਲੀਗਲ ਤੇ ਪ੍ਰੋਸੀਜਰਲ ਜਿਹੜੇ ਐਰਰਸ ਹੈਗੇ ਆ, ਬੋਥ ਇਮੀਗ੍ਰੇਸ਼ਨ ਜੱਜ ਵੱਲੋਂ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਵੱਲੋਂ। ਸੋ ਪਹਿਲਾਂ ਇਹਦੇ ਵਿੱਚ ਮੁੱਦਾ ਸੀਗਾ ਕਿ ਇਹ ਬੰਦੇ ਨੇ ਜਿਹੜਾ ਅਸਾਈਲਮ ਸੀਗਾ ਆਪਣਾ ਸਾਲ ਤੋਂ ਬਾਅਦ ਫਾਈਲ ਕੀਤਾ ਸੀਗਾ। ਸੋ ਪਹਿਲਾਂ ਇਸ ਕੋਰਟ ਦੇ ਮੂਹਰੇ ਮੁੱਦਾ ਇਹ ਸੀਗਾ ਕਿ ਜਿਹੜੀ ਜੱਜ ਦੀ ਰਿਜੈਕਸ਼ਨ ਹੈਗੀ ਆ, ਇਹਨੇ ਚੇਂਜ ਸਰਕਮਸਟੈਂਸਿਸ ਦੇ ਥੱਲੇ ਆਪਣਾ ਜਿਹੜਾ ਐਕਸੈਪਸ਼ਨ ਲਈ ਸੀ ਕਿ ਮੈਨੂੰ ਸਾਲ ਦੀ ਜਿਹੜੀ ਡੈਡਲਾਈਨ ਮੇਰੀ ਮਾਫ ਕੀਤੀ ਜਾਵੇ, ਕਿਉਂਕਿ ਚੇਂਜ ਸਰਕਮਸਟੈਂਸਿਸ, ਇਹ ਕੰਟਰੀ ਕੰਡੀਸ਼ਨ ਚੇਂਜ ਨਹੀਂ ਹੋਈਆਂ, ਚੇਂਜ ਸਰਕਮ। ਸੋ ਦੋ ਚੀਜ਼ਾਂ ਹੁੰਦੀਆਂ, ਇੱਕ ਆਪਾਂ ਦੱਸਿਆ ਕਿ ਜਿਹੜੇ ਆਲਰੇਡੀ ਡਿਨਾਈ ਹੋ ਗਿਆ ਕੇਸ, ਆਲਰੇਡੀ ਡੀਪੋਰਟੇਸ਼ਨ ਲੱਗੀ ਆ, ਉਹਦੇ ਬਾਰੇ ਆਪਾਂ ਕਾਫੀ ਰੇਡੀਓ ਤੇ ਡਿਸਕਸ਼ਨ ਕੀਤੀ ਸੀ ਕਿ ਉਹ ਚੇਂਜ ਕੰਟਰੀ ਕੰਡੀਸ਼ਨਸ ਦੇ ਉੱਤੇ ਕੇਸ ਜਿਹੜਾ ਉਹ ਖੁੱਲ੍ਹਦਾ। ਇਹ ਵਾਲੇ ਬੰਦੇ ਤੇ ਡੀਪੋਰਟੇਸ਼ਨ ਕੋਈ ਨਹੀਂ ਲੱਗੀ ਸੀ, ਇਹਨੇ ਪਹਿਲੀ ਵਾਰੀ ਅਸਾਈਲਮ ਫਾਈਲ ਕਰਨਾ ਸੀ। ਜਦੋਂ ਤੁਸੀਂ ਪਹਿਲੀ ਵਾਰੀ ਅਸਾਈਲਮ ਫਾਈਲ ਕਰਦੇ ਹੋ, ਤੁਸੀਂ ਸਾਲ ਤੋਂ ਬਾਅਦ ਫਾਈਲ ਕਰਦੇ ਹੋ। ਸੋ ਜਿਹੜਾ ਚੇਂਜ ਕੰਟਰੀ ਕੰਡੀਸ਼ਨ ਦਾ ਸਟੈਂਡਰਡ ਨਹੀਂ ਲੱਗਦਾ, ਤੁਹਾਡਾ ਚੇਂਜ ਸਰਕਮਸਟੈਂਸਿਸ ਦਾ ਸਟੈਂਡਰਡ ਲੱਗਦਾ ਕਿ ਮੇਰੇ ਪਰਸਨਲ ਲੈਵਲ ਤੇ ਹਾਲਾਤ ਜਿਹੜੇ ਆ ਉਹ ਬਦਲ ਗਏ ਆ ਤੇ ਮੈਨੂੰ 1 ਈਅਰ ਡੈਡਲਾਈਨ ਦੀ ਜਿਹੜੀ ਆ ਉਹ ਐਕਸੈਪਸ਼ਨ ਦਿੱਤੀ ਜਾਵੇ। ਸੋ ਇਹਦੇ ਉੱਤੇ ਇਹਨਾਂ ਦੀ ਬਹਿਸ ਚੱਲੂਗੀ ਇਸ ਕੇਸ ਦੇ ਉੱਤੇ। ਤੇ ਦੂਜਾ ਫਿਰ ਇਹਨਾਂ ਦਾ ਇਹ ਸੀਗਾ ਕਿ ਇਹ ਬੰਦੇ ਦੀ ਕ੍ਰਿਮੀਨਲ ਕਨਵਿਕਸ਼ਨ ਸੀਗੀਆਂ। ਸੋ ਉਹਨਾਂ ਨੇ ਇਹਨੂੰ ਕਿਹਾ ਕਿ ਪਾਰਟਿਕੂਲਰ ਸੀਰੀਅਸ ਕ੍ਰਾਈਮ, ਇਹ ਵੀ ਆਪਾਂ ਰੇਡੀਓ ਤੇ ਕਾਫੀ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਪਾਰਟਿਕੂਲਰ ਸੀਰੀਅਸ ਕ੍ਰਾਈਮ ਜਿਹੜੇ ਹੁੰਦੇ ਆ, ਕ੍ਰਾਈਮ ਅਗੇਂਸਟ ਜਿਹੜੇ ਪਰਸਨ, ਮਤਲਬ ਕਿ ਪ੍ਰੋਪਰਟੀ ਜਾਇਦਾਦ ਦੇ ਸੰਬੰਧਿਤ ਨਹੀਂ, ਜਿਹੜੇ ਹਿਊਮਨ ਬੀਇੰਗ ਦੇ ਤੁਸੀਂ ਇਨਫਲਿਕਟ ਕਰਦੇ ਹੋ, ਕਿ ਕੀ ਇਸ ਕੇਸ ਦੇ ਵਿੱਚ ਪਾਰਟਿਕੂਲਰ ਸੀਰੀਅਸ ਕ੍ਰਾਈਮ ਕਮਿਟ ਹੋਏ ਸੀਗੇ। ਜਿਹਦਾ ਕਮਿਟ ਹੋਏ ਸੀਗੇ ਤਾਂ ਫਿਰ ਜਿਹੜੀ ਇਹਦੀ ਵਿਦਹੋਲਡਿੰਗ ਆ ਉਹ ਜਾਇਜ਼ ਸੀਗੀ ਜੱਜ ਦੀ ਡਿਨਾਈ ਕਰਨੀ। ਪਰ ਜਿਹੜਾ ਸੈਕੰਡ ਸਰਕਟ ਸੀਗਾ ਉਹਨੇ ਕਨਕਲੂਡ ਕੀਤਾ ਕਿ ਜਿਹੜਾ ਉਹਨਾਂ ਦਾ ਐਨਾਲਿਸਿਸ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦਾ, ਇਮੀਗ੍ਰੇਸ਼ਨ ਜੱਜ ਦਾ, ਥੱਲੇ ਜੋ ਵੀ ਵਕੀਲਾਂ ਨੇ ਆਰਗੂਮੈਂਟ ਪੇਸ਼ ਕੀਤੀਆਂ, ਉਹਦੇ ਵਿੱਚ ਸਹੀ ਤਰੀਕੇ ਨਾਲ ਉਹਨਾਂ ਨੇ ਜਿਹੜੀ ਕੈਟਾਗਰਾਈਜੇਸ਼ਨ ਨਹੀਂ ਕੀਤੀ। ਸੋ ਇਹ ਜਿਹੜੇ ਦੋ ਮੁੱਦੇ ਸੀਗੇ ਮੇਨ ਨਾ ਹੋ ਗਏ। ਤੇ ਫਿਰ ਇਹਨਾਂ ਦਾ ਤੀਜਾ ਮੁੱਦਾ ਇਹ ਸੀਗਾ ਕਿ ਜਿਹੜਾ ਕੈਟ ਰਿਲੀਫ ਹੁੰਦਾ, ਕਨਵੈਨਸ਼ਨ ਅਗੇਂਸਟ ਟਾਰਚਰ, ਉਹ ਜਿਹੜਾ ਬੇਸਿਕਲੀ ਇਹਦਾ ਬੰਦੇ ਦਾ ਕਲੇਮ ਸੀਗਾ ਕਿ ਕਿਉਂਕਿ ਮੈਂ ਕ੍ਰਿਮੀਨਲ ਡਿਪੋਰਟੀ ਹਾਂ ਤੇ ਮੇਰੀ ਕੰਟਰੀ ਦੇ ਵਿੱਚ ਜਦੋਂ ਮੈਂ ਵਾਪਸ ਜਾਣਾ ਤੇ ਕ੍ਰਿਮੀਨਲ ਜਿਹੜੇ ਡਿਪੋਰਟੀ ਹੁੰਦੇ ਆ ਉਹਨੂੰ ਪੁਲਿਸ ਤੇ ਜਿਹੜੇ ਜੇਲ੍ਹ 'ਚ ਵੀ ਲੋਕੀ ਹੁੰਦੇ ਉਹ ਸਹੀ ਤਰੀਕੇ ਨਾਲ ਟਰੀਟ ਨਹੀਂ ਕਰਦੇ, ਇਸ ਲਈ ਮੈਨੂੰ ਉੱਥੇ ਟਾਰਚਰ ਕੀਤਾ ਜਾਊਗਾ। ਸੋ ਸੈਕੰਡ ਸਰਕਟ ਨੇ ਇਹ ਕਿਹਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਤੇ ਇਮੀਗ੍ਰੇਸ਼ਨ ਕੋਰਟ ਆ, ਉਹਨੇ ਜਿਹੜਾ ਇਹਦਾ ਕੈਟ ਰਿਲੀਫ ਹੈਗਾ ਉਹਨੂੰ ਸਹੀ ਤਰੀਕੇ ਨਾਲ ਧਿਆਨ ਨਹੀਂ ਦੇਖਿਆ, ਉਹਦੇ ਜਿਹੜੇ ਪਹਿਲੂ ਸੀਗੇ ਉਹ ਕੰਸੀਡਰ ਨਹੀਂ ਕੀਤੇ ਤੇ ਇਸ ਲਈ ਕਾਫੀ ਜ਼ਿਆਦਾ ਇਹਦੇ ਰੈਕਰਡ ਦੇ ਵਿੱਚ ਪ੍ਰੋਬਲਮਸ ਹੈਗੀਆਂ। ਹੁਣ ਜਿਹੜੀ ਸਰਕਾਰ ਸੀਗੀ ਉਹਨੇ ਆਰਗਿਊ ਕੀਤਾ ਕਿ ਭਾਵੇਂ ਸਾਰਾ ਕੁਝ ਹੈਗਾ ਪਰ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਨੂੰ ਕਾਫੀ ਜ਼ਿਆਦਾ ਇੱਕ ਡਿਸਕ੍ਰਿਸ਼ਨ ਹੈਗੀ, ਉਹਨੂੰ ਕਾਫੀ ਜ਼ਿਆਦਾ ਪਾਵਰ ਹੈਗੀ ਕਿ ਉਹ ਸਾਰੇ ਐਵੀਡੈਂਸ ਨੂੰ ਜਨਰਲੀ ਕੰਸੀਡਰ ਕਰੂਗਾ ਤੇ ਸੇਮ ਪਾਵਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਆ। ਤੇ ਜਿਹੜਾ ਸੈਕੰਡ ਸਰਕਟ ਸੀਗਾ ਉਹਨੇ ਇਹ ਵੀ ਆਰਗੂਮੈਂਟ ਰਿਜੈਕਟ ਕਰਦੇ ਹੋਏ ਕਿਹਾ ਕਿ ਤੁਸੀਂ ਭਾਵੇਂ ਤੁਹਾਨੂੰ ਬਹੁਤ ਜ਼ਿਆਦਾ ਪਾਵਰ ਦਿੱਤੀਆਂ ਹੋਈਆਂ ਉਹ ਡਿਟਰਮਾਈਨ ਕਰਨ ਦੀ ਕਿ ਕ੍ਰਾਈਮ ਕਮਿਟ ਕੀਤਾ ਨਹੀਂ ਕੀਤਾ, ਪਰ ਤੁਸੀਂ ਜਿਹੜਾ ਲੀਗਲ ਸਟੈਂਡਰਡ ਹੈਗਾ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਨਾ ਹੀ ਤੁਸੀਂ ਜਿਹੜੇ ਪਹਿਲਾਂ ਕੇਸ ਡਿਸਾਈਡ ਕੀਤੇ ਆ ਸੈਕੰਡ ਸਰਕਟ ਨੇ ਜਾਂ ਖੁਦ ਡਿਸਾਈਡ ਕੀਤੇ ਆ, ਉਹ ਕਿਸੇ ਨੂੰ ਵੀ ਤੁਸੀਂ ਇਗਨੋਰ ਨਹੀਂ ਕਰ ਸਕਦੇ। ਮੇਨ ਇਹਦੇ ਵਿੱਚ ਜਿਹੜੀ ਚੀਜ਼ ਇਹ ਸੀਗੀ ਕਿ ਇਹ ਬੰਦੇ ਨੇ ਆਪਣੀਆਂ ਭੈਣਾਂ ਦੀਆਂ ਸਟੇਟਮੈਂਟਸ ਲਗਾਈਆਂ ਸੀਗੀਆਂ, ਆਪਣੀ ਡੈਕਲੇਰੇਸ਼ਨ ਦਿੱਤੀ ਸੀਗੀ, ਨਾਲ ਇਹਨੇ ਇੱਕ ਵਕੀਲ ਉੱਥੋਂ ਦੀ ਨਾਈਜੀਰੀਆ ਤੋਂ ਹਿਊਮਨ ਰਾਈਟਸ ਜਿਹੜਾ ਐਕਸਪਰਟ ਸੀਗਾ ਉਹਦਾ ਇਹਨੇ ਐਕਸਪਰਟ ਓਪੀਨੀਅਨ ਜਿਹੜਾ ਦਿੱਤਾ ਸੀਗਾ। ਸੋ ਸੈਕੰਡ ਸਰਕਟ ਕਹਿੰਦਾ ਕਿ ਤੁਸੀਂ ਉਹ ਜਿਹੜਾ ਸਾਰੀਆਂ ਚੀਜ਼ਾਂ ਸੀਗੀਆਂ ਉਹਦੀ ਡੀਟੇਲਡ ਜਿਹੜੀ ਡਿਸਕਸ਼ਨ ਉਹ ਨਹੀਂ ਕੀਤੀ, ਸਪੈਸ਼ਲੀ ਜਿਹੜਾ ਕੰਟਰੀ ਕੰਡੀਸ਼ਨਸ ਐਵੀਡੈਂਸ ਸੀਗਾ, ਜਿਹੜੀ ਐਕਸਪਰਟ ਟੈਸਟਮਨੀ ਸੀਗੀ, ਉਹਨੂੰ ਤੁਸੀਂ ਸਹੀ ਤਰੀਕੇ ਨਾਲ ਆਪਣੇ ਡਿਸੀਜਨ ਦੇ ਵਿੱਚ ਇਨਕੋਰਪੋਰੇਟ ਨਹੀਂ ਕੀਤਾ। ਇਸ ਲਈ ਤੁਸੀਂ ਜਦੋਂ ਸਾਡੇ ਕੋਲ ਸੈਕੰਡ ਸਰਕਟ ਕੋਲ ਕੇਸ ਭੇਜਿਆ, ਤੁਸੀਂ ਸਾਡੇ ਕੋਲ ਇਹ ਐਕਸਪੈਕਟ ਕਰਦੇ ਹੋ ਕਿ ਆਪਾਂ ਇੱਕ ਜੁਡੀਸ਼ੀਅਲ ਗੈਸ ਵਰਕ ਕਰੀਏ ਕਿ ਜੱਜ ਕੀ ਸੋਚਦਾ ਹੋਊਗਾ। ਉਹ ਕਹਿੰਦਾ ਏਦਾਂ ਨਹੀਂ ਹੋ ਸਕਦਾ, ਸਾਡੀ ਤੁਹਾਡੇ ਤੋਂ ਐਕਸਪੈਕਟੇਸ਼ਨ ਹੈਗੀ ਹੈ ਕਿ ਜਦੋਂ ਤੁਸੀਂ ਕੇਸ ਵਕੀਲ ਵੱਲੋਂ ਵੀ ਕਿ ਜਦੋਂ ਉਹ ਕੇਸ ਪ੍ਰੈਜ਼ੈਂਟ ਕਰੇ ਤੇ ਉਹ ਇਹ ਸਾਰਾ ਐਵੀਡੈਂਸ ਲਾਵੇ, ਤੇ ਜੱਜ ਵੱਲੋਂ ਵੀ ਕਿ ਜਿਹੜਾ ਇਹ ਐਵੀਡੈਂਸ ਲੱਗਦਾ ਆਪਣੇ ਡਿਸੀਜਨਸ ਦੇ ਵਿੱਚ ਤੁਸੀਂ ਇਹ ਐਵੀਡੈਂਸ ਨੂੰ ਮੈਂਸ਼ਨ ਕਰਨਾ, ਉਹਨੂੰ ਇਵੈਲੂਏਟ ਕਰਨਾ ਕਿ ਕਿੱਦਾਂ ਦਾ ਵੇਟ ਉਹਨੂੰ ਦੇਣਾ, ਕਿਉਂਕਿ ਤੁਸੀਂ ਇਹ ਸਾਰਾ ਕੁਝ ਨਹੀਂ ਦਿੱਤਾ। ਤੇ ਇਸ ਲਈ ਅਸੀਂ ਇਹ ਕੇਸ ਜਿਹੜਾ ਵਾਪਸ ਥੱਲੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲ ਭੇਜਦੇ ਹਾਂ, ਜਿਹੜਾ ਕਿ ਅੱਗੇ ਇਮੀਗ੍ਰੇਸ਼ਨ ਕੋਰਟ ਨੂੰ ਜੱਜ ਨੂੰ ਰਿਮਾਂਡ ਕਰ ਸਕਦਾ ਕਿ ਤੁਸੀਂ ਦੁਬਾਰਾ ਇਹ ਸਾਰੀਆਂ ਚੀਜ਼ਾਂ ਕੰਸੀਡਰ ਕਰੋ। ਜੀ ਜੀ। ਸੋ ਤੁਸੀਂ ਦੱਸਿਆ ਵੀ ਜਿੱਦਾਂ ਉਹ ਜੋ ਇਹ ਨਾਈਜੀਰੀਆ ਦਾ ਰਹਿਣ ਵਾਲਾ ਸੀ, ਆਇਆ ਆਈ ਥਿੰਕ ਵਿਜ਼ਟਰ ਵੀਜ਼ੇ ਤੇ ਸੀਗਾ, ਮੁੜ ਕੇ ਗਿਆ ਨਹੀਂ। ਸੋ ਕੀ ਹੈ ਜੀ ਇਸ ਦੇ ਕੇਸ ਦੀ ਬੈਕਗਰਾਉਂਡ? ਜੀ ਇਹ ਨਾਈਜੀਰੀਆ ਦਾ ਸਿਟੀਜ਼ਨ ਸੀਗਾ
ਤੇ 2010 ਦੇ ਵਿੱਚ ਇਹ ਅਕਤੂਬਰ ਦੇ ਵਿੱਚ ਆਇਆ ਸੀਗਾ ਟੂਰਿਸਟ ਵੀਜ਼ੇ ਦੇ ਉੱਤੇ। ਜੀ। ਤੇ ਜਿੱਦਾਂ ਕਿ ਪਤਾ ਹੀ ਹੈ ਸਾਰਿਆਂ ਨੂੰ ਕਿ 6 ਮਹੀਨੇ ਮਿਲਦੇ ਆ ਟੂਰਿਸਟ ਵੀਜ਼ੇ ਤੇ ਹੂੰ। 6 ਮਹੀਨੇ ਦੀ ਇਹਦੀ ਮੁਹਲਤ ਮੁੱਕ ਗਈ ਤੇ ਗਿਆ ਨਹੀਂ, ਹਨਾ। ਓਬਵੀਅਸਲੀ ਕਾਫੀ ਬੰਦੇ ਰੁਕ ਜਾਂਦੇ ਆਪਣੀ ਕੰਟਰੀਆਂ ਤੋਂ ਵੀ, ਜਿੱਦਾਂ ਆਪਾਂ ਹੂੰ। ਦੇਖਿਆ। ਤੇ ਪਰ ਇਹਦਾ ਹੁਣ ਚੱਕਰ ਕੀ ਪਿਆ ਕਿ 2014 ਦੇ ਵਿੱਚ ਕਨਵਿਕਟ ਹੋ ਗਿਆ ਵਾਇਰ ਫਰਾਡ ਦੇ ਵਿੱਚ, ਤੇ ਆਈਡੀ ਡਾਕੂਮੈਂਟ ਵਗੈਰਾ ਇਹਦੇ ਕੋਲ ਮਿਲੇ ਜਿਹੜੇ ਕਿਸੇ ਹੋਰ ਲੋਕਾਂ ਦੇ ਸੀਗੇ, ਜਿਹੜੇ ਇਹਨੇ ਕਿ ਆਇਡੈਂਟੀਟੀ ਥੈਫਟ ਬੇਸਿਕਲੀ ਜਿਹਨੂੰ ਕਹਿੰਦੇ ਆ, ਕਿ ਉਹਨੇ ਇਸ ਇਰਾਦੇ ਨਾਲ ਇਹਦੇ ਕੋਲ ਡਾਕੂਮੈਂਟ ਇਹਨੇ ਇਕੱਠੇ ਕੀਤੇ ਕਿ ਇਹ ਕਿਸੇ ਗੈਰ ਕਾਨੂੰਨੀ ਤਰੀਕੇ ਨਾਲ ਉਹਨੂੰ ਵਰਤੇ। ਸੋ ਬੇਸਿਕਲੀ ਦੋ ਇਹਦੇ ਚਾਰजेस ਸੀਗੇ, ਦੋਨੋਂ ਚਾਰजेस ਇਹਦੇ ਉੱਤੇ ਕਨਸਪੀਰੇਸੀ ਤੇ ਲੱਗੇ, ਪਹਿਲਾ ਵਾਇਰ ਫਰਾਡ ਦਾ ਤੇ ਦੂਜਾ ਆਇਡੈਂਟੀਫਿਕੇਸ਼ਨ ਥੈਫਟ ਦਾ। ਸੋ ਇਹਨੂੰ 37 ਮੰਥ ਦੀ 37 ਮਹੀਨਿਆਂ ਦੀ ਇਹਨੂੰ ਸਜ਼ਾ ਹੋਈ, ਤੇ ਉਹਦੇ ਵਿੱਚ ਇਹਨੂੰ ਅਰਲੀ ਰਿਲੀਜ਼ ਮਿਲ ਗਈ, ਕਿਉਂਕਿ ਜੋ ਵੀ ਇਹਦੇ ਹਨਾ ਕ੍ਰਿਮੀਨਲ ਲਾਇਰ ਨੇ ਪੇਸ਼ ਕੀਤਾ ਹੋਣਾ ਕਿ ਇਹਦਾ ਫਸਟ ਟਾਈਮ ਅਫੈਂਡਰ ਹੈ, ਇਹਨੂੰ ਇੰਨੀ ਸਜ਼ਾ ਨਹੀਂ ਦੇਣੀ ਚਾਹੀਦੀ। ਤੇ ਜਦੋਂ ਉਹ ਬਾਹਰ ਛੁੱਟ ਕੇ ਆਇਆ, ਜਿੱਦਾਂ ਕਿ ਸਾਨੂੰ ਪਤਾ ਹੀ ਹੈ ਕਿ ਆਈਸ ਵਾਲੇ ਜਿਹੜੇ ਹੁੰਦੇ ਆ, ਜਦੋਂ ਹੀ ਜਿਹੜੀ ਪੁਲਿਸ ਆ ਉਹਨਾਂ ਨੂੰ ਵੀ ਨੋਟੀਫਾਈ ਕਰ ਦਿੰਦੀ ਹੈ, ਤੇ ਆਈਸ ਵਾਲਿਆਂ ਨੇ ਇਹਨੂੰ ਫੜ ਲਿਆ ਤੇ ਇਹਨੂੰ ਰਿਮੂਵਲ ਪ੍ਰੋਸੀਡਿੰਗ ਚ ਪਾਤਾ। ਹੁਣ ਆਈਸ ਵਾਲੇ ਸਿੱਧੇ ਡਾਇਰੈਕਟ ਡੀਪੋਰਟੇਸ਼ਨ ਨਹੀਂ ਕਰ ਸਕਦੇ। ਯੂਐਸ ਦੇ ਵਿੱਚ ਜਿਹੜੀ ਡੀਪੋਰਟੇਸ਼ਨ ਆ, ਸਿਰਫ ਇੱਕ ਇਮੀਗ੍ਰੇਸ਼ਨ ਜੱਜ ਜਿਹੜਾ ਉਹ ਕਰ ਸਕਦਾ। ਉਸ ਤੋਂ ਬਿਨਾਂ ਤੁਸੀਂ ਜਦੋਂ ਆਉਂਦੇ ਆ ਤਾਂ ਸਿੱਧੇ ਤੁਸੀਂ ਡਾਇਰੈਕਟ ਇਹਨਾਂ ਸਰਕਮਸਟੈਂਸਿਸ, ਜਦੋਂ ਤੁਸੀਂ 2 ਸਾਲ ਤੋਂ ਵੱਧ ਰਹਿ ਜਾਓ, ਤੁਸੀਂ ਡਾਇਰੈਕਟ ਡੀਪੋਰਟੇਸ਼ਨ ਨਹੀਂ ਤੁਹਾਡੀ ਹੋ ਸਕਦੀ। ਸੋ ਮਾਰਚ 2014 ਦੇ ਵਿੱਚ ਇੱਥੇ ਰਿਮੂਵੇਬਿਲਿਟੀ ਦੇ ਚਾਰਜ ਲੱਗੇ ਕਿ ਸੈਕਸ਼ਨ 237 ਦੇ ਥੱਲੇ ਇੱਕ ਉਹ ਵਾਲਾ ਏਲੀਅਨ, ਇਮੀਗ੍ਰੈਂਟ ਏਲੀਅਨ, ਜਿਹੜਾ ਕਿ ਆਪਣੀ ਐਡਮਿਸ਼ਨ ਤੋਂ ਲੋੜ ਨਾਲੋਂ ਵੱਧ ਸਮੇਂ ਤੇ ਰਹਿ ਜਾਂਦਾ, ਉੱਤੇ ਰਿਮੂਵੇਬਿਲਿਟੀ ਲੱਗ ਜਾਂਦੀ ਆ। ਤੇ ਇਦਾਂ ਕਰਕੇ ਇਹ ਇਮੀਗ੍ਰੇਸ਼ਨ ਜੱਜ ਦੇ ਮੂਹਰੇ, ਇਮੀਗ੍ਰੇਸ਼ਨ ਕੋਰਟ ਮੂਹਰੇ ਪਹੁੰਚ ਗਿਆ। ਇਹਨੇ ਫਿਰ ਕਿਸ ਤਰ੍ਹਾਂ ਦੀ ਇਮੀਗ੍ਰੇਸ਼ਨ ਰਿਲੀਫ ਫਾਈਲ ਕੀਤੀ? ਇਹਨੇ ਜੀ ਸਾਡੇ ਸਾਰੇ ਕੇਸਾਂ ਵਾਂਗੂ ਇਹਨੇ ਵੀ, ਜਦੋਂ ਬੰਦਾ ਪਹੁੰਚ ਜਾਂਦਾ ਤੇ ਜੱਜ ਨੇ ਡੀਪੋਰਟੇਸ਼ਨ ਲਾਣੀ ਆ, ਉਹ ਕਹਿੰਦਾ ਕਿ ਮੈਨੂੰ ਅਸਾਈਲਮ ਚਾਹੀਦਾ, ਮੈਨੂੰ ਵਿਥਹੋਲਡਿੰਗ ਚਾਹੀਦੀ, ਮੈਨੂੰ ਕੈਟ ਰਿਲੀਫ ਚਾਹੀਦਾ। ਸੋ ਇਹਨੇ ਵੀ ਸਾਰਿਆਂ ਵਾਂਗੂ ਉਹੀ ਚੀਜ਼ ਆਪਣੀ ਜਿਹੜੀ ਹੈ ਫਾਈਲ ਕੀਤੀ। ਜੇ ਤੁਹਾਡੇ ਕੋਲ ਕੋਈ ਰਿਲੀਫ ਨਹੀਂ ਹੈਗਾ, ਫਿਰ ਤਾਂ ਤੁਹਾਡਾ ਪੱਤਾ ਕੱਟ ਗਿਆ, ਸਿੱਧੇ ਹੀ ਤੁਸੀਂ ਵਾਪਸ ਪਹੁੰਚ ਗਏ। ਹੁਣ ਕੀ ਸੀਗਾ ਕਿ ਇਹ ਕੇਸ ਤੁਸੀਂ ਕਹੋਗੇ ਕਿ ਕਿਉਂ ਡਿਸਕਸ ਕਰਦੇ ਆ? ਪਹਿਲੀ ਗੱਲ ਤਾਂ ਪ੍ਰੈਸੀਡੈਂਟਡ ਕੇਸ ਹੈਗਾ, ਕੋਈ ਏਦਾਂ ਜ਼ਰੂਰੀ ਨਹੀਂ ਹੈਗਾ ਕਿ ਪੰਜਾਬੀਆਂ ਦੇ ਕੇਸ ਹੀ ਪੰਜਾਬੀਆਂ ਤੇ ਲਾਗੂ ਹੋਣੇ ਆ। ਜਿਹੜੇ ਕਿਸੇ ਵੀ ਕੇਸ ਦੇ ਵਿੱਚ ਕੋਈ ਵੀ ਸਟੈਂਡਰਡ ਲੇ ਡਾਊਨ ਹੁੰਦਾ, ਉਹ ਸਾਰੇ ਕੇਸਿਸ ਨੂੰ ਉਦਾਂ ਹੀ ਫੋਲੋ ਹੁੰਦਾ ਹੈ ਨਾ ਜੀ। ਤੇ ਦੂਸਰੀ ਗੱਲ ਹੈ ਕਿ ਇੰਟਰਸਟਿੰਗ ਕੇਸ ਆ, ਪਤਾ ਲੱਗੂਗਾ ਤੁਹਾਨੂੰ ਕਿ ਵਕੀਲ ਦਾ ਕੀ ਰੋਲ ਹੁੰਦਾ, ਵਕੀਲ ਤੇ ਪੈਰਾਲੀਗਲ ਚ ਕੀ ਫਰਕ ਹੁੰਦਾ, ਕਿੱਦਾਂ ਕੇਸ ਪ੍ਰੈਜ਼ੈਂਟ ਹੁੰਦੇ ਆ, ਕਹਾਣੀਆਂ ਲਿਖਣ ਵਾਲੇ ਕੌਣ ਹੁੰਦੇ ਆ, ਦਲੀਲਾਂ ਲਿਖਣ ਵਾਲੇ ਕੌਣ ਹੁੰਦੇ ਆ। ਸੋ ਇਹ ਜਿਹੜੇ ਕੇਸ ਦੇ ਵਿੱਚ ਆ, ਜਦੋਂ ਤੁਹਾਨੂੰ ਸਾਰਾ ਦੱਸ ਕੇ ਹਟਾਂਗੇ, ਤੁਹਾਨੂੰ ਆਪੇ ਪਤਾ ਲੱਗ ਜਾਣਾ, ਕਹਿਣ ਦੀ ਵੀ ਸਾਨੂੰ ਕੋਈ ਲੋੜ ਨਹੀਂ ਪੈਣੀ। ਸੋ ਕੀ ਹੋਇਆ ਇਸ ਕੇਸ ਦੇ ਵਿੱਚ ਕਿ ਉਹਨੇ ਅਸਾਈਲਮ, ਵਿਥਹੋਲਡਿੰਗ ਤੇ ਕੈਟ ਰਿਲੀਫ ਉਹਨੇ ਫਾਈਲ ਕਰਤਾ। ਉਹਨੇ ਆਪਣਾ ਕਲੇਮ ਕੀਤਾ ਕਿ ਮੈਂ ਨਾਈਜੀਰੀਆ ਤਾਂ ਮੈਂ ਹੁਣ ਇੱਕ ਕ੍ਰਿਸਚਨ ਆ, ਜੇ ਮੈਂ ਵਾਪਸ ਜਾਊਂਗਾ ਮੈਨੂੰ ਉੱਥੇ ਜਿਹੜੀ ਬੋਕੋ ਹਰਾਮ ਜਿਹੜੀ ਆਰਗੇਨਾਈਜੇਸ਼ਨ ਆ, ਟੈਰਰਿਸਟ ਆਰਗੇਨਾਈਜੇਸ਼ਨ ਹੈਗੀ ਆ, ਉਹ ਮੈਨੂੰ ਪਰਸੀਕਿਊਟ ਕਰੂਗੇ ਤੇ ਮੈਨੂੰ ਟਾਰਚਰ ਕਰੂਗੀ, ਕਿਉਂਕਿ ਮੈਂ ਇੱਕ ਕ੍ਰਿਮੀਨਲ ਡਿਪੋਰਟੀ ਹੈਗਾ। ਹੁਣ ਮੇਰੇ ਉੱਤੇ ਕ੍ਰਿਮੀਨਲ, ਪਹਿਲਾਂ ਮੈਂ ਨਾਰਮਲ ਬੰਦਾ ਸੀਗਾ, ਨਾਰਮਲ ਕ੍ਰਿਸਚਨ ਸੀਗਾ, ਪਰ ਹੁਣ ਮੈਂ ਇੱਕ ਕ੍ਰਿਮੀਨਲ ਡਿਪੋਰਟੀ ਹਾਂ, ਜਿਹਦੇ ਕਰਕੇ ਕਿ ਮੈਨੂੰ ਖਤਰਾ ਜਿਹੜਾ ਹੈਗਾ ਹੋਰ ਵੱਧ ਗਿਆ। ਮੇਰੇ ਜਿਹੜੇ ਸਰਕਮਸਟੈਂਸਸ ਸੀਗੇ ਉਹ ਚੇਂਜ ਹੋ ਗਏ, ਕਿਉਂਕਿ ਮੇਰੀ ਹੁਣ ਕਨਵਿਕਸ਼ਨ ਹੋ ਗਈ ਆ। ਹੁਣ ਮੇਰੀ ਕੈਟਾਗਰੀ ਜਿਹੜੀ ਹੈਗੀ ਆ ਉਹ ਕ੍ਰਿਮੀਨਲ ਡਿਪੋਰਟੀ ਦੀ ਆਉਂਦੀ ਹੈ, ਤੇ ਇਸ ਕਰਕੇ ਮੈਨੂੰ ਨਾ ਸਿਰਫ ਪੁਲਿਸ ਤੋਂ ਬਲਕਿ ਹੋਰ ਜਿਹੜੇ ਵੀ ਉੱਥੇ ਲੋਕੀ ਰਹਿੰਦੇ ਉਹਨਾਂ ਤੋਂ ਵੀ ਕਾਫੀ ਖਤਰਾ ਹੋਊਗਾ। ਤੇ ਮੇਰਾ ਕੰਪਿਊਟਰ ਦਾ ਜਿਹੜਾ ਬਿਜ਼ਨਸ ਸੀਗਾ ਨਾਈਜੀਰੀਆ ਦੇ ਵਿੱਚ, ਉਹ ਵੀ, ਕਿਉਂਕਿ ਮੈਂ ਹੁਣ, ਮੈਨੂੰ ਉਸ ਸੋਸਾਇਟੀ ਦੇ ਵਿੱਚ ਲੋਕੀ ਇਸ ਨਜ਼ਰ ਨਾਲ ਦੇਖੂਗੇ ਕਿ ਮੈਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਕ੍ਰਾਈਮ ਦੇ ਕਰਕੇ, ਤੇ ਨਾ ਹੀ ਮੇਰਾ ਬਿਜ਼ਨਸ ਚੱਲੂਗਾ, ਤੇ ਲੋਕੀ ਮੈਨੂੰ ਤੰਗ ਵੀ ਜਿਹੜੇ ਆ ਜ਼ਿਆਦਾ ਕਰੂਗੇ। ਸੋ ਇਹਨੇ ਕਾਫੀ ਜ਼ਿਆਦਾ ਜਿਹੜੀ ਇਮੀਗ੍ਰੇਸ਼ਨ ਕੋਰਟ ਦੀ ਜਿੱਦਾਂ ਹੀਅਰਿੰਗ ਹੁੰਦੀ ਆ, ਮਾਸਟਰ ਹੀਅਰਿੰਗ, ਡਬਲ ਮਾਸਟਰ, ਫਿਰ ਇੰਡੀਵਿਜੂਅਲ ਹੀਅਰਿੰਗ। ਸੋ ਇਹਨੇ ਓਵਰ ਅ ਪੀਰੀਅਡ ਆਫ ਟਾਈਮ ਇਹਦੇ ਵਕੀਲ ਨੇ ਕਾਫੀ ਜ਼ਿਆਦਾ ਜਿਹੜੇ ਸੀਗੇ ਐਗਜ਼ਿਬਿਟ ਡਾਕੂਮੈਂਟਸ ਵਗੈਰਾ ਸਬਮਿਟ ਕਰਾਏ। ਸੋ ਉਹਨੇ ਦੀ ਡੈਕਲੇਰੇਸ਼ਨ ਬਣਾਈ ਵੱਡੀ ਸਾਰੀ ਕਿ ਕ੍ਰਿਸਚਨ ਆ, ਕੀ ਕ੍ਰਿਸਚਨ ਕਿੱਦਾਂ ਪ੍ਰੈਕਟਿਸ ਕਰਦਾ, ਕੀ ਇਹਨੂੰ ਨੁਕਸਾਨ ਹੋਊਗਾ, ਕ੍ਰਿਸਚਨ ਨੂੰ ਕਿੱਦਾਂ ਟਰੀਟ ਕਰਦੇ ਆ ਉੱਥੇ। ਇਹਦੀਆਂ ਭੈਣਾਂ ਦੇ, 2 ਭੈਣਾਂ ਦੇ ਇਹਦੇ ਐਫੀਡੇਵਿਟ ਲਾਏ, ਤੇ ਸਭ ਤੋਂ ਇੰਪੋਰਟੈਂਟ ਇਹਨੇ ਸੀਗਾ ਕਿ ਸੋ ਜਿਹੜੀਆਂ ਇਹਦੀਆਂ ਭੈਣਾਂ ਸੀਗੀਆਂ ਉਹ ਕਹਿੰਦੀਆਂ ਕਿ ਆਪਾਂ ਸੁਸਾਇਟੀ 'ਚ ਜਾ ਕੇ ਨਾ ਆਪਾਂ ਅਲੱਗ-ਅਲੱਗ ਲੋਕਾਂ ਤੋਂ ਆਪਾਂ ਪੁੱਛਿਆ, ਦੱਸਿਆ ਕਿ ਆਪਾਂ ਉਹਨਾਂ ਕੋਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਜੇ ਇਹ ਵਾਪਸ ਆਊਗਾ ਇਹਨੂੰ ਕੋਈ ਨੁਕਸਾਨ ਹੋਊਗਾ। ਸੋ ਉਹਨਾਂ ਨੇ ਇਦਾਂ ਕਾਫੀ ਲੋਕਾਂ ਦੇ ਬਿਆਨ ਦਿੱਤੇ, ਗੁਆਂਢੀਆਂ ਦੇ, ਕੰਮਕਾਰ ਵਾਲਿਆਂ ਦੇ, ਬਾਜ਼ਾਰ ਦੇ ਵਿੱਚੋਂ ਦੀ, ਬਿਜ਼ਨਸ ਦੇ ਵਿੱਚੋਂ ਦੀ। ਸੋ ਉਹਦੀਆਂ ਭੈਣਾਂ ਨੇ ਇਹ ਕਿਹਾ ਕਿ ਸਾਨੂੰ, ਆਪਾਂ ਜਿੰਨਿਆਂ ਤੋਂ ਵੀ ਪੁੱਛਿਆ, ਸਾਨੂੰ ਪਤਾ ਲੱਗਿਆ ਕਿ ਜੇ ਇਹ ਵਾਪਸ ਆਉਂਦਾ, ਇਹ ਬੰਦੇ ਨਾਲ ਕਾਫੀ ਜ਼ਿਆਦਾ ਧੱਕਾ ਹੋ ਸਕਦਾ। ਸੋ ਇਹ ਇਹਦਾ ਅਸਾਈਲਮ ਕੇਸ ਸੀਗਾ, ਹਨਾ। ਤੇ ਇਹਨੇ ਕਾਫੀ ਜ਼ਿਆਦਾ ਜਿਹੜੇ ਨਿਊਜ਼ ਆਰਟੀਕਲ ਦਿੱਤੇ ਕਿ ਜਿਹੜੇ ਬਿਜ਼ਨਸਮੈਨ ਉਹਨਾਂ ਨੂੰ ਕਿੱਦਾਂ ਟਰੀਟ ਕਰਦੇ ਆ ਉਹ ਸੁਸਾਇਟੀ ਦੇ ਵਿੱਚ, ਤੇ ਕਿਹੜੇ-ਕਿਹੜੇ ਬਿਜ਼ਨਸਮੈਨਾਂ ਦਾ ਮਰਡਰ ਹੋਇਆ ਜਾਂ ਉਹਨਾਂ ਦੇ ਉੱਤੇ ਅਟੈਕ ਹੋਏ, ਉਹਨਾਂ ਨੂੰ ਜੇਲ੍ਹ ਹੋਈ ਹੈ, ਜਿਹੜੇ ਕਿ ਕ੍ਰਿਮੀਨਲ ਡਿਪੋਰਟੀ ਸੀਗੇ। ਉਹ ਕਾਫੀ ਜ਼ਿਆਦਾ ਇਹਨਾਂ ਨੇ ਆਰਟੀਕਲ ਜਿਹੜੇ ਇਕੱਠੇ ਕਰਕੇ ਲਾਏ। ਇੱਕ ਇੱਥੇ ਪੁਆਇੰਟ ਦੇਵਾਂਗਾ, ਜਦੋਂ ਸਾਡੇ ਵੀ ਜਿਹੜੇ ਵੀ ਕੇਸ ਆ, ਭਾਵੇਂ ਵੂਮਨ ਦੇ ਆ, ਭਾਵੇਂ ਕੋਈ ਵੀ ਆ, ਭਾਵੇਂ ਪਾਰਟੀ ਦੇ ਆ, ਤੁਸੀਂ ਆਪਣਾ ਜਿਹੜਾ ਅਸਾਈਲਮ ਕੇਸ ਆ, ਇਹ ਨਹੀਂ ਕਿ ਤੁਸੀਂ ਆ ਕੇ ਅਸਾਈਲਮ ਕੇਸ ਲਾਤਾ, ਫਿਰ ਤੁਸੀਂ ਕਿਹਾ ਕਿ 10 ਸਾਲ ਬਾਅਦ ਮੈਂ ਤਰੀਕ ਭੁਗਤਣੀ ਹੈ, ਹਨਾ। ਤੇ ਉੱਥੇ ਜੱਜ ਇਹੀ ਪੁੱਛਦਾ ਕਿ ਤੈਨੂੰ ਇੰਨੇ ਸਾਲ ਕਿਉਂ ਲੱਭ ਰਹੇ ਆ, ਹੁਣ ਕੀ ਕਰ ਰਹੇ ਆ।
ਸੋ ਇਹ ਤੁਹਾਡਾ ਫਰਜ਼ ਬਣਦਾ ਕਿ ਜਿੰਨੀਆਂ ਵੀ ਖਬਰਾਂ ਆਉਂਦੀਆਂ, ਕੋਈ ਵੀ ਰਿਲੇਟਡ ਖਬਰਾਂ, ਤੁਸੀਂ ਕਹਿੰਦੇ ਹੋ ਸਾਡਾ ਲੀਡਰ ਮਾਰਤਾ, ਦੀਪ ਸਿੱਧੂ ਮਾਰਤਾ, ਇਦਾਂ ਹੋ ਗਿਆ, ਤੁਹਾਡੀ ਜ਼ਿੰਮੇਵਾਰੀ ਬਣਦੀ ਕਿ ਉਹ ਸਾਰੇ ਜਿਹੜੇ ਲਿੰਕ ਹੈਗੇ ਆ ਤੁਸੀਂ ਆਪਣੇ ਓਵਰ ਅ ਪੀਰੀਅਡ ਆਫ ਟਾਈਮ ਕਿ ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਕਿ ਖਤਰਾ ਤੁਹਾਡਾ ਕਿੱਦਾਂ, ਤੁਹਾਨੂੰ ਕਿਸ ਚੀਜ਼ ਦਾ ਲੱਗਦਾ, ਉਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਜਿਹੜੇ ਲਿੰਕ ਆ, ਉਹ ਆਰਟੀਕਲ ਆ, ਉਹ ਤੁਸੀਂ ਸੇਵ ਕਰਕੇ ਰੱਖਣੇ ਆ। ਜੇ ਤਾਂ ਤੁਹਾਡਾ ਲਾਇਰ ਇੰਡੀਆ ਤੋਂ ਹੈਗਾ, ਚਲੋ ਉਹਨੂੰ ਮੇ ਵੀ ਪਤਾ ਹੋ ਸਕਦਾ, ਪਰ ਮੇ ਵੀ ਸਾਰਿਆਂ ਦਾ ਲਾਇਰ ਇੰਡੀਆ ਤੋਂ ਨਹੀਂ ਹੁੰਦਾ। ਸੋ ਇਦਾਂ ਦੀਆਂ ਜਿਹੜੀਆਂ ਕਈ ਖਬਰਾਂ ਜਿਹੜੀਆਂ ਇਦਾਂ ਦੀਆਂ ਹੋ ਗਈਆਂ ਦਿੱਲੀ ਦੇ ਵਿੱਚ, ਜਿੱਦਾਂ ਹੁਣ ਕੁੜੀ ਦੇ ਵਾਲ ਕੱਟੇ ਸੀਗੇ, ਰੇਪ ਕੀਤਾ ਜੀ ਸੀਗਾ, ਆਹ ਵਾਲੀ ਹੁਣ ਦੀਪ ਸਿੱਧੂ ਦੀ ਖਬਰ ਆ, ਜਿਹਦੇ ਵਿੱਚ ਕਿ ਸ਼ੱਕ ਆ ਕਿ ਸ਼ਾਇਦ ਇਹ ਮਰਡਰ ਆ, ਸ਼ਾਇਦ ਇਹ ਮਰਡਰ ਨਹੀਂ ਹੈਗਾ, ਹਨਾ। ਸਾਨੂੰ ਨਹੀਂ ਪਤਾ ਕਿੱਦਾਂ ਹੈਗਾ, ਪਰ ਇਹ ਕੰਟਰੀ ਕੰਡੀਸ਼ਨ ਰਿਪੋਰਟ ਦੇ ਵਿੱਚ ਜਿਹੜੀ ਖਬਰ ਜਾਣੀ ਚਾਹੀਦੀ ਆ, ਜਿਨ੍ਹਾਂ ਦੇ ਵੀ ਮਾਰਚ, ਅਪ੍ਰੈਲ, ਮਈ, ਜੂਨ 'ਚ ਲੱਗੇ ਆ, ਉਹ ਤੁਹਾਨੂੰ ਸਾਰੀ ਜਿਹੜੀ ਹੈਗੀ ਆ ਔਨ ਪੁਆਇੰਟ, ਤੁਹਾਨੂੰ ਇਹ ਜਿਹੜੀ ਸਾਰੀਆਂ ਚੀਜ਼ਾਂ ਇਹ ਅਪਡੇਟ ਤੁਸੀਂ ਕਰੋਗੇ ਤਾਂ ਤੁਹਾਡਾ ਕੇਸ ਜਿਹੜਾ ਹੈਗਾ ਉਹ ਵਧੀਆ ਕਰਾਊਗਾ। ਸੋ ਇਹਨੇ ਕੀ ਕੀਤਾ ਕਿ ਇਹਨੇ ਆਪਣੀਆਂ ਭੈਣਾਂ ਦੇ ਥਰੂ ਕਾਫੀ ਵਧੀਆ ਆਪਣੀ ਡੈਕਲੇਰੇਸ਼ਨ ਦਿੱਤੀ। ਇਹਨੇ ਫਿਰ ਇੱਕ ਲਾਇਰ ਹਾਇਰ ਕੀਤਾ ਜਿਹੜਾ ਕਿ ਇੱਕ ਹਿਊਮਨ ਰਾਈਟਸ ਲਾਇਰ ਸੀਗਾ ਤੇ ਇੱਕ ਯੂਨੀਵਰਸਿਟੀ ਦੇ ਵਿੱਚ ਲੈਕਚਰਰ ਵੀ ਸੀਗਾ, ਜਿਹਨੂੰ ਕਿ ਨਾਈਜੀਰੀਅਨ ਜਸਟਿਸ ਸਿਸਟਮ ਤੇ ਐਕਸਪਰਟ ਸਮਝਿਆ ਜਾਂਦਾ ਸੀਗਾ। ਸੋ ਉਹਨੇ ਆਪਣੀ ਐਕਸਪਰਟ ਟੈਸਟਮਨੀ ਦਿੱਤੀ, ਆਪਣੇ ਕੇਸ ਦੱਸੇ ਸਾਰੇ ਕਿ ਇੱਦਾਂ ਇੱਦਾਂ ਦੇ ਮੈਂ ਕੇਸ ਲੜੇ ਆ, ਇਸ ਕੰਟਰੀ ਦੇ ਵਿੱਚ ਜਿਹੜੇ ਕ੍ਰਿਮੀਨਲ ਡਿਪੋਰਟੀ ਆ ਉਹਨਾਂ ਨੂੰ ਇਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ, ਤੇ ਉਹਨੇ ਕਾਫੀ ਸਾਰੇ ਜੇਲ੍ਹਾਂ ਚੋਂ, ਪੁਲਿਸ ਤੋਂ ਇੱਦਾਂ ਦੇ ਜਿਹੜੇ ਖਬਰਾਂ ਸੀਗੀਆਂ ਉਹਦੇ ਰੈਕਡ ਜਿਹੜੇ ਉਹ ਸਬਮਿਟ ਕਰਾਏ। ਤੇ ਬੇਸਿਕਲੀ ਉਹਨੇ ਇਹ ਕਿਹਾ ਕਿ ਜੇ ਇਹ ਵਾਪਸ ਆ ਜਾਂਦਾ ਤੇ ਬਹੁਤ ਜ਼ਿਆਦਾ ਹਾਈ ਲਾਈਕਲੀਹੁੱਡ ਹੈਗਾ ਕਿ ਇਹਨੂੰ ਪ੍ਰਿਜ਼ਨ ਸਿਸਟਮ ਦੇ ਵਿੱਚ ਪਾ ਦਿੱਤਾ ਜਾਊਗਾ, ਜਿੱਥੇ ਕਿ ਇਹਦੇ ਨਾਲ ਕਾਫੀ ਧੱਕਾ ਹੋ ਸਕਦਾ। ਸੋ ਇਮੀਗ੍ਰੇਸ਼ਨ ਜੱਜ ਨੇ ਫਿਰ ਕੀ ਡਿਸੀਜਨ ਦਿੱਤਾ ਜੀ? ਉਹਨੇ ਟੈਸਟੀਫਾਈ ਵਗੈਰਾ ਕੀਤਾ ਹੋਣਾ, ਉਹ ਜੋ ਨੇ ਫਿਰ ਕੀ ਆਂਦੇ ਜੀ? ਉਹਨੇ ਜੀ ਟੈਸਟੀਫਾਈ ਕੀਤਾ, ਇਮੀਗ੍ਰੇਸ਼ਨ ਜੱਜ ਨੇ ਇਹ ਫਾਈਂਡ ਆਊਟ ਕੀਤਾ ਕਿ ਇਮੀਗ੍ਰੇਸ਼ਨ ਜੱਜ ਕਹਿੰਦਾ ਪਹਿਲਾਂ ਤਾਂ ਇਹ ਜਿਹੜਾ ਉਹ ਹੈਗਾ ਇਹ ਕ੍ਰੈਡੀਬਲ ਹੈਗਾ, ਮਤਲਬ ਇਹਦੇ ਬਿਆਨ ਵਿਗੜੇ ਨਹੀਂ। ਸਭ ਤੋਂ ਜ਼ਿਆਦਾ ਮਾੜਾ ਕੇਸ ਉਹੀ ਹੁੰਦਾ ਜਿੱਥੇ ਬੰਦੇ ਦੇ ਬਿਆਨ ਨਹੀਂ ਮੈਚ ਕਰਦੇ, ਜਿੱਥੇ ਉਹਦੀ ਤਿਆਰੀ ਨਹੀਂ ਹੋਈ ਹੁੰਦੀ, ਜਿੱਥੇ ਉਹ ਡੇਟਾਂ ਗਲਤ ਕਹਿ ਦਿੰਦਾ, ਲੋਕੇਸ਼ਨਾਂ ਗਲਤ ਕਹਿ ਦਿੰਦਾ। ਸੋ ਉਹ ਵਾਲੇ ਜਿਹੜੇ ਕੇਸ ਆ ਤਕਰੀਬਨ ਲੂਜ਼ਿੰਗ ਕੇਸ ਹੁੰਦੇ ਆ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ, ਸਰਕਿਟ ਕੋਰਟ ਮੂਹਰੇ ਜਾ ਕੇ ਉਹ ਜਿੱਤਣ ਦੇ ਚਾਂਸ ਉਹਨਾਂ ਦੇ ਬਹੁਤ ਜ਼ਿਆਦਾ ਘਟ ਜਾਂਦੇ ਆ। ਤੇ ਕਲਾਇੰਟ ਜਦੋਂ ਸਾਡੇ ਕੋਲ ਆਉਂਦੇ ਆਪਾਂ ਦੱਸ ਵੀ ਦੇ ਦਿੱਤਾ ਉਹਨਾਂ ਨੂੰ ਕਿ ਜੇ ਤੁਹਾਡੇ ਆਹ ਵਾਲੇ ਰੀਜ਼ਨ ਤੁਸੀਂ 8 ਬੰਦਿਆਂ ਦੇ 5 ਬੰਦੇ ਬਣਾਤੇ ਸੀ ਤਾਂ ਉਹਨੂੰ ਆਪਾਂ ਅਪੀਲ ਤੇ ਕੁਝ ਨਹੀਂ ਕਰ ਸਕਦੇ ਉਹਦੇ ਬਾਰੇ, ਕਿਉਂਕਿ ਹੁਣ ਅਪੀਲ ਦੇ ਵਿੱਚ ਕੀ ਹੁੰਦਾ ਜੋ ਤੁਹਾਡੇ ਨਾਲ ਡਿਸਕਸ ਕਰ ਰਹੇ ਹੁਣ ਇਸ ਵੇਲੇ, ਇਹ ਚੀਜ਼ਾਂ ਅਪੀਲ ਦੇ ਵਿੱਚ ਹੁੰਦੀਆਂ। ਪਹਿਲੀ ਗੱਲ ਸਭ ਤੋਂ ਹੈਗੀ, ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕਿਹਾ ਕਿ ਉਹ ਜੋ ਜਿਹੜਾ ਕ੍ਰੈਡੀਬਲ ਆ, ਉਹਦੀ ਕੋਈ ਵੀ ਬਿਆਨ ਵੀ ਗਲਤ ਨਹੀਂ ਹੋਏ, ਸਾਰਾ ਕੁਝ ਜੋ ਵੀ ਉਹਨੇ ਦੱਸਿਆ ਸਹੀ ਦੱਸਿਆ। ਪਰ ਇਹਦੇ ਬਾਵਜੂਦ ਵੀ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਸਾਰੀਆਂ ਦੀਆਂ ਤਿੰਨਾਂ ਐਪਲੀਕੇਸ਼ਨਾਂ, ਅਸਾਈਲਮ, ਵਿਦ ਹੋਲਡਿੰਗ ਤੇ ਕੈਟ ਰਿਲੀਫ, ਸਾਰੀਆਂ ਡਿਨਾਈ ਕਰਤੀਆਂ। ਸੋ ਇਮੀਗ੍ਰੇਸ਼ਨ ਜੱਜ ਨੇ ਇਹ ਕਿਹਾ ਕਿ ਸਭ ਤੋਂ ਪਹਿਲੀ ਗੱਲ ਅਸਾਈਲਮ ਦੀ ਜਿਹੜੀ ਚੀਜ਼ ਹੈ ਕਿ 1 ਸਾਲ ਦੇ ਅੰਦਰ ਲਾਣਾ ਹੁੰਦਾ ਸੀਗਾ। 1 ਸਾਲ ਦੇ ਅੰਦਰ ਜਿਹੜਾ ਚੇਂਜ ਸਰਕਮਸਟੈਂਸਿਸ ਹੈਗੇ ਤੇ ਦੋ ਗਰਾਊਂਡਸ ਜਿਹੜੀਆਂ ਹੁੰਦੀਆਂ, ਇੱਕ ਹੈਗੀਆਂ ਚੇਂਜ ਸਰਕਮਸਟੈਂਸਿਸ ਕੀ ਮਤਲਬ ਬਦਲੇ ਹਾਲਾਤ, ਕੀ ਹਾਲਾਤ ਹੁਣ ਬਦਲ ਗਏ ਆ, ਉਹਦੇ ਕਰਕੇ ਤੁਹਾਨੂੰ 1 ਸਾਲ ਤੋਂ ਛੋਟ ਮਿਲਦੀ ਆ। ਦੂਜਾ ਹੈਗਾ ਕਿ ਐਕਸਟਰਾਆਰਡਨਰੀ ਸਰਕਮਸਟੈਂਸਿਸ, ਮੰਨ ਲਓ ਕਿ ਬੰਦਾ ਹਸਪਤਾਲ 'ਚ ਸੀਗਾ, ਜੇਲ੍ਹ 'ਚ ਸੀਗਾ, ਕਿ ਲਾ ਹੀ ਨਹੀਂ ਸਕਦਾ ਸੀਗਾ। ਸੋ ਇਹ ਦੋ ਗਰਾਊਂਡਸ ਹੈਗੀਆਂ। ਤੇ ਨਾਲ ਇਮੀਗ੍ਰੇਸ਼ਨ ਜੱਜ ਨੇ ਇਹ ਕਿਹਾ ਕਿ ਪਰ ਜਿਹੜੇ ਇਹਦੇ ਹਾਲਾਤ ਆ ਇਹਨੇ ਖੁਦ ਕ੍ਰੀਏਟ ਕੀਤੇ ਆ, ਇਹ ਬਾਹਰੋਂ ਦੇ ਨਹੀਂ ਹੋਏ। ਮਤਲਬ ਕਿ ਇਮੀਗ੍ਰੇਸ਼ਨ ਜੱਜ ਨੇ ਇਹ ਤਰਕ ਦਿੱਤੀ ਕਿ ਕਿਉਂਕਿ ਇਹ ਬੰਦੇ ਨੇ ਆਪ ਇੱਕ ਕ੍ਰਾਈਮ ਕੀਤਾ, ਇਹਨੇ ਇਦਾਂ ਦੇ ਹਾਲਾਤ ਆਪਣੇ ਲਈ ਕ੍ਰੀਏਟ ਕੀਤੇ ਕਿ ਇਹਨੂੰ ਸਜ਼ਾ ਹੋ ਜਾਵੇ, ਤੇ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਹਾਲਾਤ ਬਦਲ ਗਏ ਆ, ਇਹਨੇ ਇਹ ਹਾਲਾਤ ਖੁਦ ਜਾਣਬੁੱਝ ਕੇ ਆਪਣੇ ਜਿਹੜੇ ਆ ਉਹ ਬਦਲੇ ਆ। ਤੇ ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਜਿਹੜੇ ਬੋਕੋ ਹਰਾਮ ਆ, ਕਿਉਂ ਉਹ ਤਾਂ ਟੈਰਰਿਸਟ ਆਰਗੇਨਾਈਜੇਸ਼ਨ ਆਪਾਂ ਮੰਨਦੇ ਆ, ਉਹ ਇਹ ਸਾਰੀਆਂ ਚੀਜ਼ਾਂ ਇਹ ਕਰਦੀ ਆ, ਪਰ ਇਹਦੇ ਬਦਲੇ ਹਾਲਾਤ ਦੇ ਕਾਰਨ ਕੋਈ ਏਦਾਂ ਨਹੀਂ ਹੈਗਾ ਕਿ ਹੁਣ ਇਹਨੂੰ ਬੋਕੋ ਹਰਾਮ ਤੋਂ ਹੋਰ ਵੀ ਜ਼ਿਆਦਾ ਖਤਰਾ ਹੈਗਾ। ਮਤਲਬ ਇਹਦੀ ਆਪ ਦੀ ਕੀਤੀ ਕਤਾਈ ਆ। ਸੋ ਕੋਈ ਬੋਕੋ ਹਰਾਮ ਨੇ ਇਹਨੂੰ ਕੋਈ ਇਹਦੇ ਮੂੰਹ ਤੇ ਨਹੀਂ ਲਿਖਿਆ ਹੋਣਾ ਕਿ ਇਹ ਕ੍ਰਿਮੀਨਲ ਡਿਪੋਰਟੀ ਆ, ਤੇ ਤਾਂ ਕਰਕੇ ਇਹਨੂੰ ਧਾਰਮਿਕ ਤਰੀਕੇ ਨਾਲ ਜ਼ਿਆਦਾ ਇਹਦੇ ਉੱਤੇ ਜਿਹੜਾ ਅਤਿਆਚਾਰ ਕੀਤਾ ਜਾਵੇ। ਸੋ ਇਹ ਜਿਹੜੇ ਬੰਦੇ ਦੇ ਐਕਚੁਅਲੀ ਹਾਲਾਤ ਬਦਲੇ ਨਹੀਂ ਹੈਗੇ, ਇਹਨੇ ਆਪਣੇ ਆਪ ਨੂੰ ਇਦਾਂ ਦੀ ਸਿਚੁਏਸ਼ਨ 'ਚ ਪਾਇਆ ਜਿਹਦੇ ਕਰਕੇ ਕਿ ਇਹ ਹੁਣ ਇਹ ਪ੍ਰੋਬਲਮ 'ਚ ਫਸਿਆ ਹੈਗਾ। ਸੋ ਇਮੀਗ੍ਰੇਸ਼ਨ ਜੱਜ ਦੇ ਕੋਲ ਜਿੱਦਾਂ ਆਪਾਂ ਦੱਸਿਆ ਕਿ ਡਿਸਕ੍ਰੈਸ਼ਨ ਮਤਲਬ ਕਿ ਉਹਦੀ ਮਰਜ਼ੀ ਹੁੰਦੀ ਆ ਕਿ ਉਹਨੇ ਇਹ ਸਾਰੀਆਂ ਚੀਜ਼ਾਂ, ਕਿਹੜੇ ਕ੍ਰਾਈਮ ਆ, ਕਿੱਦਾਂ ਇਹ ਦੇਖਣੇ ਆ। ਸੋ ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਮੈਂ ਆਪਣੀ ਜਿਹੜੀ ਮਰਜ਼ੀ ਹੈ, ਫੇਵਰੇਬਲ ਡਿਸਕ੍ਰੈਸ਼ਨ ਜਿਹਨੂੰ ਕਹਿੰਦੇ ਆ, ਉਹ ਮੈਂ ਐਕਸਰਸਾਈਜ਼ ਨਹੀਂ ਕਰਨੀ। ਉਹ ਕਹਿੰਦਾ ਕਿ ਉਹ ਮੈਂ ਇਸ ਕਰਕੇ ਨਹੀਂ ਕਰਨੀ ਕਿਉਂਕਿ ਇਹ ਬੰਦਾ ਗਲਤ ਆ, ਇਹਨੇ ਮੋਰਲ ਟਰਪੀਟਿਊਡ ਮਤਲਬ ਕਿ ਇੱਕ ਮੋਰਲ ਨੂੰ ਕੀ ਕਹੋਗੇ ਰਾਜਕਰਨ ਜੀ ਆਪਣਾ ਪੰਜਾਬੀ ਦੇ ਵਿੱਚ? ਜਿਹੜਾ ਬੌਧਿਕ ਤੌਰ ਦੇ ਉੱਤੇ ਹੁੰਦਾ ਹੈ। ਜੀ ਜੀ ਹਾਂਜੀ, ਕਿ ਇਦਾਂ ਦਾ ਇਹਨੇ ਕ੍ਰਾਈਮ ਕੀਤਾ, ਤੇ ਕਿਉਂਕਿ ਇਹਨੇ ਇਦਾਂ ਦਾ ਕ੍ਰਾਈਮ ਕੀਤਾ ਇਸ ਲਈ ਮੈਂ ਆਪਣੀ ਜਿਹੜੀ ਮੇਰੀ ਚੋਇਸ ਆ, ਜਿਹੜੀ ਮੇਰੀ ਡਿਸਕ੍ਰੈਸ਼ਨ ਆ, ਉਹ ਮੈਂ ਫੇਵਰੇਬਲੀ ਐਕਸਰਸਾਈਜ਼ ਨਹੀਂ ਕਰਨੀ। ਤੇ ਫਿਰ ਇਹ ਜੱਜ ਨੇ ਕਿਹਾ ਕਿ ਇਹ ਬੰਦੇ ਨੇ ਇੱਕ ਪਾਰਟਿਕੂਲਰ ਸੀਰੀਅਸ ਕ੍ਰਾਈਮ ਕਮਿਟ ਕੀਤਾ, ਤਾਂ ਕਰਕੇ ਇਹਨੂੰ ਮੈਂ ਵਿਦ ਹੋਲਡਿੰਗ ਵੀ ਨਹੀਂ ਦੇ ਸਕਦਾ। ਸੋ ਅਸਾਈਲਮ ਦਾ ਉਹਨੇ ਕਹਿਤਾ ਕਿ ਇਹਦੀ 1 ਈਅਰ ਡੈਡਲਾਈਨ ਦਾ ਚੱਕਰ ਪੈ ਗਿਆ। ਵਿਦ ਹੋਲਡਿੰਗ ਦਾ ਉਹਨੇ ਇਹਨੂੰ ਕਹਿਤਾ ਕਿ
ਤੂੰ ਕਿਉਂਕਿ ਪਾਰਟਿਕੂਲਰ ਸੀਰੀਅਸ ਕ੍ਰਾਈਮ ਕਰਤਾ, ਜਿਹੜਾ ਵੀ ਬੰਦਾ ਪਾਰਟਿਕੂਲਰ ਸੀਰੀਅਸ ਕ੍ਰਾਈਮ ਕਰਦਾ ਵਾ ਤੇ ਉਹਨੂੰ ਵਿਦਹੋਲਡਿੰਗ ਨਹੀਂ ਮਿਲ ਸਕਦੀ। ਤਾਂ ਦੋਨੋਂ ਚੀਜ਼ਾਂ ਇਹਦੀਆਂ ਇਹਨੇ ਅਲੱਗ-ਅਲੱਗ ਤਰਕ ਦੇ ਕੇ ਰਿਜੈਕਟ ਕਰਤੀਆਂ। ਸੋ ਬੇਸਿਕਲੀ ਜੱਜ ਨੇ ਕੀ ਕਿਹਾ ਕਿ ਕਿੰਨੇ ਲੋਕਾਂ ਨੇ ਇਹਨੇ ਕ੍ਰਾਈਮ ਕੀਤਾ ਸੀਗਾ, ਕਿੰਨੇ ਪੈਸਿਆਂ ਦਾ ਕ੍ਰਾਈਮ ਕੀਤਾ ਸੀਗਾ ਤੇ ਨੰਬਰ ਆਫ ਵਿਕਟਿਮ ਕਿੰਨੇ ਸੀਗੇ। ਸੋ ਸੀਗਾ ਤਾਂ ਇਹਦਾ ਵਾਇਰ ਫਰਾਡ ਦਾ ਤੇ ਆਇਡੈਂਟੀਟੀ ਥੈਫਟ ਦਾ। ਸੋ ਜੱਜ ਇਹਨੂੰ ਹੋਰ ਪਾਸੇ ਲਾ ਗਿਆ। ਜੱਜ ਇਹ ਦੇਖਣ ਲੱਗ ਪਿਆ ਕਿ ਕਿੰਨੇ ਬੰਦੇ ਇਨਵੋਲਵ ਸੀਗੇ, ਵਿਕਟਿਮ ਕਿੰਨੇ ਜ਼ਿਆਦਾ ਸੀਗੇ। ਸੋ ਜੱਜ ਕਹਿੰਦਾ ਕਿ ਇਹ ਜਿਹੜਾ ਕ੍ਰਾਈਮ ਅਗੇਂਸਟ ਪਰਸਨ ਹੈਗਾ, ਇਹ ਪ੍ਰਾਪਰਟੀ ਨਹੀਂ ਹੈਗਾ, ਤਾਂ ਕਰਕੇ ਇਹ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਆ। ਕਿਉਂਕਿ ਇਹ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਹੈ, ਇਸ ਲਈ ਜਿਹੜੀ ਮੇਰੀ ਮਰਜ਼ੀ ਸੀਗੀ ਫੇਵਰੇਬਲ ਡਿਸਕ੍ਰੈਸ਼ਨ, ਉਹ ਮੇਰੀ ਮਰਜ਼ੀ ਆ। ਕਿਉਂਕਿ ਇਹਨੇ ਕਮਿਟ ਕੀਤਾ, ਇਸ ਲਈ ਮੈਂ ਉਹ ਵੀ ਐਕਸਰਸਾਈਜ਼ ਨਹੀਂ ਕਰਨੀ, ਇਸ ਲਈ ਮੈਂ ਤੈਨੂੰ ਵਿਦਹੋਲਡਿੰਗ ਵੀ ਡਿਨਾਈ ਕਰਦਾ। ਸੋ ਤੀਜੀ ਗੱਲ ਆ ਗਈ ਕੈਟ ਰਿਲੀਫ ਦੀ। ਸੋ ਕੈਟ ਰਿਲੀਫ ਦੇ ਵਿੱਚ ਇਹਨੇ ਜਿਹੜਾ ਕੈਟ ਰਿਲੀਫ ਹੈਗਾ, ਇਹਦਾ ਥੋੜਾ ਜਿਹਾ ਸਟੈਂਡਰਡ ਹਾਇਰ ਹੁੰਦਾ। ਇਹਦੇ ਵਿੱਚ ਬੇਸਿਕਲੀ ਕੈਟ ਰਿਲੀਫ ਦੇ ਵਿੱਚ ਇਹ ਮੈਟਰ ਨਹੀਂ ਕਰਦਾ ਕਿ ਤੁਹਾਡੀ ਕਨਵਿਕਸ਼ਨ ਹੋਈ ਹੈ ਜਾਂ ਨਹੀਂ ਹੋਈ ਹੈ। ਕੈਟ ਰਿਲੀਫ ਦੇ ਵਿੱਚ ਤੁਸੀਂ ਇਹ ਦੱਸਣਾ ਹੁੰਦਾ ਕਿ ਜੇ ਤੁਸੀਂ ਵਾਪਸ ਆਪਣੀ ਕੰਟਰੀ ਤੇ ਜਾਓਗੇ ਤਾਂ ਜਿਹੜੀ ਸਰਕਾਰ ਆ, ਪੁਲਿਸ ਆ, ਜਿਹੜੀ ਸਰਕਾਰ ਆ, ਉਹ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਧੱਕਾ ਕਰੂਗੀ, ਟੌਰਚਰ ਕਰੂਗੀ। ਸੋ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਜਾਂ ਕੋਈ ਇਦਾਂ ਦਾ ਨਹੀਂ ਆਉਂਦਾ। ਇਹਦੇ ਵਿੱਚ ਸਿੱਧਾ ਡਾਇਰੈਕਟ ਹੈਗਾ ਕਿ ਜੇ ਕੋਈ ਵੀ ਬੰਦਾ ਹੈਗਾ, ਭਾਵੇਂ ਉਹਨੇ ਕ੍ਰਾਈਮ ਕੀਤਾ, ਕੁਝ ਵੀ ਕੀਤਾ, ਭਾਵੇਂ ਸਾਲ ਦੇ ਵਿੱਚ ਸਾਲਮ ਕੀਤਾ, ਨਹੀਂ ਕੀਤਾ, ਡਜ਼ ਨਾਟ ਮੈਟਰ, ਪਰ ਜੇ ਉਹ ਇਹ ਸ਼ੋਅ ਕਰ ਦੇਵੇ ਕਿ ਜੇ ਉਹ ਇੰਡੀਆ ਜਾਂਦਾ ਉਹਦੇ ਨਾਲ ਧੱਕਾ ਹੋਊਗਾ, ਜੇਲ੍ਹ 'ਚ ਬੰਦ ਕਰਕੇ, ਤਾਂ ਉਹਨੂੰ ਕੈਟ ਰਿਲੀਫ ਜਿਹੜਾ ਉਹ ਦੇ ਦਿੰਦੇ ਆ। ਕੈਟ ਰਿਲੀਫ ਦੇ ਵਿੱਚ ਤੁਹਾਨੂੰ ਫਿਰ ਵਰਕ ਪਰਮਿਟ ਤੇ ਰਹਿਣ ਦੀ ਪਰਮਿਸ਼ਨ ਵਗੈਰਾ ਜਿਹੜੀ ਉਹ ਮਿਲ ਜਾਂਦੀ ਹੈ। ਸੋ ਕੈਟ ਰਿਲੀਫ ਦੇ ਵਿੱਚ ਇਹਨੇ ਕਿਹਾ ਕਿ ਮੈਂ ਉਹ ਵੀ ਤੇਰਾ ਰਿਜੈਕਟ ਕਰਦਾ, ਕਿਉਂਕਿ ਮੈਂ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਰਿਪੋਰਟ ਦੇ ਉੱਤੇ ਤੇ ਜਿਹੜੀ ਕੰਟਰੀ ਕੰਡੀਸ਼ਨਸ ਰਿਪੋਰਟ ਹੁੰਦੀ ਹੈ ਡਿਪਾਰਟਮੈਂਟ ਆਫ ਸਟੇਟ ਦੀਆਂ, ਉਹਦੇ ਉੱਤੇ ਰਿਲਾਈ ਕੀਤਾ। ਤੇ ਉਹ ਕਹਿੰਦਾ ਕਿ ਇਹ ਸਾਰੀਆਂ ਜਿਹੜੀਆਂ ਡਾਕੂਮੈਂਟਸ ਹੈਗੇ, ਇਹਦੇ ਵਿੱਚ ਕੋਈ ਵੀ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਕਿ ਜੇ ਕੋਈ ਕ੍ਰਿਮੀਨਲ ਡਿਪੋਰਟੀ ਹੋਵੇ ਤੇ ਉਹਨੂੰ ਜ਼ਿਆਦਾ ਟੌਰਚਰ ਹੋਊਗਾ ਇੱਕ ਆਮ ਬੰਦੇ ਨਾਲੋਂ। ਤੇ ਇਸ ਲਈ ਜਿਹੜਾ ਤੇਰਾ ਕਲੇਮ ਹੈਗਾ, ਜਿਹੜਾ ਤੂੰ ਅਸਰਟ ਕਰ ਰਿਹਾ ਕਿ ਕੈਟ ਰਿਲੀਫ ਜਾਂ ਅਸਾਈਲਮ ਜਾਂ ਵਿਥਹੋਲਡਿੰਗ, ਉਹ ਇੱਕ ਸਪੈਕੂਲੇਟਿਵ ਹੈਗਾ, ਮਤਲਬ ਕਿ ਉਹ ਤੇਰੇ ਮਨ ਦਾ ਵਿਚਾਰ ਹੈਗਾ, ਇਦਾਂ ਤੇਰੇ ਨਾਲ ਅਸਲੀ ਦੇ ਵਿੱਚ ਨਹੀਂ ਹੋਣਾ ਹੈਗਾ। ਸੋ ਬੇਸਿਕਲੀ ਇਮੀਗ੍ਰੇਸ਼ਨ ਜੱਜ ਨੇ ਕੈਟ ਰਿਲੀਫ ਇਹ ਕਹਿ ਕੇ ਡਿਨਾਈ ਕਰਤਾ ਕਿ ਜਿਹੜਾ ਤੇਰਾ ਹਾਇਰ ਸਟੈਂਡਰਡ, ਹਾਇਰ ਬਰਡਨ ਆਫ ਪ੍ਰੂਫ ਹੈਗਾ, ਤੂੰ ਉਹਨੂੰ ਮੀਟ ਨਹੀਂ ਕਰ ਪਾ ਰਿਹਾ, ਤੇ ਤਾਂ ਕਰਕੇ ਮੈਂ ਤੇਰੀਆਂ ਜਿਹੜੀਆਂ ਤਿੰਨੋਂ ਐਪਲੀਕੇਸ਼ਨਸ ਉਹ ਡਿਨਾਈ ਕਰਦਾ। ਜੀ। ਸੋ ਮੋਰਲ ਹੁੰਦਾ ਜੀ ਨੈਤਿਕ, ਮੈਂ ਗਲਤ ਕਹਿ ਗਿਆ ਸੀ। ਬੌਧਿਕ ਹੁੰਦਾ ਇੰਟੈਲੈਕਚੁਅਲ, ਤੇ ਮੋਰਲ ਹੁੰਦਾ ਜੀ ਨੈਤਿਕਤਾ ਦੇ ਆਧਾਰ ਦੇ ਉੱਤੇ। ਜੀ ਜੀ। ਸੋ ਫਿਰ ਉਹਨੇ ਅਪੀਲ ਕੀਤੀ ਹੈ ਜੀ BIA ਦੇ ਡਿਸੀਜਨ ਨੇ, ਤਾਂ ਹੀ ਇੱਥੇ ਤੱਕ ਗੱਲ ਪਹੁੰਚੀ ਆ। ਕੀ ਕਹਿੰਦਾ ਜੀ ਫਿਰ? ਜੀ ਸੋ ਤੁਸੀਂ ਇਹ ਦੇਖੋ ਕਿ ਇਹਦਾ ਹੁਣ ਹੋ ਗਿਆ ਕੇਸ ਟੈਕਨੀਕਲ, ਹੈ ਨਾ। ਇਹਨੇ ਪ੍ਰੈਜ਼ੈਂਟ ਜੀ। ਕੀਤਾ, ਇਹਨੇ ਮੁੱਦੇ ਜਿਹੜੇ ਆਪਣੇ ਪ੍ਰੈਜ਼ੈਂਟ ਕੀਤੇ। ਹੂੰ। ਜਦੋਂ ਹੁਣ ਪਹਿਲੀ ਗੱਲ ਤਾਂ ਤੁਹਾਡਾ ਜਦੋਂ ਟੈਕਨੀਕਲ ਕੇਸ ਆ ਗਿਆ, ਹੈ ਨਾ, ਹੁਣ ਕੀ ਹੈ ਕਿ ਕਾਫੀ ਜਿੱਦਾਂ ਹੁਣ ਕਮਿਊਨਿਟੀ ਦੇ ਕੇਸ ਆਏ ਪੰਜਾਬੀ ਰੇਡੀਓ ਤੋਂ ਦੇਖਿਆ ਸਾਰਾ, ਜਿਹੜੇ ਪੈਰਾਲੀਗਲ ਜਦੋਂ ਸਾਲ ਪਹਿਲਾਂ ਗੱਲ ਕਰ ਰਹੇ ਸੀ ਉਦੋਂ ਵੀ ਗਲਤੀਆਂ ਕਰ ਰਿਹਾ, ਉਹ ਅੱਜ ਵੀ ਗਲਤੀਆਂ ਕਰ ਰਹੇ ਆ। ਉਦੋਂ ਵੀ ਲੋਕ ਉਹਨਾਂ ਕੋਲ ਜਾ ਕੇ ਬੇਵਕੂਫ ਬਣ ਰਹੇ ਸੀਗੇ, ਅੱਜ ਵੀ ਜਾ ਕੇ ਬੇਵਕੂਫ ਬਣ ਰਹੇ ਆ। ਸੋ ਬੇਵਕੂਫ ਕਿਉਂ ਬਣ ਰਹੇ ਆ? ਕਿਉਂਕਿ ਇੰਨੀ ਹੁਣ ਜਿਹੜੀ ਕਿ BIA ਨੇ ਕੀ ਕਹਿਣਾ, ਸਰਕਿਟ ਕੋਰਟ ਨੇ ਕੀ ਕਹਿਣਾ, ਇਹ ਡਿਸੀਜਨ ਕੀ ਕੀਤਾ, ਉਹਨਾਂ ਨੇ ਉਹ ਕਦੀ ਵੀ ਪੜ੍ਹਨੇ ਨਹੀਂ ਹੈਗੇ। ਉਹਨਾਂ ਨੇ ਉਹੀ ਕਹਾਣੀਆਂ ਲਾਣੀਆਂ ਜਿਹੜੀਆਂ ਉਹ 10 ਸਾਲ, 15 ਸਾਲ, 20 ਸਾਲ ਪਹਿਲਾਂ ਲਾ ਰਹੇ ਸੀਗੇ। ਉਹ ਤੋਂ ਜ਼ਿਆਦਾ ਉਹ ਤੁਹਾਡੇ ਲਈ ਕੁਛ ਨਹੀਂ ਕਰ ਸਕਦੇ ਆ। ਕਾਫੀ ਸਾਰੇ ਲੋਕੀ ਅੱਜ ਦੀ ਡੇਟ 'ਚ ਵੀ ਬੈਠੇ ਹੋਏ ਆ, ਸੈਕਰਾਮੈਂਟੋ, ਇੱਧਰ ਉੱਧਰ, ਨਾਮ ਨਹੀਂ ਮੈਂ ਲਊਂਗਾ, ਪਰ ਇਹ ਸੇਮ ਰਿਪੀਟ ਕਾਮਨ ਉਹੀ ਜਿਹੜੇ ਕੇਸ ਆ, ਮੇਰਾ ਫਲਾਣੇ ਬੰਦੇ ਨੇ ਏਦਾਂ ਕਰਤਾ। ਮੈਂ ਕਿਹਾ ਤੂੰ ਪੁੱਛਿਆ ਸੀ ਵਕੀਲ ਆ? ਨਹੀਂ ਪੁੱਛਿਆ ਤਾਂ ਨਹੀਂ ਸੀਗਾ, ਪਰ ਲੱਗਦਾ ਸੀਗਾ ਉਹਦਾ ਦਫ਼ਤਰ ਬਹੁਤ ਵੱਡਾ ਸੀਗਾ, ਲੋਕੀ ਬਹੁਤ ਬਾਹਰ ਬੈਠੇ ਸੀ। ਉਹਨਾਂ ਨੇ ਅੱਗੋਂ ਕੀ ਕੀਤਾ ਹੁੰਦਾ ਕਿ ਉਹਨਾਂ ਨੇ ਨਾ ਅੱਗੋਂ ਦੀ, ਆਪ ਉਹ ਵਕੀਲ ਨਹੀਂ ਹੁੰਦੇ, ਉਹਨਾਂ ਨੇ ਅੱਗੋਂ ਦੀ ਜਿਹੜੇ ਵਕੀਲ ਆ ਇੱਥੇ ਅਮਰੀਕਨ ਲਾਇਰ ਆ, ਉਹਨਾਂ ਨੂੰ ਭਾੜੇ ਤੇ ਰੱਖਿਆ, ਅੱਗੇ ਕਮਿਸ਼ਨ ਜੇ ਆਪਣਾ ਸੈੱਟ ਕਰਦੇ ਆ, ਵਿੱਚ ਆਪ ਪੈਸੇ ਲੈਂਦੇ ਆ। ਫਿਰ ਜਿਹੜਾ ਅੱਗੇ ਵਕੀਲ ਆ ਉਹ ਮਿਲਦਾ ਨਹੀਂ, ਉਹਦਾ ਕੋਈ ਇੰਟਰਸਟ ਨਹੀਂ, ਕਿਉਂਕਿ ਉਹਨੂੰ ਪੈਸੇ ਪੂਰੇ ਨਹੀਂ ਮਿਲਦੇ। ਉਹ ਕਹਿੰਦਾ ਮੈਂ ਕਿਉਂ ਕਰਾਂ ਉਹਦੀ ਕਿਹੜਾ। ਸੋ ਇਦਾਂ ਕਰਕੇ ਅੱਜ ਦੀ ਡੇਟ ਦੇ ਵਿੱਚ ਵੀ ਸਾਡੇ ਜਿਹੜੇ ਪੰਜਾਬੀਆਂ ਦੇ ਆ ਜਿਹੜੇ ਲੋਕ ਬੈਠੇ ਆ ਵਿੱਚ, ਮਿਡਲਮੈਨ ਕਹਿ ਲਓ ਉਹਨੂੰ, ਹੋਰ ਕੁਝ ਨਹੀਂ ਕਰ ਸਕਦੇ ਤੁਹਾਡੇ ਲਈ। ਕੋਈ ਕੋਰਟ ਨਹੀਂ ਜਾ ਸਕਦੇ, ਕੋਈ ਅਸਾਈਲਮ ਆਫਿਸ ਨਹੀਂ ਜਾ ਸਕਦੇ। ਸੋ ਹੁਣ ਦੇਖਣ ਵਾਲੀ ਚੀਜ਼ ਇਹ ਹੈ ਕਿ ਇਹ ਬੰਦੇ ਨੇ ਸਾਲ ਬਾਅਦ ਇਹਨੇ ਕੇਸ ਲਾਇਆ ਨੇ 4 ਸਾਲ ਬਾਅਦ ਸੀਗਾ। ਇਹਦਾ ਕਿੰਨਾ ਔਖਾ ਕੇਸ ਹੋ ਗਿਆ ਦੇਖ ਲਓ, ਕਿ ਉਹ ਕਹਿੰਦਾ ਕਿ ਤੂੰ ਤਾਂ ਡੈਡਲਾਈਨ ਹੀ ਨਹੀਂ ਮੀਟ ਕਰਦਾ, ਤੇਰੀ ਤਾਂ ਕਨਵਿਕਸ਼ਨ ਵੀ ਹੋ ਗਈ, ਤੇਰੇ ਤੇ ਤਾਂ ਜ਼ੁਲਮ ਵੀ ਹੋ ਗਿਆ ਨਾ। ਹੁਣ ਇਦਾਂ ਦਾ ਕੇਸ ਆ, ਨਾਰਮਲੀ ਕਿਸੇ ਵਕੀਲ ਕੋ ਵੀ ਆਉਂਦੇ, ਉਹ ਕਹਿੰਦਾ ਕਿ ਨਹੀਂ ਮੈਂ ਇਸ ਕੇਸ ਨੂੰ ਜਿੱਤ ਨਹੀਂ ਸਕਦਾ, ਤੇਰੀ ਤਾਂ ਗੇਮ ਜਿਹੜੀ ਆ ਆਲਰੇਡੀ ਉਹ ਓਵਰ ਹੈ, ਹਨਾ। ਇਹਦੇ ਹੁਣ ਵਕੀਲਾਂ ਨੇ ਵਧੀਆ ਇੱਕ ਸਟ੍ਰੈਟਜੀ ਬਣਾਈ। ਇਹਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋਲ ਗਏ, ਇਹਦੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਮੂਹਰੇ ਜਾ ਕੇ ਇਹਨੇ ਇਹ ਆਰਗੂ ਕੀਤਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਜਿਹੜੀ 1 ਸਾਲ ਦੀ ਡੈਡਲਾਈਨ ਦਾ ਜਿਹੜਾ ਲਾਅ ਸੀਗਾ, ਐਕਸੈਪਸ਼ਨ ਸੀਗੀ, ਉਹਨੂੰ ਗਲਤ ਤਰੀਕੇ ਨਾਲ ਇੰਟਰਪ੍ਰੇਟ ਕੀਤਾ। ਦੂਜੀ ਗੱਲ ਇਹਨੇ ਇਹ ਕਹੀ ਕਿ ਜਿਹੜਾ ਪਾਰਟਿਕੂਲਰ ਸੀਰੀਅਸ ਕ੍ਰਾਈਮ ਸੀਗਾ, ਇਮੀਗ੍ਰੇਸ਼ਨ ਜੱਜ ਨੇ ਉਹ ਵੀ ਓਵਰਲੁੱਕ ਕਰਤਾ। ਉਹਨੇ ਇਹ ਨਹੀਂ ਦੇਖਿਆ ਕਿ ਇਹ ਪਾਰਟਿਕੂਲਰ ਸੀਰੀਅਸ ਕ੍ਰਾਈਮ ਹੈਗਾ ਪ੍ਰਾਪਰਟੀ ਦੇ ਅਗੇਂਸਟ ਹੈਗਾ, ਕਿ ਇਹ ਪਾਰਟਿਕੂਲਰ ਸੀਰੀਅਸ ਕ੍ਰਾਈਮ ਜਿਹੜਾ ਹੈਗਾ ਪਰਸਨ ਦੇ ਅਗੇਂਸਟ ਹੈਗਾ। ਤੀਜੀ ਗੱਲ ਉਹਨੇ ਜਿਹੜੀ ਕੈਟ ਰਿਲੀਫ ਵਾਲੀ ਸੀਗੀ ਕਿ ਸਾਨੂੰ ਨਹੀਂ ਲੱਗਦਾ ਕਿ ਤੂੰ ਜਾ ਸਕਦਾ, ਉਹਨੇ ਇਹ ਕਿਹਾ ਕਿ ਜਿਹੜਾ ਆਪਣਾ ਹਿਊਮਨ ਰਾਈਟਸ ਲਾਇਰ ਜਿਹੜਾ ਸੀਗਾ ਉਹਨੂੰ ਇਨਵੋਲਵ ਕੀਤਾ ਸੀਗਾ,
ਉਹਦੀ ਡੈਕਲੇਰੇਸ਼ਨ ਨੂੰ ਵੀ ਇਹਨੇ ਓਵਰਲੁੱਕ ਕਰਤਾ, ਤਾਂ ਕਰਕੇ ਜਿਹੜਾ ਕੈਟ ਰਿਲੀਫ ਉਹਦਾ ਵੀ ਡਿਨਾਇਲ ਗਲਤ ਆ। ਸੋ ਉਹਨੇ ਤਿੰਨੋਂ ਜਿਹੜੀ ਚੀਜ਼ਾਂ ਚੈਲੰਜ ਕਰਤੀਆਂ। ਪਹਿਲਾਂ ਇਹਨੇ ਚੈਲੰਜ ਇਹ ਕੀਤਾ ਕਿ ਸਾਲਮ ਦੇ ਖਿਲਾਫ ਇਹਨੇ ਇਹ ਕਿਹਾ ਕਿ ਜਿਹੜਾ 1 ਈਅਰ ਵਾਲਾ ਸਟੈਂਡਰਡ ਸੀਗਾ ਕੋਰਟ ਨੇ ਗਲਤ ਅਪਲਾਈ ਕੀਤਾ। ਕਹਿਣ ਦਾ ਮਤਲਬ ਕਿ ਇਹਦਾ ਵਕੀਲ ਬੋਰਡ ਆਫ ਇਮੀਗ੍ਰੇਸ਼ਨ ਨੂੰ ਇਹ ਸਮਝਾ ਰਿਹਾ ਕਿ ਇਮੀਗ੍ਰੇਸ਼ਨ ਜੱਜ ਨੂੰ ਲਾਅ ਸਹੀ ਤਰੀਕੇ ਨਾਲ ਪੜ੍ਹਨਾ ਨਹੀਂ ਆਇਆ। ਦੂਜੀ ਗੱਲ ਇਹ ਹੋ ਗਈ ਕਿ ਜਿਹੜਾ ਪਾਰਟਿਕੂਲਰ ਸੀਰੀਅਸ ਕ੍ਰਾਈਮ ਸੀਗਾ, ਉਹਨੇ ਇਹ ਕਿਹਾ ਕਿ ਜਿਹੜਾ ਜੱਜ ਸੀਗਾ ਉਹਨੇ ਪਾਰਟਿਕੂਲਰ ਸੀਰੀਅਸ ਕ੍ਰਾਈਮ ਦੀ ਡੈਫੀਨੇਸ਼ਨ ਨਹੀਂ ਉਹਨੂੰ ਪਤਾ, ਉਹਨੇ ਉਹ ਵੀ ਗਲਤ ਅਪਲਾਈ ਕਰਤਾ। ਇਹ ਪਾਰਟਿਕੂਲਰ ਸੀਰੀਅਸ ਕ੍ਰਾਈਮ ਜਿਹੜਾ ਸੀਗਾ ਇਹ ਪਰਸਨ ਦੇ ਖਿਲਾਫ ਨਹੀਂ ਸੀਗਾ, ਇਹ ਪ੍ਰਾਪਰਟੀ ਦੇ ਖਿਲਾਫ ਹੀ ਹੋਣਾ ਚਾਹੀਦਾ। ਤੇ ਤੀਜੀ ਗੱਲ ਉਹਨੇ ਕੈਟ ਰਿਲੀਫ ਦੇ ਖਿਲਾਫ ਇਹ ਕਹਿਤੀ ਕਿ ਜਿਹੜਾ ਮੈਂ ਆਪਣਾ ਹਿਊਮਨ ਰਾਈਟਸ ਲਾਇਰ ਪਾਇਆ ਸੀਗਾ ਉਹਦੇ ਜਿਹੜੇ ਬਿਆਨ ਸੀਗੇ, ਜਿਹੜੀ ਉਹਦੀ ਐਫੀਡੇਵਿਟ ਸੀਗਾ, ਉਹਨੂੰ ਤੁਸੀਂ ਜ਼ਿਆਦਾ ਵੇਟ ਦੇਣਾ ਚਾਹੀਦਾ ਸੀਗਾ। ਸੋ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਜਿਹੜੀ ਇਹਦੀ ਅਪੀਲ ਸੀਗੀ ਉਹ ਡਿਸਮਿਸ ਕਰਤੀ। ਉਹਨੇ ਜਿਹੜਾ ਇਮੀਗ੍ਰੇਸ਼ਨ ਜੱਜ ਨਾਲ ਹਰੇਕ ਕਾਊਂਟ ਤੇ ਐਗਰੀ ਕਰ ਗਿਆ ਕਿ ਇਮੀਗ੍ਰੇਸ਼ਨ ਜੱਜ ਹਰੇਕ ਜਗ੍ਹਾ ਸਹੀ ਹੈ। ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹ ਕਿਹਾ ਕਿ ਜਿਹੜੀ ਇਹਦੀ ਅਰੈਸਟ ਸੀਗੀ ਉਹਦੇ ਕਰਕੇ ਜਿਹੜੇ ਇਹਦੇ ਹਾਲਾਤ ਬਦਲੇ ਆ, ਉਹ ਆਪਾਂ ਐਕਸਟਰਾਆਰਡੀਨਰੀ ਸਰਕਮਸਟੈਂਸ ਉਹਨੂੰ ਨਹੀਂ ਕਹਿ ਸਕਦੇ, ਕਿਉਂਕਿ ਇਹ ਇਹਦੇ ਖੁਦ ਦਾ ਹੀ ਕੀਤਾ ਕਰਾਇਆ ਸੀਗਾ। ਸੋ ਬੋਰਡ ਆਫ ਇਮੀਗ੍ਰੇਸ਼ਨ ਨੇ ਵੀ ਇਹ ਕਿਹਾ ਕਿ ਜਿਹੜਾ ਬਰਡਨ ਆਫ ਪ੍ਰੂਫ ਹੈਗਾ ਕਿ ਸਰਕਮਸਟੈਂਸ ਇਹਨੇ ਆਪ ਨਹੀਂ ਕ੍ਰੀਏਟ ਕੀਤੇ ਸੀਗੇ, ਇਹ ਇਹਦੇ ਉੱਤੇ ਰੈਸਟ ਕਰਦਾ। ਪਰ ਸਾਨੂੰ ਇਦਾਂ ਲੱਗਦਾ ਕਿ ਇਹਨੇ ਜਿਹੜੇ ਹਾਲਾਤ ਆ ਇਹਨੇ ਆਪਣੇ ਆਪ ਹੀ ਕ੍ਰੀਏਟ ਕੀਤੇ ਸੀਗੇ। ਸੋ ਕਿਉਂਕਿ ਤੇ ਉਹਨੇ ਬੇਸਿਕਲੀ ਇਹ ਕਿਹਾ ਕਿ ਜਿਹੜਾ ਇਹ ਬੰਦਾ ਸੀਗਾ ਇਹਨੇ ਇਮੀਗ੍ਰੇਸ਼ਨ ਜੱਜ ਦਾ ਜਿਹੜਾ ਡਿਸੀਜਨ ਸੀਗਾ ਉਹਨੂੰ ਮੀਨਿੰਗਫੁਲੀ ਚੈਲੰਜ ਨਹੀਂ ਕੀਤਾ। ਤੇ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕਾਫੀ ਜ਼ਿਆਦਾ ਇਹਦਾ ਜਿਹੜਾ ਕੇਸ ਸੀਗਾ, ਕਨਵਿਕਸ਼ਨ ਸੀਗੀ, ਉਹਨੂੰ ਦੇਖਿਆ। ਉਹਨੇ ਇਹ ਦੇਖਿਆ ਕਿ ਕਿੰਨੇ ਲੋਕ ਸੀਗੇ, ਕਿੰਨੇ ਲੋਕਾਂ ਦੀ ਆਇਡੈਂਟੀਟੀ ਵੈਲਿਊ ਕਿੰਨੀ ਚੋਰੀ ਹੋਈ, ਪੈਸਾ ਕਿੰਨਾ ਚੋਰੀ ਹੋ ਗਿਆ। ਤੇ ਇਸ ਕਰਕੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਬਿਲਕੁਲ ਸਹੀ ਜਿਹੜਾ ਲੀਗਲ ਸਟੈਂਡਰਡ ਆ ਉਹ ਅਪਲਾਈ ਕੀਤਾ। ਤੇ ਫਾਈਨਲੀ ਉਹਨੇ ਕੈਟ ਰਿਲੀਫ ਦੇ ਵੀ ਵਿੱਚ ਇਹੀ ਕਿਹਾ ਕਿ ਕਿਉਂਕਿ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੇ ਡਿਸੀਜਨ ਦੇ ਵਿੱਚ ਇਸ ਚੀਜ਼ ਬਾਰੇ ਮੈਂਸ਼ਨ ਕੀਤਾ ਗਿਆ ਕਿ ਇਦਾਂ ਦੀ ਰਿਪੋਰਟ ਇੱਕ ਹੈਗੀ ਆ, ਸੋ ਆਪਾਂ ਇਹ ਅਸਿਊਮ ਕਰਦੇ ਹਾਂ ਕਿ ਜੱਜ ਨੇ ਜਿਹੜਾ ਇਹਦਾ ਡਿਸੀਜਨ ਆ ਉਹ ਦੇਖਿਆ ਹੋਊਗਾ। ਠੀਕ ਹੈ। ਸੋ ਠੀਕ ਆ। ਫਿਰ ਇਸ ਤੋਂ ਬਾਅਦ ਦੇ ਵਿੱਚ ਆਬਵੀਅਸਲੀ ਇਹਨੂੰ ਨਹੀਂ ਮਿਲਿਆ, ਇਹਦੇ ਲਈ ਗੁੱਡ ਨਿਊਜ਼ ਨਹੀਂ ਸੀਗੀ। ਸੋ ਇਸ ਸੈਕੰਡ ਸਰਕਟ ਦੇ ਵਿੱਚ ਫਿਰ ਇਹ ਗਿਆ ਜੀ ਕੇਸ। ਜੀ ਬਿਲਕੁਲ। ਸੋ ਫਿਰ ਇੰਟਰਸਟਿੰਗ ਹੋ ਗਈ ਗੱਲ ਹੋਰ ਅੱਗੇ। ਹਾਂਜੀ, ਸੋ ਹੁਣ ਦੇਖੋ ਕਿ ਕੀ ਹੋਇਆ ਕਿ ਥੱਲੇ ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਨਹੀਂ ਆਹ ਲਾਅ ਐਪਲੀਕੇਬਲ ਲੱਗਦਾ ਹੈ ਨਾ। ਸੋ ਉੱਥੇ ਵੀ ਵਕੀਲ ਸੀਗਾ ਇਹਦਾ, ਸਰਕਾਰੀ ਵਕੀਲ ਸੀਗਾ, ਉਹਨਾਂ ਨੇ ਕਿਹਾ ਕਿ ਨਹੀਂ ਲਾਅ ਇਦਾਂ ਲਿਖਿਆ। ਹੁਣ ਆਹ ਦੇਖੋ ਕਹਿਣ ਨੂੰ ਕਿੰਨੀ ਛੋਟੀ ਚੀਜ਼ ਹੈ ਕਿ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਪਰ ਦੇਖ ਲਓ ਅੱਜ ਤੱਕ ਇਸ ਚੀਜ਼ ਤੇ ਮੁੱਦਾ ਇੰਨੇ ਜੇ 2 ਅੱਖਰਾਂ ਦੇ 3 ਅੱਖਰਾਂ ਦੇ ਉੱਤੇ ਅੱਜ ਤੱਕ ਬਹਿਸ ਹੋ ਰਹੀ ਹੈ, ਤੇ ਆਉਣ ਵਾਲੇ 20 ਸਾਲ ਵੀ ਬਹਿਸ ਹੋਗੀ ਕਿ ਕਿਹੜਾ ਕ੍ਰਾਈਮ ਪਾਰਟਿਕੂਲਰ ਸੀਰੀਅਸ ਹੈਗਾ ਕਿ ਨਹੀਂ ਹੈਗਾ। ਕਿਉਂਕਿ ਜਿਹੜਾ ਯੂਐਸ ਦਾ ਲੀਗਲ ਸਿਸਟਮ ਹੈਗਾ ਇਹ ਕੋਈ ਫਰਾਂਸ ਜਾਂ ਉਹ ਸਿਵਲ ਲਾਅ ਕੰਟਰੀ ਨਹੀਂ ਹੈਗਾ ਜਿੱਥੇ ਕਿ ਆਲਰੇਡੀ ਸਾਰਾ ਕੁਝ ਲਿਖ ਕੇ ਦੱਸਿਆ ਗਿਆ ਹੈਗਾ। ਇਹ ਕਾਮਨ ਲਾਅ ਸਿਸਟਮ ਹੈਗਾ। ਕਾਮਨ ਲਾਅ ਸਿਸਟਮ ਦੀ ਜਿਹੜੀ ਬਿਊਟੀ ਉਹ ਇਹੀ ਹੁੰਦੀ ਹੈ ਕਿ ਉਹਨਾਂ ਨੇ ਇੱਕ ਓਪਨ ਐਂਡਡ ਛੱਡਿਆ ਹੁੰਦਾ ਕਿ ਉਹਨੂੰ ਇਵੋਲਵ ਕੀਤਾ ਜਾਵੇ, ਸਮੇਂ ਦੇ ਨਾਲ ਐਡਜਸਟ ਕੀਤਾ ਜਾਵੇ, ਜੱਜ ਉਹਨੂੰ ਡਿਫਾਈਨ ਕਰੇ, ਕਾਂਗਰਸ ਉਹਨੂੰ ਐਕਸਪੈਂਡ ਕਰੇ। ਸੋ ਜਿਹੜਾ ਜਦੋਂ ਇਹ ਸੈਕੰਡ ਸਰਕਟ ਦੇ ਕੋਲ ਪਹੁੰਚ ਗਿਆ, ਹੁਣ ਸੈਕੰਡ ਸਰਕਟ ਪਹਿਲਾਂ ਹੈਗਾ, ਸਭ ਤੋਂ ਪਹਿਲੀ ਚੀਜ਼ ਹੈਗੀ ਸਟੈਂਡਰਡ ਆਫ ਰਿਵਿਊ ਕਿ ਕਿਹੜੇ ਸਟੈਂਡਰਡ ਆਫ ਰਿਵਿਊ ਜਿਹੜੇ ਸਰਕਟ ਕੋਰਟ ਆ ਉਹ ਅਪਲਾਈ ਕਰੋਗੇ। ਸੋ ਸੈਕੰਡ ਸਰਕਟ ਕਹਿੰਦਾ ਕਿ ਸਾਡੇ ਕੋਲ ਪਾਵਰ ਆ ਕਿ ਜਿਹੜੇ ਵੀ ਕੁਐਸਚਨ ਆਫ ਲਾਅ ਹੈਗੇ ਕਿ ਮਤਲਬ ਜਿਹੜੇ ਲੀਗਲ ਮੁੱਦੇ ਜਿਹੜੇ ਉੱਠਦੇ ਆ ਉਹਨੂੰ ਆਪਾਂ ਸਿੱਧੇ ਔਨ ਆਰ ਓਨ ਆਪਾਂ ਬ੍ਰਾਂਡ ਨਿਊ ਨਵੇਂ ਸਿਰੇ ਤੋਂ ਆਪਾਂ ਉਹਨੂੰ ਅਪਲਾਈ ਕਰ ਸਕਦੇ ਹਾਂ। ਤੇ ਇਹਦੇ ਕਿਉਂਕਿ ਇਸ ਕੇਸ ਦੇ ਵਿੱਚ ਕਾਫੀ ਜ਼ਿਆਦਾ ਕੁਐਸਚਨ ਆਫ ਲਾਅ ਜਿਹੜੇ ਸੀਗੇ ਉਹ ਇਨਵੋਲਵ ਸੀਗੇ, ਤਾਂ ਕਰਕੇ ਸਾਨੂੰ ਪੂਰਾ ਹੱਕ ਆ ਉਹ ਜਿਹੜੇ ਸਾਰੇ ਕੁਐਸਚਨ ਆਫ ਲਾਅ ਜਿਹੜੇ ਆ ਸੁਣਨ ਦਾ। ਤੇ ਦੂਜਾ ਫਿਰ ਉਹ ਆ ਗਿਆ ਕਿ ਜੱਜ ਨੇ ਜਾਂ ਏਜੰਸੀ ਨੇ ਕੋਈ ਗਲਤ ਡਿਸੀਜਨ ਤੇ ਨਹੀਂ ਲਿਆ। ਉਹ ਕਹਿੰਦੇ ਕਿ ਜਿਹੜੇ ਫੈਕਟ ਹੈਗੇ ਕਿ ਫੈਕਟ ਜਿਹੜੇ ਹੁੰਦੇ ਕਿ ਬੰਦੇ ਨਾਲ ਫੈਕਟ ਹੁੰਦਾ ਕਿ ਬੰਦੇ ਦੇ ਜਿਹੜੇ ਕੇਸ ਦੇ ਰਿਲੇਟਡ ਜਿਹੜੀ ਇਨਫੋਰਮੇਸ਼ਨ ਆ ਉਹ ਕਹਿੰਦੇ ਕਿ ਉਹ ਨਹੀਂ ਆਪਾਂ ਸੁਣ ਸਕਦੇ, ਪਰ ਜਿਹੜੇ ਕੁਐਸਚਨ ਆਫ ਜਿਹੜੇ ਲਾਅ ਹੈਗੇ ਉਹਨੂੰ ਆਪਾਂ ਦੇਖ ਸਕਦੇ ਹਾਂ। ਤੇ ਦੂਜੀ ਚੀਜ਼ ਆਪਾਂ ਇਹ ਦੇਖ ਸਕਦੇ ਹਾਂ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਜਾਂ ਇਮੀਗ੍ਰੇਸ਼ਨ ਜੱਜ ਨੇ ਕੀ ਸਹੀ ਰੀਜ਼ਨਿੰਗ ਦਿੱਤੀ ਹੈ ਕਿ ਨਹੀਂ ਦਿੱਤੀ ਹੈ। ਤੇ ਇਸ ਬੇਸ ਤੇ ਉਹ ਕਹਿੰਦੇ ਕਿ ਸਾਡੇ ਕੋਲ ਜਿਹੜਾ ਹੈਗਾ ਉਹ ਜੂਰਿਸਡਿਕਸ਼ਨ ਸਾਡੇ ਕੋਲ ਆਲਰੇਡੀ ਹੈਗਾ, ਤੇ ਜਿਹੜਾ ਕੇਸ ਆ ਸਾਡੇ ਮੂਹਰੇ ਪ੍ਰੋਪਰ ਤਰੀਕੇ ਨਾਲ ਆਇਆ। ਇਸ ਲਈ ਇਹਦੀ ਜਿਹੜੀ PFR ਸੀਗੀ, ਪਟੀਸ਼ਨ ਫॉर ਰਿਵਿਊ ਸੀਗੀ, ਉਹਨੂੰ ਇਹਨਾਂ ਨੇ ਅਪਰੂਵ ਕੀਤਾ। ਤੇ ਹੁਣ ਇਹ ਕਹਿੰਦੇ ਕਿ ਆਪਾਂ ਤੁਹਾਡੀ ਜਿਹੜੀ ਕੇਸ ਬਾਰੇ ਆ ਉਹ ਸੁਣਵਾਈ ਕਰਾਂਗੇ। ਤੇ ਹੁਣ ਅੱਗੇ ਜਿਹੜੀ ਇਹਨਾਂ ਦੀ ਆ ਉਹ ਬਹਿਸ ਹੋ ਗਈ ਜਿਹਦੇ ਵਿੱਚ ਕਿ ਸਰਕਾਰ ਆਪਣਾ ਪੱਖ ਪੇਸ਼ ਕਰੂਗੀ ਤੇ ਜਿਹੜਾ ਬੰਦਾ ਉਹ ਆਪਣਾ ਪੱਖ ਪੇਸ਼ ਕਰੂਗਾ। ਠੀਕ ਹੈ ਜੀ। ਸੋ ਹੁਣ ਸਰਕਾਰ ਨੇ ਫਿਰ ਕੀ ਆਰਗੂਮੈਂਟ ਜਿਹੜੇ ਜੀ ਦਿੱਤੇ ਇਸ ਸੈਕੰਡ ਸਰਕਟ ਦੇ ਇਸ ਕੇਸ ਦੇ ਵਿੱਚ? ਸੋ ਸਰਕਾਰ ਪਹਿਲੀ ਗੱਲ ਤਾਂ ਉਹ ਥੋੜਾ ਬਹੁਤਾ ਮੰਨ ਗਈ ਕਿ ਜਿਹੜਾ
ਸਰਕਾਰ ਇਹ ਮੰਨ ਗਈ ਕਿ ਜਿਹੜਾ ਇਹਦਾ ਕੈਟ ਰਿਲੀਫ ਸੀਗਾ, ਉਹਦੇ ਬਾਰੇ ਇਹਨੇ ਮੀਨਿੰਗਫੁਲੀ ਚੈਲੰਜ ਇਹਨੇ ਰੇਜ਼ ਕਰਤਾ ਕਿ ਮੇਰੀ ਡੈਕਲੇਰੇਸ਼ਨ ਹੀ ਪੜ੍ਹੀ, ਪਰ ਜਿਹੜੇ ਬਾਕੀ ਇਹਦੇ 2 ਗਰਾਊਂਡ ਸੀਗੀਆਂ ਅਸਾਲਮ ਵਾਲੀ ਤੇ ਵਿਦਹੋਲਡਿੰਗ ਵਾਲੀ, ਉਹ ਇਹ ਕਹਿੰਦੇ ਕਿ ਇਹ ਬੰਦੇ ਨੇ ਪ੍ਰੋਪਰਲੀ ਜਿਹੜਾ ਉਹਨੂੰ ਚੈਲੰਜ ਨਹੀਂ ਕੀਤਾ, ਮੀਨਿੰਗਫੁਲੀ ਚੈਲੰਜ ਨਹੀਂ ਕੀਤਾ। ਪਿਛਲੀ ਵਾਰੀ ਵੀ ਆਪਾਂ ਜਦੋਂ ਦੱਸਿਆ ਸੀਗਾ ਕਿ ਐਗਜ਼ੌਸਸ਼ਨ ਡਾਕਟਰੀਨ ਆਪਾਂ ਡਿਸਕਸ ਕੀਤੀ ਸੀਗੀ, ਇਸ ਕੇਸ ਤੇ ਵੀ ਉਹੀ ਲਾਗੂ ਹੈ। ਇਹ ਬੰਦੇ ਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਜਾਂ ਜੱਜ ਮੋਰੇ ਮੀਨਿੰਗਫੁਲੀ ਚੈਲੰਜ ਨਹੀਂ ਕੀਤਾ, ਇਸ ਲਈ ਇਹਨੂੰ ਇਹ ਗੱਲ ਸੁਣਨ ਦਾ ਜਿਹੜਾ ਮੌਕਾ ਨਹੀਂ ਦੇਣਾ ਚਾਹੀਦਾ। ਸੋ ਦੇਖੋ, ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਕਈ ਵਾਰੀ ਕੀ ਹੁੰਦਾ ਕਿ ਵਕੀਲ ਜਿਹੜਾ ਹੈਗਾ ਉਹ ਉਹਦੀ ਟੈਕਨੀਕੈਲਿਟੀ ਤੇ ਚੱਲ ਜਾਂਦੇ ਕਿ ਕੀ ਇਹਨੇ ਮੀਨਿੰਗਫੁਲੀ ਜਿਹੜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਆਰਗੂਮੈਂਟ ਪ੍ਰੈਜ਼ੈਂਟ ਵੀ ਕੀਤੇ ਆ ਕਿ ਨਹੀਂ ਕੀਤੇ ਆ। ਤੇ ਉਹ ਬੇਸਿਕਲੀ ਇਹ ਕਹਿੰਦੇ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਦੀ ਡਿਸਕ੍ਰੈਸ਼ਨ ਸੀਗੀ, ਜਿਹੜਾ ਜੱਜ ਕਹਿੰਦਾ ਕਿ ਮੇਰੀ ਡਿਸਕ੍ਰੈਸ਼ਨ ਆ, ਮੈਂ ਯੂਜ਼ ਕਰਨੀ ਹੈ ਕਿ ਨਹੀਂ ਕਰਨੀ, ਉਹ ਕਹਿੰਦੇ ਕਿ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਚੈਲੰਜ ਨਹੀਂ ਕੀਤਾ ਥੱਲੇ ਇਮੀਗ੍ਰੇਸ਼ਨ ਕੋਰਟ ਤੇ ਹੁਣ ਇਮੀਗ੍ਰੇਸ਼ਨ ਜਿਹੜਾ ਨੈਸ਼ਨੈਲਿਟੀ ਐਕਟ ਹੈਗਾ, ਉਹ ਆਪਾਂ ਡਾਕਟਰੀਨ ਆਫ ਐਗਜ਼ੌਸਸ਼ਨ ਕੀ ਹੈਗੀ ਆ, ਉਹ ਇਹ ਹੈਗੀ ਆ ਕਿ ਤੁਸੀਂ ਤੁਸੀਂ ਉਹੀ ਮੁੱਦਿਆਂ ਤੇ ਅਪੀਲ ਕਰ ਸਕਦੇ ਹੋ ਜਿਹਨੂੰ ਤੁਸੀਂ ਥੱਲੇ ਚੈਲੰਜ ਕੀਤਾ। ਸੋ ਜਿਹੜੀਆਂ ਚੀਜ਼ਾਂ ਤੁਸੀਂ ਇਮੀਗ੍ਰੇਸ਼ਨ ਜੱਜ ਦੀਆਂ ਚੈਲੰਜ ਕੀਤੀਆਂ, ਉਹਨੂੰ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਚੈਲੰਜ ਕਰ ਸਕਦੇ ਹੋ। ਜਿਹੜੀ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਚੈਲੰਜ ਕੀਤੀਆਂ, ਮੁੱਦੇ ਪ੍ਰੈਜ਼ੈਂਟ ਕੀਤੇ, ਉਹਨੂੰ ਹੀ ਤੁਸੀਂ ਸਿਰਫ ਜਿਹੜਾ ਹੈਗਾ ਸੈਕੰਡ ਸਰਕਟ ਮੋਰੇ ਚੈਲੰਜ ਕਰ ਸਕਦੇ ਹੋ। ਸੋ ਹੁਣ ਪਹਿਲੀ ਫਾਈਟ ਤਾਂ ਇਹਨਾਂ ਦੀ ਇਹ ਹੋ ਰਹੀ ਹੈ ਕਿ ਕਿਹੜੀ ਚੀਜ਼ ਨੂੰ ਸੈਕੰਡ ਸਰਕਟ ਨੂੰ ਸੁਣਨਾ ਚਾਹੀਦਾ ਤੇ ਕਿਹੜੀ ਚੀਜ਼ ਸੈਕੰਡ ਸਰਕਟ ਨੂੰ ਨਹੀਂ ਸੁਣਨੀ ਚਾਹੀਦੀ ਹੈ। ਸੋ ਸੈਕੰਡ ਸਰਕਟ ਹੁਣ ਹਰੇਕ ਸਰਕਟ, ਆਪਾਂ ਜਿਹੜਾ 4th ਸਰਕਟ ਦੇ ਵਿੱਚ ਕੇਸ ਲੜਿਆ ਸੀਗਾ, ਉਹ ਥੋੜਾ ਜਿਹਾ ਲਿਮਿਟਡ ਸੀਗਾ। 4th ਸਰਕਟ ਦੇ ਰੂਲ ਹੋਰ ਸੀਗੇ, ਸੈਕੰਡ ਸਰਕਟ ਦੇ ਜਿਹੜੇ ਰੂਲ ਆ ਹੋ ਰਹਿ ਗਏ ਆ। ਠੀਕ ਹੈ। ਸਰਕਟ ਤੋਂ ਸਰਕਟ ਡਿਫਰ ਕਰਦਾ। ਸੋ ਕਈ ਵਾਰੀ ਇਦਾਂ ਹੋ ਸਕਦਾ ਕਿ ਇੱਕ ਚੀਜ਼ ਜਿਹੜੀ ਉਹਨਾਂ ਦਾ ਸਟੈਂਡਰਡ 4th ਸਰਕਟ ਦਾ ਥੋੜਾ ਜਿਹਾ ਟਾਈਟ ਸੀਗਾ, ਇੱਕ ਜੱਜ ਸਾਡੇ ਨਾਲ ਐਗਰੀ ਕਰ ਗਿਆ ਸੀਗਾ, 2 ਨਹੀਂ ਕੀਤੇ। ਪਰ ਸੈਕੰਡ ਸਰਕਟ ਥੋੜਾ, ਹੁਣ ਜਿਹੜਾ ਆਹ ਕੇਸ ਹੈ ਇੰਪੋਰਟੈਂਟ ਇਸ ਲਈ ਹੈ ਕਿ ਇਹ ਜਿਹੜਾ ਸਟੈਂਡਰਡ ਨੂੰ ਥੋੜਾ ਜਿਹਾ ਕਰ ਦਿੰਦਾ। ਸੋ ਸੈਕੰਡ ਸਰਕਟ ਨੇ ਕੀ ਕਿਹਾ ਕਿ ਸਾਡੀ ਇਹ ਪੋਜੀਸ਼ਨ ਹੈਗੀ ਆ ਕਿ ਜਦੋਂ ਤੁਸੀਂ ਇੱਕ ਸਪੈਸੀਫਿਕ ਤਰੀਕੇ ਨਾਲ, ਜਾਂ ਤੁਸੀਂ ਭਾਵੇਂ ਡਾਇਰੈਕਟਲੀ ਚੈਲੰਜ ਨਹੀਂ ਕਰਦੇ, ਪਰ ਤੁਸੀਂ ਇੱਕ ਸਾਈਡ ਆਰਗੂਮੈਂਟ ਦੇ ਦਿੰਦੇ ਹੋ ਇੱਕ ਮੇਨ ਆਰਗੂਮੈਂਟ ਦੇ ਰਿਲੇਟਡ, ਸਾਡੇ ਪਰਸਪੈਕਟਿਵ ਨਾਲ ਉਹ ਇੱਕ ਮੀਨਿੰਗਫੁਲ ਚੈਲੰਜ ਹੈਗਾ। ਸੋ ਆਪਾਂ ਜਿਹੜਾ ਇਹ ਕੇਸ ਹੈ ਇਹਨੂੰ ਆਪਾਂ ਸੁਣਾਂਗੇ, ਸਾਨੂੰ ਨਹੀਂ ਲੱਗਦਾ ਕਿ ਇਹ ਬੰਦੇ ਨੇ ਮੀਨਿੰਗਫੁਲੀ ਚੈਲੰਜ ਨਹੀਂ ਕੀਤਾ। ਸੋ ਉਹਨਾਂ ਨੇ ਸਰਕਾਰ ਦੀ ਜਿਹੜੀ ਆਰਗੂਮੈਂਟ ਸੀਗੀ ਉਹ ਰਿਜੈਕਟ ਕਰਤੀ। ਜਿਹੜੀ ਸਰਕਾਰ ਸੀਗੀ ਉਹ ਸਰਕਾਰ ਇਹ ਆਰਗਿਊ ਕਰਦੀ ਸੀਗੀ ਕਿ ਇਹਨੇ ਆਪਣਾ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ ਜਿਹੜਾ ਬਰੀਫ ਸੀਗਾ, ਉਹਦੇ ਵਿੱਚ ਇਹਨੇ ਸਹੀ ਤਰੀਕੇ ਨਾਲ ਜਿਹੜਾ ਬਰੀਫ ਤਿਆਰ ਨਹੀਂ ਕੀਤਾ ਤੇ ਉਹਦੇ ਵਿੱਚ ਇਹਨੇ ਜਿਹੜੇ ਲੀਗਲ ਸਟੈਂਡਰਡ ਲੈ ਨਹੀਂ ਕੀਤੇ। ਪਰ ਜਿਹੜਾ ਸੈਕੰਡ ਸਰਕਟ ਸੀਗਾ ਉਹ ਕਹਿੰਦਾ ਕਿ ਨਹੀਂ, ਇਹਨੇ ਮੀਨਿੰਗਫੁਲੀ ਜਿਹੜਾ ਹੈਗਾ ਉਹ ਚੈਲੰਜ ਕੀਤਾ। ਉਹਨੇ ਵੀ, ਸੈਕੰਡ ਸਰਕਟ ਨੇ ਵੀ ਲੈਂਗੁਏਜ ਪੁਆਇੰਟ ਆਊਟ ਕੀਤੀ ਕਿ ਆਹ ਵਾਲੀ ਲੈਂਗੁਏਜ ਦੇਖੋ ਕਿ ਬੰਦੇ ਨੇ ਜਿਹੜਾ ਹੈਗਾ ਮੀਨਿੰਗਫੁਲੀ ਚੈਲੰਜ ਆਲਰੇਡੀ ਕਰਤਾ। ਸੋ ਉਹ ਕਹਿੰਦੇ ਕਿ ਸਾਨੂੰ ਨਹੀਂ ਲੱਗਦਾ ਕਿ ਇਹ ਇੱਕ ਮੁੱਦਾ ਹੈਗਾ। ਤੇ ਜੱਜ ਦੇ ਕੋਲ ਇਨਫ ਐਵੀਡੈਂਸ ਇਹਨੇ ਦਿੱਤਾ ਸੀਗਾ, ਐਫੀਡੇਵਿਟ ਰਿਪੋਰਟ ਵਗੈਰਾ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਦਿੱਤੀਆਂ ਸੀਗੀਆਂ। ਸੋ ਤਾਂ ਕਰਕੇ ਸਾਨੂੰ ਲੱਗਦਾ ਕਿ ਸਾਡਾ ਇਹ ਕੇਸ ਜਿਹੜਾ ਹੈਗਾ ਉਹ ਸੁਣਨਾ ਇਹ ਬਣਦਾ ਹੈਗਾ। ਜੀ ਜੀ ਜੀ। ਤੇ ਫਿਰ ਬੇਸਿਕਲੀ ਉਹ ਕਹਿੰਦੇ ਕਿ ਹੁਣ ਜੋ ਇਹਨਾਂ ਨੇ ਐਵੀਡੈਂਸ ਕੀਤੇ ਆ ਤੇ ਵਾਰੀ-ਵਾਰੀ ਕਰਕੇ ਆਪਾਂ ਇਹਦੇ ਸਾਲਮ ਬਾਰੇ ਡਿਸਾਈਡ ਕਰਾਂਗੇ, ਵਿਦਹੋਲਡਿੰਗ ਬਾਰੇ ਡਿਸਾਈਡ ਕਰਾਂਗੇ, ਕੈਟ ਰਿਲੀਫ ਬਾਰੇ ਜਿਹੜਾ ਉਹ ਡਿਸੀਜਨ ਦੇਵਾਂਗੇ। ਸੋ ਜਦੋਂ ਕਹਿੰਦੇ ਆ ਵੀ ਮੀਨਿੰਗਫੁਲ ਵੀ ਉਹ ਹੁਣ ਉਹਦੀ ਮਨੋਵਸਥਾ ਦੇ ਵਿੱਚ ਜਾਣਗੇ ਵੀ ਮੀਨਿੰਗਫੁਲੀ ਕਿੱਦਾਂ ਹੁੰਦਾ ਹੈ, ਵੀ ਕੋਈ ਸਪੈਸ਼ਲ ਵਰਡਸ ਜਿਹੜੇ ਉਹਦੇ ਵਿੱਚ ਮੀਨਿੰਗਫੁਲੀ ਲਿਖਣੇ ਪੈਂਦੇ ਆ, ਜਾਂ ਕਿਹੜੀ ਚੀਜ਼ ਨੂੰ ਇਹ ਫਿਰ ਮੀਨਿੰਗਫੁਲ ਮੰਨਦੇ ਆ? ਮੀਨਿੰਗਫੁਲ ਇਦਾਂ ਮੰਨਦੇ ਆ ਕਿ ਫੋਰ ਐਗਜ਼ਾਮਪਲ ਕਿਸੇ ਨੇ ਉਦਾਹਰਨ ਦੇ ਤੌਰ ਤੇ ਲਈਏ ਕਿ ਇਹਨੇ ਜਿਹੜਾ ਕੰਟਰੀ ਕੰਡੀਸ਼ਨ ਐਵੀਡੈਂਸ ਜਿਹੜਾ ਸੀਗਾ ਉਹ ਜਿਹੜਾ ਐਕਸਪਰਟ ਜਿਹੜੀ ਟੈਸਟਮਨੀ ਸੀਗੀ ਉਹ ਪ੍ਰੈਜ਼ੈਂਟ ਕੀਤੀ ਹੈ ਨਾ। ਇਹਨੇ ਕਿਹਾ ਕਿ ਜਿਹੜਾ ਜੱਜ ਦਾ ਡਿਸੀਜਨ ਸੀਗਾ, ਜੱਜ ਨੇ ਉਹਨੂੰ ਇਵੈਲੂਏਟ ਨਹੀਂ ਕੀਤਾ, ਉਹਦੇ ਬਾਰੇ ਲਿਖ ਕੇ ਨਹੀਂ ਦੱਸਿਆ ਹੈ ਨਾ। ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਉਹਨੇ ਕਹਿਣਾ ਕਿ ਨਹੀਂ, ਆ ਦੇਖੋ ਜੱਜ ਨੇ ਆਪਣੇ ਪੈਰਾਗ੍ਰਾਫ ਦੇ ਵਿੱਚ ਲਿਖਿਆ ਹੋਇਆ ਕਿ ਨੋਟ ਕੀਤਾ ਹੋਇਆ ਕਿ ਇਹਨੇ ਆਹ ਐਵੀਡੈਂਸ ਸਬਮਿਟ ਕੀਤਾ ਸੀਗਾ, ਆਹ ਐਵੀਡੈਂਸ ਸਬਮਿਟ ਕੀਤਾ ਸੀਗਾ। ਸੋ ਇਹਦਾ ਮਤਲਬ ਇਹ ਹੈ ਕਿ ਜੱਜ ਇਹਨੂੰ ਦੇਖ ਰਿਹਾ ਹੋਣਾ, ਤਾਂ ਹੀ ਉਹਨੇ ਮੈਂਸ਼ਨ ਕੀਤਾ। ਸੋ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹ ਕਹਿੰਦੀ ਹੈ ਕਿ ਜੱਜ ਨੇ, ਕਿਉਂਕਿ ਜੱਜ ਦੇ ਕੋਲ ਬਹੁਤ ਜ਼ਿਆਦਾ ਡਿਸਕ੍ਰੈਸ਼ਨਰੀ ਪਾਵਰ ਆ, ਜੱਜ ਜਿਹੜੀ ਅਦਾਲਤ ਤੋਂ ਕੰਟਰੋਲ ਕਰਦਾ। ਸੋ ਜੱਜ ਨੇ, ਆਪਾਂ ਨੂੰ ਇਹ ਅਸਿਊਮ ਕਰਨਾ ਚਾਹੀਦਾ ਕਿ ਜੱਜ ਨੇ ਉਹ ਪੜ੍ਹਿਆ ਹੋਊਗਾ ਜਿਹੜਾ ਇਹ, ਤੇ ਇਸ ਲਈ ਇਹ ਬੰਦੇ ਨੂੰ ਜੇ ਲੱਗਦਾ ਕਿ ਜੱਜ ਨੇ ਨਹੀਂ ਪੜ੍ਹਿਆ ਹੋਇਆ ਤੇ ਇਹਦਾ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਦੇ ਵਕੀਲ ਨੂੰ ਉਹ ਉੱਥੇ ਚੈਲੰਜ ਕਰਨਾ ਚਾਹੀਦਾ ਸੀਗਾ ਕਿ ਜੱਜ ਨੇ ਜਿਹੜਾ ਇਹਦਾ ਐਕਸਪਰਟ ਵਾਲਾ ਜਿਹੜਾ ਐਵੀਡੈਂਸ ਸੀਗਾ ਉਹਨੂੰ ਸਹੀ ਤਰੀਕੇ ਨਾਲ ਪੜ੍ਹਿਆ ਨਹੀਂ, ਕਿਉਂਕਿ ਇਹਨੇ ਉੱਥੇ ਰੇਜ਼ ਨਹੀਂ ਕੀਤਾ ਇਹ ਵਾਲਾ ਇਸ਼ੂ, ਇਸ ਲਈ ਇਹ ਮੁੱਦਾ ਵੇਵ ਹੈਗਾ। ਸੋ ਇਹ ਕਾਫੀ ਜਿਹੜੀ ਕਹਿ ਲਓ ਕਿ ਬਰੀਕੀ ਟੈਕਨੀਕੈਲਿਟੀ ਤੇ ਗੱਲ ਜਾਂਦੀ ਹੈ। ਜਿਹੜਾ ਇਹਦਾ ਵਕੀਲ ਸੀਗਾ ਉਹ ਕਹਿੰਦਾ ਕਿ ਨਹੀਂ, ਜੱਜ ਨੇ ਰਿਵਿਊ ਹੀ ਨਹੀਂ ਕੀਤਾ ਤੇ ਡਿਨਾਇਲ ਇੰਪ੍ਰੋਪਰ ਸੀਗਾ। ਸੋ ਪਹਿਲੀ ਬਹਿਸ ਤਾਂ ਇਹਨਾਂ ਦੀ ਇਹ ਹੋ ਰਹੀ ਹੈ ਕਿ ਕੀ ਸੈਕੰਡ ਸਰਕਟ ਨੂੰ ਉਹ ਚੀਜ਼ ਦੇ ਉੱਤੇ ਰੂਲ ਕਰਨ ਦਾ ਹੱਕ ਹੈਗਾ ਕਿ ਨਹੀਂ ਹੈਗਾ।
ਸੋ ਟੈਕਨੀਕੈਲਿਟੀ ਦੇ ਵਿੱਚ ਹੁਣ ਇਸ ਵੇਲੇ ਫਸੇ ਹੋਏ ਆ। ਉਹ ਕਹਿੰਦੇ ਕਿ ਐਗਜ਼ੌਸ਼ਨ ਅਪਲਾਈ ਹੁੰਦੀ ਆ, ਇਹ ਕਹਿੰਦੇ ਹੈਗੇ ਕਿ ਐਗਜ਼ੌਸ਼ਨ ਅਪਲਾਈ ਨਹੀਂ ਹੁੰਦੀ। ਆਪਾਂ ਆਲਰੇਡੀ ਸਾਰੀਆਂ ਜਿਹੜੀਆਂ ਰੈਮੇਡੀ ਸੀਗੀਆਂ ਉਹ ਐਗਜ਼ੌਸਟ ਕਰ ਚੁੱਕੇ ਹਾਂ। ਆਪਾਂ ਆਲਰੇਡੀ ਇੱਕ ਮੀਨਿੰਗਫੁਲ ਜਿਹੜਾ ਚੈਲੰਜ ਸੀਗਾ ਉਹ ਲੇ ਡਾਊਨ ਕੀਤਾ ਸੀਗਾ। ਸੋ ਲੌਂਗ ਸਟੋਰੀ ਸ਼ਾਰਟ ਹੈਗੀ ਕਿ ਜਿਹੜੇ ਮੀਨਿੰਗਫੁਲ ਚੈਲੰਜ ਵਾਲੇ ਜਿਹੜੇ ਕੀ ਚੀਜ਼ ਹੈਗੇ ਕਿ ਹੁਣ ਜੇ ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਸਿੰਪਲ ਇੰਗਲਿਸ਼ ਰਾਈਟਿੰਗ ਲਿਖ ਕੇ ਕੰਮ ਚੱਲ ਜਾਂਦਾ ਹੁੰਦਾ, ਫਿਰ ਤੇ ਹਰੇਕ ਬੰਦਾ ਵਕੀਲ ਹੋਣਾ ਸੀਗਾ। ਜੇ ਤਾਂ ਮਾੜੀ ਮੋਟੀ ਲੀਗਲ ਆਰਗੂਮੈਂਟ ਦੇ ਕੇ ਕੰਮ ਚੱਲ ਜਾਂਦਾ ਹੁੰਦਾ, ਤੇ ਫਿਰ ਹਰੇਕ ਜਿਹੜਾ ਇਮੀਗ੍ਰੇਸ਼ਨ ਅਟਰਨੀ ਹੈਗਾ ਉਹ ਵਧੀਆ BIA ਦਾ ਅਟਰਨੀ ਹੋਣਾ ਸੀਗਾ। ਪਰ ਏਦਾਂ ਹੁੰਦਾ ਨਹੀਂ। ਹੁੰਦਾ ਬੜੇ ਘੱਟ ਜਿਹੜੇ ਅਟਰਨੀ ਆ, ਆਪਾਂ ਵੀ ਅਜੇ ਸਿੱਖਦੇ ਪਏ ਆ, ਆਪਾਂ ਵੀ ਅਜੇ ਉੱਥੇ ਪਹੁੰਚੇ ਨਹੀਂ, ਸਾਨੂੰ ਵੀ ਬੜੇ ਸਾਲ ਲੱਗਣੇ 10-15। ਇਹ ਜਿਹੜਾ ਓਵਰ ਅ ਪੀਰੀਅਡ ਆਫ ਈਅਰਸ ਤੁਹਾਡਾ ਜਿਹੜਾ ਹੈਗਾ ਐਕੂਮੂਲੇਟ ਹੁੰਦਾ ਐਕਸਪੀਰੀਅੰਸ, ਤੁਹਾਡੇ ਲਿਖਣ ਦਾ ਸਟਾਈਲ, ਅੱਗੇ ਤੁਹਾਡੀ ਨੌਲੇਜ। ਹੁਣ ਇੰਨੇ ਸਾਰੇ ਕੇਸ ਲਾਅ ਆਉਂਦੇ ਆ। ਹੁਣ ਆਪਣੀ ਸਾਡੀ ਵੀ ਜ਼ਿੰਦਗੀ ਹੈ ਕੋਈ, ਹਨਾ, 40 ਘੰਟੇ ਕੰਮ ਕਰਨਾ, ਉਹ ਕਰਨਾ। ਸੋ ਜੀ ਜਿਹੜਾ ਜੀ ਸਾਰਾ ਇਮੀਗ੍ਰੇਸ਼ਨ ਲਾਅ ਹੈਗਾ ਇਹ ਬਹੁਤ ਜ਼ਿਆਦਾ ਬਰੋਡ ਆ, ਇਹਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ, ਹਰੇਕ ਸਰਕਿਟ ਤੇ ਡਿਸੀਜਨ ਅਲੱਗ-ਅਲੱਗ ਆ ਰਹੇ ਆ, ਹਨਾ। ਸੋ ਇਹ ਜਿਹੜੀ ਪੋਜੀਸ਼ਨ ਆ, ਅੱਜ ਆਪਾਂ ਰੇਡੀਓ 'ਚ ਕੁਛ ਹੋਰ ਕਹਿ ਰਹੇ ਹਾਂ, ਅਗਲੇ ਸਾਲ ਜਿਹੜਾ ਡਿਸੀਜਨ ਆ ਉਹ ਕੁਛ ਹੋਰ ਆ ਸਕਦਾ। ਸੋ ਇਹ ਜਿਹੜੇ ਮੀਨਿੰਗਫੁਲ ਚੈਲੰਜ ਆ ਹੈ ਨਹੀਂ ਹੈਗਾ। ਕਹਿਣ ਦਾ ਮਤਲਬ ਕੀ ਹੈਗਾ ਕਿ ਵਕੀਲ ਵੀ ਬੜੇ ਜ਼ਿਆਦਾ ਉਲਝੇ ਰਹਿੰਦੇ ਹੈਗੇ ਆ। ਸੋ ਸਾਰੀ ਜਿਹੜੀ ਮੁੱਕਦੀ ਗੱਲ ਉੱਥੇ ਆਉਂਦੀ ਹੈ ਕਿ ਕੰਧਾਂ ਤੇ ਪੋਸਟਰ ਲਾ ਕੇ ਸਿਰਫ ਹਾਕੀ ਸਟਿੱਕ ਵਾਲੇ ਕੇਸ ਪ੍ਰੈਜ਼ੈਂਟ ਕਰਨੇ ਆ ਕਿ ਗੇਮ ਦੇ ਟੌਪ ਦੇ ਉੱਤੇ ਰਹਿਣਾ ਹੈਗਾ। ਸੋ ਗੱਲ ਉੱਥੇ ਮੁੱਕ ਜਾਂਦੀ ਹੈ ਕਿ ਕਿਹੜਾ ਬੰਦਾ ਇਹਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦਾ ਕਿ ਨਹੀਂ ਕਰ ਸਕਦਾ। ਸੋ ਇੰਨਾ ਸੌਖਾ ਨਹੀਂ ਹੈਗਾ ਇਹ ਕੰਮ। ਜੀ। ਹੁਣ ਦੇਖੋ ਜੱਜ ਦਾ ਓਪੀਨੀਅਨ ਲਿਖਣ ਦੇ ਬਾਵਜੂਦ ਉਹਦੇ ਵਿੱਚੋਂ ਵੀ ਟੈਕਨੀਕੈਲਿਟੀ ਕਿੱਦਾਂ ਜਿਹੜੀ ਉਹ ਫੜ ਰਹੇ ਆ, ਕਿੱਦਾਂ ਫੜੀ ਜਾ ਸਕਦੀ, ਕਿੱਦਾਂ ਤੁਹਾਡੇ ਉਹ ਕਲਾਇੰਟ ਦੇ ਹੱਕ 'ਚ ਆਵੇ, ਉਹ ਇੱਕ ਚੰਗੇ ਵਕੀਲ ਦੇ ਹੀ ਹੱਥ ਦੇ ਵਿੱਚ ਹੁੰਦੀਆਂ ਇੱਦਾਂ ਦੀਆਂ ਚੀਜ਼ਾਂ, ਵੀ ਕਿੱਦਾਂ ਜੋ ਵੀ ਚੀਜ਼ ਆਈ ਉਸ ਨੂੰ ਆਪਣੇ ਕਲਾਇੰਟ ਦੇ ਹੱਕ 'ਚ ਭੁਗਤਾਇਆ ਜਾਵੇ। ਸੋ ਸੈਕਿੰਡ ਸਰਕਟ ਨੇ ਫਿਰ ਇਹਦੇ ਅਸਾਈਲਮ ਦੇ ਕਲੇਮ ਦੇ ਉੱਤੇ ਕੀ ਡਿਸਾਈਡ ਕੀਤਾ ਜੀ, ਦੇ ਦਈਏ ਕਿ ਰਹਿਣ ਦਈਏ? ਸੈਕਿੰਡ ਸਰਕਟ ਨੇ ਜੀ ਅਸਾਈਲਮ ਦੇ ਕਲੇਮ ਦੇ ਉੱਤੇ ਉਹਨਾਂ ਨੇ ਕਿਹਾ ਕਿ ਬੇਸਿਕਲੀ ਜਿਹੜਾ ਅਸਾਈਲਮ ਦਾ ਕਲੇਮ ਹੁੰਦਾ, ਤੁਸੀਂ ਪਹਿਲਾਂ ਇਹ ਸ਼ੋਅ ਕਰਨਾ ਹੁੰਦਾ ਕਿ ਤੁਸੀਂ ਰਿਫਿਊਜੀ ਦੀ ਡੈਫੀਨੇਸ਼ਨ ਜਿਹੜੀ ਆ ਉਹ ਮੀਟ ਕਰਦੇ ਆ। ਰਿਫਿਊਜੀ ਦੀ ਡੈਫੀਨੇਸ਼ਨ ਆਪਾਂ ਕਾਫੀ ਵਾਰੀ ਡਿਸਕਸ ਕੀਤਾ ਕਿ ਇਹ ਹੁੰਦੀ ਹੈ ਕਿ ਉਹ ਬੰਦਾ ਜਿਹਨੂੰ ਜਾਂ ਤਾਂ ਪਾਸਟ ਪਰਸੀਕਿਊਸ਼ਨ ਹੋਈ ਆ। ਪਾਸਟ ਪਰਸੀਕਿਊਸ਼ਨ ਮਤਲਬ ਕਿ ਪੁਰਾਣਾ ਹਮਲਾ ਰੇਸ, ਰਿਲੀਜਨ, ਨੈਸ਼ਨੈਲਿਟੀ, ਮੈਂਬਰਸ਼ਿਪ ਇਨ ਸੋਸ਼ਲ ਗਰੁੱਪ ਦੇ ਉੱਤੇ ਜਾਂ ਪੋਲੀਟੀਕਲ ਓਪੀਨੀਅਨ ਕਰਕੇ, ਜਾਂ ਤਾਂ ਉਹਨੂੰ ਪਾਸਟ ਹਮਲਾ ਹੋਇਆ। ਹੁਣ ਇਸ ਕੇਸ ਦੇ ਵਿੱਚ ਇਹਦਾ ਪਾਸਟ ਹਮਲਾ ਨਹੀਂ ਹੋਇਆ ਸੀਗਾ। ਸੋ ਤੁਸੀਂ ਇਹ ਦੇਖੋ ਕਿ ਹੁਣ ਜਿੱਦਾਂ ਆਪਣੇ ਇੰਡੀਆ ਤੋਂ ਕੇਸ ਆਉਂਦੇ ਆ, ਉਹਨਾਂ ਦਾ ਸਾਰਾ ਜ਼ੋਰ ਉੱਤੇ ਲੱਗਾ ਹੁੰਦਾ ਕਿ ਬੰਦੇ ਤੇ ਪਿਛਲਾ ਕੀ ਹਮਲਾ ਹੋਇਆ। ਸਾਰੀ ਬਸ ਉਹ ਉਨੇ ਕਿ ਜਿਹੜੇ ਗੋਲ ਚੱਕਰ 'ਚ ਘੁੰਮਦੇ ਰਹਿੰਦੇ ਆ। ਹੁਣ ਇਹ ਬੰਦੇ ਦੇ ਪਾਸਟ ਹਮਲਾ ਤਾਂ ਕੋਈ ਹੋਇਆ ਨਹੀਂ, ਇਹ ਤਾਂ ਸਿੱਧੇ ਆ ਗਿਆ ਨਾ, ਇਹਨੇ ਸਾਲ 'ਚ ਅਸਾਈਲਮ ਫਾਈਟ ਕੀਤਾ। ਸੋ ਇਹਦਾ ਕੇਸ ਤੁਸੀਂ ਦੇਖੋ ਕਿ ਉਹ ਵਾਲੇ ਸਟੈਂਡਰਡ ਨਾਲ ਆਲਰੇਡੀ ਮੁਸ਼ਕਿਲ ਕੇਸ ਹੈ ਕਿ ਪਿਛਲਾ ਇੱਥੇ ਕੋਈ ਹਮਲਾ ਨਹੀਂ ਸੀਗਾ, ਸਾਲ ਦੀ ਇਹਨੇ ਡੈਡਲਾਈਨ ਮਿਸ ਕਰਤੀ, ਉੱਤੋਂ ਇਹਦੇ ਉੱਤੇ ਕ੍ਰਿਮੀਨਲ ਕਨਵਿਕਸ਼ਨ ਆ ਗਈਆਂ, ਹਨਾ। ਸੋ ਇਹਨੂੰ ਮੈਂ ਔਖੇ ਕੇਸ ਦੇ ਵਿੱਚ ਪਾਊਂਗਾ ਤੇ ਮੈਂ ਇਹ ਕਹੂੰਗਾ ਕਿ ਇਹਦੇ ਵਕੀਲਾਂ ਨੇ ਬਹੁਤ ਵਧੀਆ ਕੰਮ ਕੀਤਾ। ਸੋ ਦੂਜੀ ਚੀਜ਼ ਇਹ ਹੁੰਦੀ ਕਿ ਰਿਫਿਊਜੀ ਉਹ ਹੁੰਦਾ ਕਿ ਜਿੱਤੇ ਪਾਸਟ ਹਮਲਾ ਨਹੀਂ ਹੋਇਆ, ਪਰ ਫਿਊਚਰ ਦੇ ਵਿੱਚ ਉਹਨੂੰ ਵੈਲ ਫਾਊਂਡਡ ਫੀਅਰ ਆਫ ਫਿਊਚਰ ਪ੍ਰੋਸੀਕਿਊਸ਼ਨ ਜਿਹਨੂੰ ਕਹਿੰਦੇ ਕਿ ਉੱਤੇ ਫਿਊਚਰ ਦੇ ਵਿੱਚ ਹਮਲਾ ਹੋ ਸਕਦਾ। ਸੋ ਇਹ ਬੰਦਾ ਪਾਸਟ ਪ੍ਰੋਸੀਕਿਊਸ਼ਨ ਦੇ ਬੇਸ ਤੇ ਨਹੀਂ ਗਿਆ, ਇਹ ਵੈਲ ਫਾਊਂਡਡ ਫੀਅਰ ਆਫ ਜਿਹੜਾ ਫਿਊਚਰ ਪ੍ਰੋਸੀਕਿਊਸ਼ਨ ਆ ਉਹਦੇ ਬੇਸ ਤੇ ਇਹਨੇ ਜਿਹੜਾ ਆਪਣਾ ਕੇਸ ਫਾਈਲ ਕੀਤਾ। ਹੁਣ ਜਿਹੜਾ 1 ਈਅਰ ਜਿਹੜੀ ਡੈਡਲਾਈਨ ਆ ਉਹ ਐਪਲੀਕੇਬਲ ਹੁੰਦੀ ਆ, ਤੇ ਇਹਦੇ 1 ਈਅਰ ਡੈਡਲਾਈਨ ਦੇ ਵੇਵ ਕਰਨ ਦੇ ਦੋ ਤਰੀਕੇ ਆ। ਇੱਕ ਆਪਾਂ ਇਹ ਦੱਸਿਆ ਕਿ ਐਕਸਟਰਾਆਰਡਨਰੀ ਸਰਕਮਸਟੈਂਸਸ ਕਿ ਤੁਸੀਂ ਹਸਪਤਾਲ ਸੀਗੇ, ਜੇਲ੍ਹ ਸੀਗੇ, ਤੁਸੀਂ ਕਿਸੇ ਰੀਜ਼ਨ ਕਰਕੇ ਨਹੀਂ ਕਰ ਪਾਏ। ਤੇ ਦੂਜੀ ਚੀਜ਼ ਆ ਗਈ ਕਿ ਚੇਂਜ ਸਰਕਮਸਟੈਂਸਸ ਕਿ ਤੁਹਾਡੇ ਬਦਲੇ ਹਾਲਾਤ, ਕਿ ਹੁਣ ਤੁਹਾਨੂੰ ਹੋਰ ਜ਼ਿਆਦਾ ਖਤਰਾ ਜਿਹੜਾ ਉਹ ਪੈਦਾ ਹੋ ਗਿਆ। ਤੇ ਉਹ ਇਹ ਕਹਿੰਦੇ ਆ ਕਿ ਜੇ ਤੁਸੀਂ ਐਕਸਟਰਾਆਰਡਨਰੀ ਸਰਕਮਸਟੈਂਸਸ ਜਾਂ ਚੇਂਜ ਸਰਕਮਸਟੈਂਸਸ ਦੋਨਾਂ ਚੋਂ ਕੋਈ ਇੱਕ ਚੀਜ਼ ਪ੍ਰੂਵ ਕਰ ਦਿਓ ਤਾਂ ਆਪਾਂ ਤੁਹਾਡੀ ਜਿਹੜੀ 1 ਸਾਲ ਦੀ ਟਾਈਮਲਾਈਨ ਹੈਗੀ ਆ ਉਹਨੂੰ ਆਪਾਂ ਵੇਵ ਕਰ ਦਾਂਗੇ। ਸੈਕੰਡ ਸਰਕਟ ਕਹਿੰਦੀ ਕਿ ਸਾਡੇ ਕੋਲ ਟਾਈਮਲਾਈਨ ਦੇ ਬਾਰੇ ਗੱਲ ਸੁਣਨ ਦਾ ਹੱਕ ਇਸ ਲਈ ਹੈਗਾ ਕਿਉਂਕਿ ਇਹ ਕੁਐਸਚਨ ਆਫ ਲਾਅ ਹੈਗਾ, ਕਨਸਟੀਟਿਊਸ਼ਨਲ ਕੁਐਸਚਨ ਆਫ ਲਾਅ ਹੈਗਾ। ਜਿੱਦਾਂ ਆਪਾਂ ਪਹਿਲਾਂ ਹੀ ਦੱਸਿਆ ਕਿ ਉਹ ਸਾਰੇ ਮੁੱਦੇ ਨਹੀਂ ਸੁਣ ਸਕਦੇ ਕਿਉਂਕਿ ਉਹ ਕਹਿੰਦੇ ਕਿ ਕਿਉਂਕਿ ਇਹ ਕਨਸਟੀਟਿਊਸ਼ਨਲ ਕੁਐਸਚਨ ਆਫ ਲਾਅ ਹੈਗਾ, ਇਸ ਲਈ ਇਹਦੇ ਉੱਤੇ ਐਗਜ਼ੌਸ਼ਨ ਡਾਕਟਰੀਨ ਐਪਲੀਕੇਬਲ ਨਹੀਂ ਹੈਗੀ, ਸਾਨੂੰ ਇਹਨੂੰ ਸੁਣਨ ਦਾ ਪੂਰਾ ਹੱਕ ਹੈਗਾ। ਸੋ ਉਹ ਕਹਿੰਦੇ ਕਿ ਆਪਾਂ ਇਹਦੀ ਗੱਲ ਜਿਹੜੀ ਹੈਗੀ ਆ 1 ਸਾਲ ਵਾਲੇ ਮੁੱਦੇ ਤੇ ਜ਼ਰੂਰ ਸੁਣਾਂਗੇ। ਤਾਂ ਸਰਕਾਰ ਦੀ ਆਰਗੂਮੈਂਟ ਉਹਨਾਂ ਨੇ ਰਿਜੈਕਟ ਕਰਤੀ। ਸੋ ਹੁਣ ਜਿਹੜੀ ਇੰਟਰਸਟਿੰਗ ਚੀਜ਼ ਸੀਗੀ ਇਹਦੇ ਵਕੀਲਾਂ ਨੇ ਜਿਹੜੀ ਪੇਸ਼ ਕੀਤੀ, ਉਹ ਸੁਣਨ ਵਾਲੀ ਗੱਲ ਇਹ ਹੈ ਕਿ ਉਹ ਜਿਹੜਾ ਇਹਦਾ ਵਕੀਲ ਸੀਗਾ ਉਹ ਕਹਿੰਦਾ ਕਿ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗੀ ਉਹਨੇ ਇੱਕ ਲੀਗਲ ਐਰਰ ਕਮਿਟ ਕਰਤਾ। ਉਹਨੇ ਜਿਹੜੀ ਸੀਗੀ ਐਕਸਟਰਾਆਰਡਨਰੀ ਸਰਕਮਸਟੈਂਸਸ ਤੇ ਚੇਂਜ ਸਰਕਮਸਟੈਂਸਸ ਉਹ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦਿੱਤਾ ਇੱਕ ਤਰ੍ਹਾਂ। ਇਹਦਾ ਵਕੀਲ ਕਹਿੰਦਾ ਕਿ ਆਪਾਂ ਇਹ ਚੀਜ਼ ਮੰਨਦੇ ਹਾਂ ਕਿ ਜੇ ਬੰਦਾ ਆਪ ਆਪਣੇ ਹਾਲਾਤ ਇਦਾਂ ਦੇ ਕ੍ਰੀਏਟ ਕਰੇ ਜਾਣ ਬੁੱਝ ਕੇ, ਤੇ ਫਿਰ ਉਹਨੂੰ 1 ਸਾਲ ਦੀ ਜਿਹੜੀ ਆ ਟਾਈਮਲਾਈਨ, 1 ਸਾਲ ਦੀ ਮਾਫੀ ਉਹਨੂੰ ਨਹੀਂ ਮਿਲਣੀ। ਐਕਸਟਰਾਆਰਡਨਰੀ ਸਰਕਮਸਟੈਂਸ ਮਤਲਬ ਕਿ ਬੰਦਾ ਆਪਣੀ ਲੱਤ ਆਪ ਹੀ ਤੋੜ ਲਵੇ, ਹਸਪਤਾਲ 'ਚ ਚੱਲ ਜਾਵੇ, ਉਹ ਕਹਿੰਦੇ ਕਿ ਉਹਨੂੰ ਆਪਾਂ ਐਕਸਟਰਾਆਰਡਨਰੀ ਸਰਕਮਸਟੈਂਸ ਨਹੀਂ ਮੰਨਾਂਗੇ। ਇਹਦੇ ਵਕੀਲ ਨੇ ਇਹ ਆਰਗੂਮੈਂਟ ਪੇਸ਼ ਕੀਤੀ ਕਿ ਜਿਹੜੀ
ਜਿਹੜਾ ਜੱਜ ਸੀਗਾ, ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਸੀਗਾ, ਇਹ ਸਾਰੇ ਜਿਹੜੇ ਵਕੂਲ ਸੀਗੇ, ਇਹ ਸਾਰਿਆਂ ਨੇ ਜਿਹੜਾ ਇਹਦਾ ਸਟੈਂਡਰਡ ਸੀਗਾ ਉਹਨੂੰ ਕਨਫਿਊਜ਼ਨ ਕਰਤੀ ਥੋੜੀ। ਉਹਨਾਂ ਨੇ ਐਕਸਟਰਾਆਰਡੀਨਰੀ ਸਰਕਮਸਟੈਂਸ ਤੇ ਚੇਂਜ ਸਰਕਮਸਟੈਂਸਾਂ ਨੂੰ ਮਿਕਸ ਕਰਤਾ। ਉਹ ਕਹਿੰਦਾ ਕਿ ਜੇ ਬੰਦਾ ਆਪਣੇ ਸਰਕਮਸਟੈਂਸਸ ਆਪ ਕ੍ਰੀਏਟ ਕਰਦਾ, ਉਹਦੀ ਬਾਰ ਜਿਹੜੀ ਹੈਗੀ ਉਹ ਐਕਸਟਰਾਆਰਡੀਨਰੀ ਸਰਕਮਸਟੈਂਸ ਤੇ ਲੱਗਦੀ ਆ। ਪਰ ਜਿਹੜੇ ਚੇਂਜ ਸਰਕਮਸਟੈਂਸਸ ਹੈਗੇ ਆ ਕਿ ਬੰਦੇ ਦੇ ਉੱਤੇ ਡੀਪੋਰਟੇਸ਼ਨ ਲੱਗੀ ਬੰਦੇ ਦੇ ਉੱਤੇ ਕ੍ਰਿਮੀਨਲ ਕਨਵਿਕਸ਼ਨ ਲੱਗੀ, ਉਹਨੂੰ ਸਜ਼ਾ ਮਿਲ ਗਈ, ਉਹ ਉਹਦੇ ਹੱਥ ਦੇ ਵਿੱਚ ਨਹੀਂ ਸੀਗਾ ਕਿ ਉਹ ਸਜ਼ਾ ਮਿਲਣ ਕਰਕੇ ਉਹਦੀ ਕੰਟਰੀ ਦੇ ਵਿੱਚ ਹੁਣ ਉਹਨੂੰ ਜ਼ਿਆਦਾ ਰਿਸਕ ਆ। ਇਸ ਲਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬੰਦੇ ਨੇ ਆਪਣੇ ਹਾਲਾਤ ਜਿਹੜੇ ਆ ਉਹ ਆਪ ਕ੍ਰੀਏਟ ਕੀਤੇ ਆ। ਠੀਕ ਆ, ਜੇਲ੍ਹ ਉਹ ਜ਼ਰੂਰ ਗਿਆ ਸੀਗਾ। ਲੌਂਗ ਸਟੋਰੀ ਸ਼ਾਰਟ ਇਹ ਹੈਗੀ ਕਿ ਜਿਹੜਾ ਇਹਦਾ ਵਕੀਲ ਸੀਗਾ ਉਹਨੇ ਇਹ ਆਰਗੂਮੈਂਟ ਦਿੱਤੀ ਕਿ ਜਿਹੜਾ ਲੀਗਲ ਸਟੈਂਡਰਡ ਹੈਗਾ ਉਹਦੇ ਵਿੱਚ ਉਹ ਤੁਸੀਂ ਸਹੀ ਤਰੀਕੇ ਨਾਲ ਅਪਲਾਈ ਨਹੀਂ ਕਰ ਰਹੇ। ਤੁਸੀਂ ਜਿਹੜਾ ਐਕਸਟਰਾਆਰਡੀਨਰੀ ਸਰਕਮਸਟੈਂਸਸ ਵਾਲੇ ਸਟੈਂਡਰਡ ਨੂੰ ਵੀ ਤੁਸੀਂ ਚੇਂਜ ਸਰਕਮਸਟੈਂਸਸ ਦੇ ਉੱਤੇ ਅਪਲਾਈ ਕਰ ਰਹੇ ਹੋ। ਸੋ ਉਹ ਗਲਤੀ ਹੈਗੀ ਆ ਇਸ ਕੇਸ ਦੇ ਵਿੱਚ, ਕਿਉਂਕਿ ਬੰਦੇ ਨੂੰ ਸਜ਼ਾ ਹੋ ਗਈ, ਉਹ ਕ੍ਰਿਮੀਨਲ ਡਿਪੋਰਟੀ ਆ। ਸਾਨੂੰ ਹੋਰ ਕਿਸੇ ਚੀਜ਼ ਵੱਲ ਜਾਣਾ ਨਹੀਂ ਚਾਹੀਦਾ, ਸਾਨੂੰ ਸਿਰਫ ਇਹ ਦੇਖਣਾ ਚਾਹੀਦਾ ਕਿ ਕ੍ਰਿਮੀਨਲ ਡਿਪੋਰਟੀ ਨੂੰ ਇਨਕਰੀਜ਼ ਰਿਸਕ ਹੈਗਾ ਕਿ ਨਹੀਂ ਹੈਗਾ। ਉਹਦੇ ਵਾਸਤੇ ਆਪਾਂ ਇਹਦੀਆਂ ਭੈਣਾਂ ਦੇ ਐਫੀਡੇਵਿਟ, ਇਹਦਾ ਜਿਹੜਾ ਐਕਸਪਰਟ ਵਕੀਲ ਸੀਗਾ ਉੱਥੇ ਹਿਊਮਨ ਰਾਈਟਸ ਵਾਲਾ, ਉਹ ਦਿੱਤਾ। ਉਹ ਸਾਨੂੰ ਇਹ ਸ਼ੋਅ ਕਰਦਾ ਕਿ ਹਾਂ ਇਹਨੂੰ ਜ਼ਿਆਦਾ ਖਤਰਾ ਹੈਗਾ, ਕਿਉਂਕਿ ਹੁਣ ਇਹਨੂੰ ਲੋੜ ਨਾਲੋਂ ਵੱਧ ਜਿਹੜਾ ਉਹ ਟਾਰਗੇਟ ਕੀਤਾ ਜਾਊਗਾ। ਇਸ ਲਈ ਜਿਹੜਾ ਹੈਗਾ ਲੀਗਲ ਸਟੈਂਡਰਡ, ਕਿਉਂਕਿ ਜੱਜ ਨੇ ਗਲਤ ਲਾਇਆ ਸੀਗਾ, ਬੋਰਡ ਆਫ ਇਮੀਗ੍ਰੇਸ਼ਨ ਨੇ ਗਲਤ ਲਾਇਆ ਸੀਗਾ, ਇਸ ਲਈ ਇਹ ਬੰਦਾ 1 ਸਾਲ ਦੀ ਜਿਹੜੀ ਡੈਡਲਾਈਨ ਆ ਉਹ ਮੀਟ ਐਕਸਕਿਊਜ਼ ਇਹਨੂੰ ਕੀਤੀ ਜਾਣੀ ਚਾਹੀਦੀ ਆ। ਸੈਕੰਡ ਸਰਕਟ ਕਹਿੰਦੇ ਕਿ ਹਾਂ ਆਪਾਂ ਤੁਹਾਡੇ ਨਾਲ ਐਗਰੀ ਕਰਦੇ ਹਾਂ। ਇਮੀਗ੍ਰੇਸ਼ਨ ਜੱਜ ਦਾ ਜਿਹੜਾ ਡਿਸੀਜਨ ਸੀਗਾ ਉਹ ਗਲਤ ਸੀਗਾ। ਇਹ ਬੰਦਾ ਚੇਂਜ ਸਰਕਮਸਟੈਂਸਸ ਦੇ ਅੱਗੇ ਆਪਣਾ ਜਿਹੜਾ ਕੇਸ ਆ ਉਹ ਲਾ ਸਕਦਾ। ਤੇ ਸੈਕੰਡ ਸਰਕਟ ਨੇ ਤੇ ਇਹ ਬੰਦੇ ਦੇ ਵਕੀਲ ਨੇ ਇਹ ਕਿਹਾ, ਕਹਿੰਦੇ ਕਿ ਆਪਾਂ ਜੱਜ ਨਾਲ ਇਹ ਐਗਰੀ ਕਰਦੇ ਹਾਂ ਕਿ ਇਹ ਬੰਦੇ ਨੇ ਆਪਣੇ ਹਾਲਾਤ ਖੁਦ ਕ੍ਰੀਏਟ ਕੀਤੇ ਸੀ, ਇਸ ਲਈ ਉਹ ਐਕਸਟਰਾਆਰਡੀਨਰੀ ਸਰਕਮਸਟੈਂਸ ਨਹੀਂ ਕੁਆਲੀਫਾਈ ਕਰਦਾ, ਪਰ ਚੇਂਜ ਸਰਕਮਸਟੈਂਸ ਉਹ ਜਿਹੜਾ ਹੈਗਾ ਉਹ ਜ਼ਰੂਰ ਕੁਆਲੀਫਾਈ ਕਰਦਾ। ਸੋ ਇੱਕ ਆ ਛੋਟੀ ਜਿਹੀ ਗੱਲ ਦੇ ਉੱਤੇ, ਛੋਟੀ ਜਿਹੀ ਆਰਗੂਮੈਂਟ ਦੇ ਉੱਤੇ ਕਿ ਇਹ ਚੇਂਜ ਸਰਕਮਸਟੈਂਸ ਤੇ ਐਕਸਟਰਾਆਰਡੀਨਰੀ ਸਰਕਮਸਟੈਂਸ ਨੂੰ ਅਲੱਗ-ਅਲੱਗ ਲੀਗਲ ਸਟੈਂਡਰਡ ਨਾਲ ਤੁਸੀਂ ਇਵੈਲੂਏਟ ਕਰਨਾ। ਉਹਦੇ ਬੇਸ ਤੇ ਜਿਹੜਾ ਹੈਗਾ ਸੈਕੰਡ ਸਰਕਟ ਨੇ ਇਹਦੀ ਗੱਲ ਸੁਣੀ ਤੇ ਉਹਨੇ ਕਿਹਾ ਕਿ ਆਪਾਂ ਇਹ ਜਿਹੜਾ ਬੰਦਾ ਹੈਗਾ ਇਹ 1 ਈਅਰ ਡੈਡਲਾਈਨ ਨੂੰ ਮੀਟ ਕਰਦਾ। ਸੋ ਤੁਹਾਨੂੰ ਜਿਹੜੀ ਇਹਦਾ ਸਾਰਾ ਐਵੀਡੈਂਸ ਸੀਗਾ ਉਹ ਸਾਰਾ ਸੁਣਨਾ ਚਾਹੀਦਾ ਸੀਗਾ, ਤੇ ਤਾਂ ਕਰਕੇ ਆਪਾਂ ਜਿਹੜਾ ਇਹਦੀ ਹੈ ਪਟੀਸ਼ਨ ਫॉर ਰਿਵਿਊ ਗ੍ਰਾਂਟ ਕਰਦੇ ਹਾਂ ਤੇ ਕੇਸ ਇਹਦਾ ਥੱਲੇ ਭੇਜਣਾ ਚਾਹੀਦਾ। ਤੇ ਅਸਾਈਲਮ ਲਈ ਇਹ ਇਹਨਾਂ ਨੂੰ ਲੱਗਦਾ ਕਿ ਐਲੀਜੀਬਲ ਹੈਗਾ, ਇਹ 1 ਈਅਰ ਬਾਰ ਨੂੰ ਸਬਜੈਕਟ ਨਹੀਂ ਹੈਗਾ। ਜੀ। ਸੋ ਬਿਲਕੁਲ। ਤੇ ਫਿਰ ਨਾਲ ਹੀ ਸੈਕੰਡ ਸਰਕਟ ਨੇ ਇਹਨਾਂ ਦੇ ਜਿਹੜੀ ਕੈਟ ਦੀ ਪ੍ਰੋਟੈਕਸ਼ਨ ਹੈਗੀ ਆ, ਜਿਸ ਦੇ ਵਿੱਚ ਇਹਨੂੰ ਇਹ ਦਿਖਾਉਣਾ ਹੁੰਦਾ ਵੀ ਜੇ ਮੈਂ ਗਿਆ ਤੇ ਭਾਈ ਮੈਨੂੰ ਉੱਥੇ ਟਾਰਚਰ ਕੀਤਾ ਜਾ ਸਕਦਾ ਆ, ਉਸ ਦੇ ਉੱਤੇ ਕੀ ਰੂਲਿੰਗ ਆਈ? ਸੋ ਕੈਟ ਦੀ ਤੇ ਵਿਦਹੋਲਡਿੰਗ ਦੀ ਦੋਨਾਂ ਦੀ ਗੱਲ ਕਰਾਂਗੇ। ਸੋ ਅਸਾਈਲਮ ਉਹਨਾਂ ਨੇ ਤਿੰਨੋਂ ਡਿਨਾਈ ਕਰਤੇ ਸੀਗੇ। ਸੋ ਸੈਕੰਡ ਸਰਕਟ ਨੇ ਹੁਣ ਕਿਹਾ ਕਿ ਅਸਾਈਲਮ ਦੀ 1 ਈਅਰ ਵਾਲੀ, ਕਿਉਂਕਿ ਤੁਸੀਂ ਸਟੈਂਡਰਡ ਗਲਤ ਤਰੀਕੇ ਨਾਲ ਇੰਟਰਪ੍ਰੇਟ ਕੀਤਾ, ਅਸਾਈਲਮ ਉਹਨੇ ਕਿਹਾ ਕਿ ਦੁਬਾਰਾ ਸੁਣਿਆ ਜਾਵੇ ਇਹਦਾ। ਸੋ ਫਿਰ ਗੱਲ ਆ ਗਈ ਵਿਦਹੋਲਡਿੰਗ ਦੀ, ਹਨਾ। ਵਿਦਹੋਲਡਿੰਗ ਦੇ ਵਿੱਚ ਡਿਨਾਇਲ ਇਸ ਕਰਕੇ ਉਹਨੇ ਕੀਤਾ ਸੀਗਾ ਕਿ ਇਹਨੇ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਕੀਤਾ ਵਾ, ਤੇ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਉਹ ਕਹਿੰਦੇ ਕਿ ਪਰਸਨ ਤੇ ਪ੍ਰਾਪਰਟੀ ਦੇ ਅਗੇਂਸਟ ਦੇ ਵਿੱਚ ਜਿਹੜਾ ਸੈਕੰਡ ਸਰਕਟ ਇਹਦੇ ਵਕੀਲ ਨੇ ਕਿਹਾ ਕਿ ਭਾਵੇਂ ਜਿਹੜਾ ਕ੍ਰਾਈਮ ਸੀਗਾ ਉਹ ਪੈਸੇ ਦੇ ਰਿਲੇਟਡ ਸੀਗਾ, ਭਾਵੇਂ ਉਹ ਹੁਣ ਆਫ ਕੋਰਸ ਜਿਹੜਾ ਪੈਸਾ ਉਹ ਬੰਦਿਆਂ ਨੂੰ ਬਿਲੋਂਗ ਕਰਦਾ। ਸੋ ਜਿਹੜੀ ਸਰਕਾਰ ਸੀਗੀ ਉਹ ਕਹਿੰਦੀ ਕਿ ਇਹ ਪਰਸਨ ਦੇ ਅਗੇਂਸਟ ਕ੍ਰਾਈਮ ਆ। ਜਿਹੜਾ ਇਹਦਾ ਵਕੀਲ ਆ ਉਹ ਕਹਿੰਦਾ ਕਿ ਇਹ ਮੈਟਰ ਨਹੀਂ ਕਰਦਾ, ਕਿਉਂਕਿ ਪੈਸਾ ਤਾਂ ਆਫ ਕੋਰਸ ਪਰਸਨ ਨੂੰ ਬਿਲੋਂਗ ਕਰਨਾ, ਪਰ ਇਹ ਜਿਹੜਾ ਕ੍ਰਾਈਮ ਹੈਗਾ ਇਹ ਪ੍ਰਾਪਰਟੀ ਕ੍ਰਾਈਮ ਆ, ਇਹ ਪਰਸਨ ਕ੍ਰਾਈਮ ਨਹੀਂ ਹੈਗਾ। ਉਹ ਕਹਿੰਦਾ ਕਿ ਪਰਸਨ ਕ੍ਰਾਈਮ ਉਹ ਹੁੰਦਾ ਕਿ ਜਿੱਦਾਂ ਅਸੌਲਟ, ਬੈਟਰੀ, ਕੁੱਟਤਾ, ਮਾਰਤਾ, ਰੇਪ ਕਰਤਾ, ਜੇਲ੍ਹ ਚ ਪਾਤਾ। ਸੋ ਕਹਿੰਦਾ ਕਿ ਜਿਹੜੇ ਥੈਫਟ ਵਾਲੇ ਇਦਾਂ ਦੇ ਜਿਹੜੇ ਕ੍ਰਾਈਮ ਆ ਕਿ ਧੋਖਾ ਦੇਤਾ, ਇਹ ਸਾਰਾ ਪ੍ਰਾਪਰਟੀ ਵਾਲੇ ਕ੍ਰਾਈਮ ਆਉਂਦੇ ਆ। ਸੋ ਕਿਉਂਕਿ ਇਹ ਪਾਰਟਿਕੂਲਰ ਸੀਰੀਅਸ ਕ੍ਰਾਈਮ ਨਹੀਂ ਸੀਗਾ, ਸੋ ਇਸ ਲਈ ਜੱਜ ਇਸ ਲਈ ਇਹ ਬੰਦੇ ਦੇ ਅਗੇਂਸਟ ਨੈਗੇਟਿਵ ਨਹੀਂ ਸੋਚ ਸਕਦਾ। ਉਹ ਇਹ ਕਿਉਂਕਿ ਇਹਨੇ ਪਾਰਟਿਕੂਲਰ ਸੀਰੀਅਸ ਕ੍ਰਾਈਮ ਕੋਈ ਕਮਿਟ ਨਹੀਂ ਕੀਤਾ, ਇਹਨੇ ਸਿਰਫ ਇੱਕ ਪ੍ਰਾਪਰਟੀ ਕ੍ਰਾਈਮ ਕੀਤਾ। ਤੇ ਜੱਜ ਨੂੰ ਇਸ ਨਜ਼ਰੀਏ ਨਾਲ ਜਿਹੜਾ ਕ੍ਰਾਈਮ ਆ ਉਹ ਦੁਬਾਰਾ ਦੇਖਣਾ ਚਾਹੀਦਾ ਕਿ ਵਾਕਈ ਉਹ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਹੈਗਾ ਕਿ ਨਹੀਂ ਹੈਗਾ। ਸੋ ਬੇਸਿਕਲੀ ਇਹਦੇ ਵਕੀਲ ਨੇ ਇਹ ਕਿਹਾ ਕਿ ਜਿਹੜਾ ਜੱਜ ਸੀਗਾ ਜਾਂ ਬੋਰਡ ਆਫ ਇਮੀਗ੍ਰੇਸ਼ਨ ਸੀਗੀ, ਉਹਨਾਂ ਨੇ ਕੋਈ ਵੀ ਇਦਾਂ ਦੀ ਰੀਜ਼ਨਿੰਗ ਨਹੀਂ ਦਿੱਤੀ ਜਿਹਦੇ ਵਿੱਚ ਕਿ ਉਹ ਸ਼ੋਅ ਕਰਨੀ ਹੈ। ਸਰਕਾਰ ਨੇ ਕੋਈ ਵੀ ਇਦਾਂ ਦਾ ਐਵੀਡੈਂਸ ਪੇਸ਼ ਨਹੀਂ ਕੀਤਾ ਜਿਹੜਾ ਕਿ ਇਹ 100% ਸ਼ੋਅ ਕਰੇ ਕਿ ਇਹ ਕ੍ਰਾਈਮ ਅਗੇਂਸਟ ਪਰਸਨ ਹੈਗਾ ਤੇ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਹੈਗਾ। ਸੋ ਕਿਉਂਕਿ ਇਹ ਜਿਹੜੀ ਹੁਣ ਇਹ ਕੇਸ ਵਾਪਸ ਥੱਲੇ ਰਿਮਾਂਡ ਕਿਉਂ ਹੋਇਆ, ਇਹਨੂੰ ਸੈਕੰਡ ਸਰਕਟ ਆਪ ਹੀ ਕਿਉਂ ਨਹੀਂ ਡਿਸਾਈਡ ਕਰ ਦਿੰਦਾ? ਕਿਉਂਕਿ ਜਿਹੜਾ ਸੈਕੰਡ ਸਰਕਟ ਆ ਉਹ ਇਦਾਂ ਫੈਸਲੇ ਨਹੀਂ ਦੇ ਸਕਦਾ, ਉਹ ਜਿਹੜੀ ਫੈਕਟ ਫਾਈਂਡਿੰਗ ਨਹੀਂ ਕਰ ਸਕਦਾ। ਸੈਕੰਡ ਸਰਕਟ ਥੱਲੇ ਕੇਸ ਰਿਮਾਂਡ ਕਰਦਾ ਹਮੇਸ਼ਾ, ਤਾਂ ਕਿ ਉਹਨਾਂ ਨੂੰ ਇੰਸਟਰਕਸ਼ਨ ਆ ਕਿ ਤੁਸੀਂ ਇਹ ਚੀਜ਼ ਬਾਰੇ ਦੁਬਾਰਾ ਇਹਦੀ ਇੰਟਰਵਿਊ ਲਓ, ਦੁਬਾਰਾ ਸੁਣੋ, ਜਾਂ ਇਹਨੂੰ ਨਵਾਂ ਮੌਕਾ ਦਿਓ, ਜਾਂ ਸਰਕਾਰ ਕੋਈ ਇਦਾਂ ਦਾ ਐਵੀਡੈਂਸ ਪੇਸ਼ ਕਰੇ। ਸੋ ਬੇਸਿਕਲੀ ਇਹਦਾ ਜਿਹੜਾ ਵਿਦਹੋਲਡਿੰਗ ਸੀਗਾ, ਸੈਕੰਡ ਸਰਕਟ ਕਹਿੰਦੀ ਕਿ ਇਹ ਵੀ ਤੁਸੀਂ ਗਲਤ ਡਿਸਾਈਡ ਕੀਤਾ, ਕਿਉਂਕਿ
ਪਾਰਟਿਕੂਲਰ ਸੀਰੀਅਸ ਕ੍ਰਾਈਮ ਸਾਨੂੰ ਨਹੀਂ ਲੱਗਦਾ ਕਿ ਕਮਿਟ ਹੋਇਆ। ਜੇ ਹੋਇਆ ਵੀ ਆ ਤਾਂ ਸਾਨੂੰ ਨਹੀਂ ਲੱਗਦਾ ਕਿ ਜੱਜ ਨੇ ਜਾਂ BIA ਨੇ ਕੋਈ ਇਦਾਂ ਦੀ ਡਿਟੇਲ ਐਨਾਲਿਸਿਸ ਗਏ, ਉਹ ਸਿੱਧਾ ਹੀ ਉਹਨਾਂ ਨੇ ਇਸ ਬੰਦੇ ਦੇ ਖਿਲਾਫ ਨੈਗੇਟਿਵ ਸੋਚ ਲਿਆ ਤੇ ਸਿੱਧਾ ਹੀ ਇਹਦਾ ਜਿਹੜਾ ਕੇਸ ਉਹ ਡਿਨਾਈ ਕਰਤਾ। ਤੇ ਹੁਣ ਤੁਸੀਂ ਪੁੱਛਿਆ ਸੀਗਾ ਕਿ ਕੈਟ ਰਿਲੀਫ ਦਾ ਕੀ ਬਣਿਆ। ਜੀ ਸੋ ਕੈਟ ਰਿਲੀਫ ਜਿਹੜਾ ਹੈਗਾ ਕਨਵੈਨਸ਼ਨ ਅਗੇਂਸਟ ਟਾਰਚਰ, ਇਹਦੇ ਵਿੱਚ ਤੁਹਾਡੀ ਕ੍ਰਿਮੀਨਲ ਕਨਵਿਕਸ਼ਨ ਜਾਂ ਇਹਦੇ ਵਿੱਚ ਤੁਹਾਡਾ ਕਰੈਕਟਰ ਕੋਈ ਵੀ ਚੀਜ਼ ਮੈਟਰ ਨਹੀਂ ਕਰਦੀ। ਇਹ ਪਹਿਲਾਂ ਹੀ ਇਹਨਾਂ ਨੇ ਸਾਰੀਆਂ, ਜਦੋਂ ਵਰਲਡ ਵਾਰਾਂ ਹੋਈਆਂ ਸੀ, ਨਾਜ਼ੀ ਆਏ ਸੀ ਜੀ ਸਾਰੇ, ਜੀ ਉਹਨਾਂ ਨੇ ਪਹਿਲਾਂ ਹੀ ਇੱਕ ਲਾਅ ਬਣਾ ਲਿਆ ਕਿ ਭਾਈ ਜੇ ਕੋਈ ਬੰਦਾ ਇਹ ਸਾਬਿਤ ਕਰ ਦਿੰਦਾ, ਭਾਵੇਂ ਉਹ ਜਿੱਦਾਂ ਉਹ ਹੁਣ ਇਸ ਕੇਸ ਦੇ ਵਿੱਚ ਨਾ, ਜਿੱਦਾਂ ਸਦਾਮ ਹੁਸੈਨ ਦਾ ਜਿਹੜਾ ਟ੍ਰਾਇਲ ਸੀ, ਉਹ ਕਹਿੰਦੇ ਇਹਨੂੰ ਅਮਰੀਕਾ ਲੈ ਕੇ ਜਾਓ, ਇਹਨੂੰ ਉੱਥੇ ਜਾ ਕੇ ਐਕਸਟ੍ਰੈਡੀਸ਼ਨ ਕਰੋ। ਪਰ ਜੇ ਉਹ ਬੰਦਾ ਅਮਰੀਕਾ ਆ ਜਾਂਦਾ ਤਾਂ ਇਦਾਂ ਦੀਆਂ ਜਿਹੜੀਆਂ ਪ੍ਰੋਟੈਕਸ਼ਨ ਸੀਗੀਆਂ, ਕਨਵੈਨਸ਼ਨ ਅਗੇਂਸਟ ਟਾਰਚਰ ਜਾਂ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ, ਇਦਾਂ ਦੇ ਕਈ ਸਾਰੇ ਜਿਹੜੇ ਹੱਕ ਆ ਉਹ ਅਮਰੀਕੀ ਧਰਤੀ ਦੇ ਉੱਤੇ ਲੱਗਦੇ ਆ ਕਿ ਜੇ ਤੁਸੀਂ ਇਹ ਸ਼ੋਅ ਕਰ ਦਿਓ ਕਿ ਤੁਹਾਨੂੰ ਆਪਣੀ ਕੰਟਰੀ 'ਚ ਟਾਰਚਰ ਕੀਤਾ ਜਾਊਗਾ ਸਰਕਾਰ ਵੱਲੋਂ, ਤਾਂ ਤੁਹਾਨੂੰ ਉਹਨਾਂ ਨੂੰ ਕੈਟ ਰਿਲੀਫ ਦੇਣਾ ਪੈਣਾ। ਤੇ ਇਦਾਂ ਦੇ ਸੀਗੇ ਕਈ ਵਾਰੀ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਹੁੰਦੇ ਆ, ਤਾਂ ਕਰਕੇ ਇਹਨੂੰ ਇਹ ਨਾ ਅਮਰੀਕਾ ਵੀ ਲੈ ਕੇ ਨਹੀਂ ਆਉਂਦੇ, ਇਹਨਾਂ ਦਾ ਉੱਥੇ ਹੀ ਕੋਰਟ ਜਿਹੜਾ ਸੈੱਟ ਕਰਕੇ ਉੱਥੇ ਇਹਨਾਂ ਦਾ ਜਿਹੜਾ ਟ੍ਰਾਇਲ ਉਹ ਕਰਦੇ ਆ, ਤਾਂ ਕਿ ਇਹਨਾਂ ਦੇ ਬਚਣ ਦਾ ਜਿਹੜਾ ਕੋਈ ਚਾਂਸ ਨਾ ਹੋਵੇ। ਸੋ ਕੈਟ ਰਿਲੀਫ ਨੂੰ ਸੈਕੰਡ ਸਰਕਟ ਨੇ ਡਿਫਾਈਨ ਕੀਤਾ। ਉਹਨਾਂ ਨੇ ਇਹ ਕਿਹਾ ਕਿ ਕੈਟ ਰਿਲੀਫ ਉਹ ਹੁੰਦਾ ਕਿ ਜਦੋਂ ਤੁਸੀਂ ਸ਼ੋਅ ਕਰ ਦਿੰਦੇ ਹੋ ਕਿ ਮੋਰ ਲਾਈਕ ਕਿ ਬਹੁਤ ਜ਼ਿਆਦਾ ਹਾਈ ਚਾਂਸ ਹੈ ਕਿ ਤੁਹਾਡੀ ਜਿਹੜੀ ਸਰਕਾਰ ਆ ਉਹ ਤੁਹਾਨੂੰ ਟਾਰਚਰ ਕਰੂਗੀ। ਟਾਰਚਰ ਫਿਜ਼ੀਕਲ ਵੀ ਹੋ ਸਕਦਾ, ਮੈਂਟਲ ਵੀ ਹੋ ਸਕਦਾ। ਤੇ ਇਹ ਜਿਹੜਾ ਟਾਰਚਰ ਆ ਸਰਕਾਰ ਆਪ ਵੀ ਕਰ ਸਕਦੀ ਆ, ਜਾਂ ਕਿਸੇ ਦੀ ਸ਼ੈ ਤੇ ਵੀ ਕਰ ਸਕਦੀ ਆ, ਜਾਂ ਕਿਸੇ ਤੋਂ ਕਰਾ ਵੀ ਸਕਦੀ ਆ। ਸੋ ਜੇ ਤੁਸੀਂ ਵਾਪਸ ਜਾਂਦੇ ਆ ਤਾਂ ਇਦਾਂ ਦੀ ਕੋਈ ਵੀ ਚੀਜ਼ ਹੁੰਦੀ ਆ ਜਿਹਦੇ ਵਿੱਚ ਸਰਕਾਰ ਇਨਵੋਲਵ ਆ, ਤੁਹਾਡੇ ਉੱਤੇ ਟਾਰਚਰ ਹੋਊਗਾ, ਤੇ ਤੁਹਾਨੂੰ ਕੈਟ ਰਿਲੀਫ ਜਿਹੜਾ ਮਿਲ ਸਕਦਾ। ਹੁਣ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਕੈਟ ਰਿਲੀਫ ਇਹਦਾ ਡਿਨਾਈ ਕਰਤਾ, ਇਹ ਕਹਿ ਕੇ ਕਿ ਓਜੋ ਜਿਹੜਾ ਸੀਗਾ ਉਹ ਇਹ ਨਹੀਂ ਸ਼ੋਅ ਕਰ ਪਾਇਆ ਕਿ ਨਾਈਜੀਰੀਆ ਦੇ ਵਿੱਚ ਐਜ਼ ਅ ਕ੍ਰਿਮੀਨਲ ਡਿਪੋਰਟੀ ਇਹਨੂੰ ਜ਼ਿਆਦਾ ਖਤਰਾ। ਉਹ ਕਹਿੰਦਾ ਕਿ ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਇਹ ਸਪੈਕੂਲੇਸ਼ਨ, ਇਹਨੇ ਧਾਰਨਾ ਬਣਾਈ ਆ, ਪਰ ਸਾਨੂੰ ਨਹੀਂ ਲੱਗਦਾ ਕਿ ਇਦਾਂ ਜਿਹੜਾ ਕ੍ਰਿਮੀਨਲ ਡਿਪੋਰਟੀ ਆ ਉਹਦੇ ਮੱਥੇ ਤੇ ਲਿਖਿਆ ਹੋਇਆ ਉਹਨੂੰ ਜ਼ਿਆਦਾ ਜਿਹੜੀ ਆ ਉਹ ਸਜ਼ਾ ਹੋਊਗੀ। ਸੋ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਨੇ ਵੀ ਇਮੀਗ੍ਰੇਸ਼ਨ ਜੱਜ ਨਾਲ ਅਗਰੀ ਕੀਤਾ। ਉਹਨੇ ਵੀ ਇਹੀ ਕਿਹਾ ਕਿ ਸਾਨੂੰ ਲੱਗਦਾ ਇਹ ਸਪੈਕੂਲੇਟਿਵ ਆ, ਸਾਨੂੰ ਨਹੀਂ ਲੱਗਦਾ ਕਿ ਇਦਾਂ ਹੋਊਗਾ। ਜਿਹੜਾ ਸੈਕੰਡ ਸਰਕਟ ਆ ਉਹ ਕਹਿੰਦਾ ਕਿ ਇਮੀਗ੍ਰੇਸ਼ਨ ਜੱਜ ਨੇ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜਿਹੜਾ ਐਵੀਡੈਂਸ ਸੀਗਾ ਉਹਨੂੰ ਸਹੀ ਤਰੀਕੇ ਨਾਲ ਐਨਾਲਾਈਜ਼ ਨਹੀਂ ਕੀਤਾ, ਤੇ ਮਤਲਬ ਮੈਂਸ਼ਨ ਨਹੀਂ ਕੀਤਾ। ਸਪੈਸ਼ਲੀ ਉਹਨਾਂ ਨੇ ਕਿਹਾ ਕਿ ਜਿਹੜੀ ਐਕਸਪਰਟ ਜਿਹੜੀ ਡੈਕਲੇਰੇਸ਼ਨ ਸੀਗੀ ਉਹਨੂੰ ਉਹਨਾਂ ਨੇ ਸਹੀ ਤਰੀਕੇ ਨਾਲ ਐਨਾਲਾਈਜ਼ ਨਹੀਂ ਕੀਤਾ। ਸੋ ਇਹਦੇ ਵਿੱਚ ਉਹਨਾਂ ਨੇ ਤਰਕ ਇਹ ਦਿੱਤਾ ਕਿ ਕਿਉਂਕਿ ਤੁਸੀਂ ਐਨਾਲਾਈਜ਼ ਨਹੀਂ ਉਹਨੂੰ ਕੀਤਾ, ਤੁਸੀਂ ਥੱਲੇ ਲਿਖਿਆ ਨਹੀਂ, ਆਪਾਂ ਨਵੇਂ ਕੋਈ ਬਿਆਨ ਆਪਾਂ ਸੁਣ ਨਹੀਂ ਸਕਦੇ, ਇਸ ਲਈ ਤੁਸੀਂ ਜਿਹੜਾ ਸੈਕੰਡ ਸਰਕਟ ਤੋਂ ਹੱਕ ਖੋਲਿਆ ਕਿ ਸੈਕੰਡ ਸਰਕਟ ਸਹੀ ਤਰੀਕੇ ਨਾਲ ਇੱਕ ਮੀਨਿੰਗਫੁਲ ਜੁਡੀਸ਼ੀਅਲ ਰਿਵਿਊ ਕਰ ਸਕੇ। ਸੋ ਇਸ ਲਈ ਉਹ ਕਹਿੰਦੇ ਕਿ ਤੁਸੀਂ ਕਿਉਂਕਿ ਇਹ ਸਹੀ ਤਰੀਕੇ ਨਾਲ ਐਵੀਡੈਂਸ ਵੈਲੂਏਟ ਨਹੀਂ ਕੀਤਾ, ਇਸ ਲਈ ਸੈਕੰਡ ਸਰਕਟ ਸਹੀ ਤਰੀਕੇ ਨਾਲ ਆਪਣੀ ਜਿਹੜੀ ਜਜਮੈਂਟ ਨਹੀਂ ਦੇ ਸਕਦਾ। ਇਸ ਕਰਕੇ ਕਿ ਆਪਾਂ ਕੇਸ ਥੱਲੇ ਵਾਪਸ ਭੇਜਾਂਗੇ, ਤੁਸੀਂ ਸਾਨੂੰ ਦੁਬਾਰਾ ਉਹਦੇ ਉੱਤੇ ਫੈਸਲਾ ਕਰਕੇ ਭੇਜੋ ਕਿ ਤੁਸੀਂ ਉਹ ਜਿਹੜੇ ਐਵੀਡੈਂਸ ਇਹਨਾਂ ਨੇ ਸਬਮਿਟ ਕੀਤੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ। ਸੈਕੰਡ ਸਰਕਟ ਨੇ ਇਹ ਕਿਹਾ ਕਿ ਜਿਹੜੇ ਥੱਲੇ ਕੋਰਟ ਆ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰਾ ਜਿਹੜਾ ਐਵੀਡੈਂਸ ਆ ਉਹਨੂੰ ਇਵੈਲੂਏਟ ਕੀਤਾ ਹੋਣਾ ਚਾਹੀਦਾ ਤੇ ਡਿਸਕਸ ਕੀਤਾ ਹੋਣਾ ਚਾਹੀਦਾ, ਤਾਂ ਹੀ ਆਪਾਂ ਉਹਨੂੰ ਮੰਨਾਂਗੇ ਕਿ ਇਹਨੂੰ ਬੰਦੇ ਨੂੰ ਫੇਅਰ ਟ੍ਰਾਇਲ ਦਾ ਜਿਹੜਾ ਮੌਕਾ ਉਹ ਦਿੱਤਾ ਗਿਆ ਸੀਗਾ। ਸੋ ਇਹਦੇ ਵਿੱਚ ਜਿਹੜੀ ਸਰਕਾਰ ਸੀਗੀ ਉਹ ਕਹਿੰਦੀ ਕਿ ਸਪੈਕੂਲੇਟਿਵ ਨਹੀਂ ਹੈਗਾ। ਓਬਵੀਅਸਲੀ ਇਹ ਜਿਹੜਾ ਓਜੋ ਸੀਗਾ ਇਹ ਕਹਿੰਦਾ ਸਪੈਕੂਲੇਟਿਵ ਹੈਗਾ। ਸੋ ਹੁਣ ਗੱਲ ਇਹ ਹੈਗੀ ਕਿ ਸੈਕੰਡ ਸਰਕਟ ਨੇ ਇਸ ਬੰਦੇ ਦੀ ਗੱਲ ਕਿਉਂ ਮੰਨੀ ਤੇ ਸਰਕਾਰ ਦੀ ਗੱਲ ਕਿਉਂ ਨਹੀਂ ਮੰਨੀ। ਸੋ ਜਿਹੜਾ ਸੈਕੰਡ ਸਰਕਟ ਸੀਗੀ ਉਹ ਕੀ ਕਹਿੰਦੀ ਕਿ ਜੱਜ ਕੋਲ ਜਦੋਂ ਇਹਦਾ ਰੈਕਡ ਗਿਆ ਬੰਦੇ ਦਾ, ਜੱਜ ਨੇ ਇਹ ਫੈਸਲਾ ਦਿੱਤਾ ਪਹਿਲਾਂ ਕਿ 2014 ਦੇ ਵਿੱਚ ਕਿ ਇਹ ਬੰਦੇ ਦੇ ਤਾਂ ਅਜੇ ਕ੍ਰਿਮੀਨਲ ਕੇਸ ਚੱਲਦੇ ਆ, ਪਹਿਲਾਂ ਇਹਦਾ ਕੇਸ ਹੋਲਡ ਤੇ ਪਾਓ, ਤੇ ਫਿਰ ਜਦੋਂ ਇਹਦਾ ਕ੍ਰਿਮੀਨਲ ਦਾ ਕੇਸ ਹੈ, ਇਹਦੀ ਕ੍ਰਿਮੀਨਲ ਦੀ ਅਪੀਲ ਖਤਮ ਹੋ ਜਾਂਦੀ ਹੈ, ਫਿਰ ਸਾਡੇ ਕੋਲ ਆਓ, ਫਿਰ ਸਾਨੂੰ ਦੱਸੋ ਕਿ ਫਾਈਨਲ ਕੀ ਬਣਿਆ। ਅੱਜ ਮੈਂ ਤੁਹਾਡਾ ਕੇਸ ਨਹੀਂ ਸੁਣ ਸਕਦਾ। ਸੋ ਸੈਕੰਡ ਸਰਕਟ ਨੇ ਕਿਹਾ ਕਿ ਉਹ ਚੀਜ਼ ਤੋਂ ਬਾਅਦ 4 ਸਾਲ ਹੋ ਗਏ, ਫਿਰ 4 ਸਾਲ ਬਾਅਦ ਜਦੋਂ ਇਹਦਾ ਫੈਸਲਾ ਹੋਇਆ, ਇਹਨੂੰ ਸਜ਼ਾ ਹੋਈ, ਤੇ ਫਿਰ ਜੱਜ ਨੇ ਇਹਦਾ ਦੁਬਾਰਾ ਜਿਹੜਾ ਕੇਸ ਸੀਗਾ ਰੀਓਪਨ ਕੀਤਾ। ਸੋ ਸੈਕੰਡ ਸਰਕਟ ਕਹਿੰਦਾ ਕਿ 4 ਸਾਲ ਬਾਅਦ ਜਦੋਂ ਜੱਜ ਨੇ ਉਹ ਰੀਓਪਨ ਕੀਤਾ, ਉਹਨੇ ਦੁਬਾਰਾ ਜਿਹੜੇ ਅੱਗੇ ਇਨਫੋਰਮੇਸ਼ਨ ਸੀਗੀ ਉਹ 'ਚ ਉਹਨੇ ਕੁਛ ਲਿਖਿਆ ਨਹੀਂ ਕਿ ਦੁਬਾਰਾ ਉਹਨੇ ਉਹ ਜਿਹੜੇ ਡਾਕੂਮੈਂਟ ਸੀਗੇ ਉਹ ਪੜ੍ਹੇ ਸੀਗੇ। ਤਾਂ ਸਾਨੂੰ ਨਹੀਂ ਲੱਗਦਾ ਕਿ 4 ਸਾਲ ਪਹਿਲਾਂ ਜਿਹੜੀ ਹੁਣ ਜੱਜ ਇੰਨੇ ਸਾਰੇ ਕੇਸ ਹੁੰਦਾ ਕਿ 4 ਸਾਲ ਪਹਿਲਾਂ ਜਿਹੜੀ ਉਹਨੇ ਚੀਜ਼ ਕਹੀ ਹੋਵੇ ਉਹਨੂੰ ਯਾਦ ਕਿੱਦਾਂ ਰਹੀ ਹੋਣੀ ਹੈ। ਸੋ ਸੈਕੰਡ ਸਰਕਟ ਇਹ ਕਹਿੰਦਾ ਕਿ ਜਦੋਂ 4 ਸਾਲ ਬਾਅਦ ਇਹਦਾ ਦੁਬਾਰਾ ਕੇਸ ਲੱਗਾ, ਜੱਜ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਜਦੋਂ ਉਹ ਆਪਣਾ ਓਪੀਨੀਅਨ ਲਿਖੇ, ਸਾਰਾ ਕੁਝ ਲਿਖੇ, ਤੇ ਉਹਦੇ ਵਿੱਚ ਉਹਨੂੰ ਉਹ ਡਿਸਕਸ ਕਰਨਾ ਚਾਹੀਦਾ ਸੀਗਾ। ਕਿਉਂਕਿ ਜੱਜ ਨੇ ਡਿਸਕਸ ਨਹੀਂ ਕੀਤਾ ਤੇ 4 ਸਾਲ ਬਾਅਦ ਉਹ ਜਿਹੜਾ ਫੈਸਲਾ ਹੋਇਆ ਸੀਗਾ, ਸਾਨੂੰ ਲੱਗਦਾ ਕਿ ਜੱਜ ਨੇ ਉਹਨੂੰ ਜਿਹੜਾ ਹੈਗਾ ਸਹੀ ਵੇਟ ਨਹੀਂ ਦਿੱਤਾ। ਜਿਹੜੀ ਸਰਕਾਰ ਸੀਗੀ ਉਹ ਕਹਿੰਦੀ ਕਿ ਦੇਖੋ ਐਜ਼ ਅ ਐਗਜ਼ੀਬਿਟ ਉਹ ਸਾਰਾ ਲੱਗਾ ਹੋਇਆ, ਤੇ ਜੱਜ ਨੇ ਇਹ ਕੰਸੀਡਰ ਕੀਤਾ ਕਿਉਂਕਿ ਜੱਜ ਕੋ ਪਾਰ ਹੈਗੀ ਆ, ਇਸ ਲਈ ਤੁਸੀਂ ਜੱਜ ਦੀ ਪਾਵਰ ਨੂੰ ਕੁਐਸਚਨ ਨਹੀਂ ਕਰ ਸਕਦੇ। ਤੁਹਾਨੂੰ ਇਹ ਧਾਰਨਾ ਮੰਨ ਕੇ ਚੱਲਣਾ ਚਾਹੀਦਾ ਕਿ ਜੱਜ ਨੇ ਉਹ ਪੜ੍ਹਿਆ ਹੋਊਗਾ
ਪਰ ਸੈਕੰਡ ਸਰਕਟ ਨੇ ਉਹਦੀ ਜਿਹੜੀ ਸੀਗੀ ਆਰਗੂਮੈਂਟ ਸਰਕਾਰੀ ਵਕੀਲਾਂ ਦੀ ਉਹ ਰਿਜੈਕਟ ਕਰਤੀ। ਉਹਨੇ ਕਿਹਾ ਕਿ 4 ਸਾਲ ਹੋ ਗਏ ਸੀਗੇ ਤੇ ਇੱਦਾਂ ਦਾ ਤੁਸੀਂ ਕੇਸ ਦੇ ਵਿੱਚ ਕੋਈ ਜੱਜ ਨੇ ਰੈਫਰੈਂਸ ਨਹੀਂ ਦਿੱਤੀ, ਇੱਕ ਵਾਰੀ ਵੀ ਰਿਪੋਰਟ ਨਹੀਂ। ਸੋ ਸਾਨੂੰ ਨਹੀਂ ਲੱਗਦਾ ਕਿ ਜੱਜ ਨੇ ਜਿਹੜਾ ਸਹੀ ਜਿਹੜਾ ਉਹ ਐਵੀਡੈਂਸ ਉਹ ਲਾਇਆ, ਕਿਉਂਕਿ ਇਹ ਜਿਹੜਾ ਵਕੀਲ ਸੀਗਾ ਹਿਊਮਨ ਰਾਈਟਸ ਦਾ, ਇਹ ਕੰਟਰੀ ਦੇ ਵਿੱਚ ਐਕਸਪਰਟ ਹੈਗਾ ਤੇ ਸਰਕਾਰ ਨੇ ਕੋਈ ਵੀ ਇਦਾਂ ਦਾ ਡਾਕੂਮੈਂਟ ਸ਼ੋਅ ਨਹੀਂ ਕੀਤਾ ਜਿਹਦੇ ਵਿੱਚ ਕਿ ਉਹ ਜਿਹੜੀ ਵਕੀਲ ਦੀ ਜਿਹੜੀ ਟੈਸਟਮਨੀ ਉਹਨੂੰ ਚੈਲੰਜ ਕਰ ਸਕੇ। ਇਸ ਲਈ ਸਾਨੂੰ ਲੱਗਦਾ ਕਿ ਜਿਹੜਾ ਮਟੀਰੀਅਲ ਐਵੀਡੈਂਸ ਹੈਗਾ, ਜਿਹੜਾ ਕਿ ਬਹੁਤ ਇੰਪੋਰਟੈਂਟ ਚੀਜ਼ ਸੀਗੀ, ਉਹਨੂੰ ਇਗਨੋਰ ਕੀਤਾ ਗਿਆ ਤੇ ਇਹ ਜਿਹੜਾ ਕੇਸ ਆ ਵਾਪਸ ਥੱਲੇ ਭੇਜਿਆ ਜਾਵੇ ਤਾਂ ਕਿ ਇਹ ਬੰਦੇ ਦਾ ਦੁਬਾਰਾ ਜਿਹੜਾ ਅਸਾਲਮ ਕੇਸ ਦਾ ਟਾਈਮਲੀ ਸੀਗਾ, ਤੁਸੀਂ ਇਹਨੂੰ ਅਨਟਾਈਮਲੀ ਨਹੀਂ ਕਹਿ ਸਕਦੇ। ਇਹਨੂੰ ਪੂਰਾ ਮੌਕਾ ਦਿਓ ਕਿ ਆਪਣਾ ਦੁਬਾਰਾ ਇਹ ਕੇਸ ਆ ਕੇ ਤੁਹਾਡੇ ਮੂਹਰੇ ਪ੍ਰੈਜ਼ੈਂਟ ਕਰੇ। ਜੀ ਚਲੋ ਦੇਖੋ ਜੀ, ਮੌਕਾ ਜਿਹੜਾ ਆ ਇਸ ਨੂੰ ਹੁਣ ਮਿਲੇਗਾ। ਸੋ ਪਟੀਸ਼ਨ ਫਾਰ ਰਿਵਿਊ ਜਿਹੜੀ ਇਸ ਦੀ ਗ੍ਰਾਂਟ ਜਿਹੜੀ ਹੋ ਗਈ। ਸੋ ਕਨਕਲੂਜਨ ਦੇ ਵਿੱਚ ਇਹਦੀਆਂ 3 ਚੀਜ਼ਾਂ, ਅਸਾਈਲਮ, ਵਿਦ ਹੋਲਡਿੰਗ ਤੇ ਕੈਟ ਦੀ ਰਿਲੀਫ ਦੇ ਉੱਤੇ ਫਿਰ ਹੁਣ ਜਿਹੜੀਆਂ ਸੈਕੰਡ ਸਰਕਟ ਨੇ ਜਿਹੜੇ ਫੈਸਲੇ ਉਹ ਸੁਣਾ ਦਿੱਤੇ ਹੈਗੇ ਆ। ਸੋ ਇੱਦਾਂ ਦੇ ਜਿੱਦਾਂ ਆਪਾਂ ਲਾਸਟ ਟਾਈਮ ਆਪਣੇ ਇੱਕ ਸਿੰਘ ਦੇ ਕੇਸ ਦਾ ਜਿਹੜਾ ਆ ਉਹ ਅਸਰ ਕਈਆਂ ਦੇ ਉੱਤੇ ਪੈਣਾ ਆ। ਸੋ ਇੱਦਾਂ ਦੇ ਜਿਹੜੇ ਕੇਸਾਂ ਦਾ ਅਸਰ ਆ ਅਕਸਰ ਆਉਣ ਵਾਲੇ ਭਵਿੱਖ ਵਾਲੇ ਕੇਸਾਂ ਦੇ ਉੱਤੇ ਜਾਂ ਚੱਲ ਰਹੇ ਕੇਸਾਂ ਦੇ ਉੱਤੇ ਜਿਹੜਾ ਉਹ ਪੈਂਦਾ ਰਹਿੰਦਾ ਹੁੰਦਾ ਆ। ਸੋ ਪੰਜਾਬੀ ਜਿਹੜੀ USA ਦੇ ਉੱਤੇ ਅਟਰਨੀ ਟੇਰਕੀਆਣਾ ਹੋਣੀ ਇਹ ਕੋਸ਼ਿਸ਼ ਕਰਦੇ ਨੇ ਵੀ ਉਹਨਾਂ ਕੇਸਾਂ ਦੇ ਉੱਤੇ ਤੁਹਾਨੂੰ ਜਿਹੜਾ ਉਹ ਦੱਸਿਆ ਜਾਵੇ ਜਿਨ੍ਹਾਂ ਦਾ ਅਸਰ ਤੁਹਾਡੇ ਕੇਸਾਂ ਦੇ ਉੱਤੇ ਪਵੇ। ਤੱਤੀਆਂ ਠੰਡੀਆਂ ਖਬਰਾਂ ਦੇ ਸਾਰੇ ਜਾਣੇ ਸ਼ੌਕੀਨ ਤਾਂ ਜਿਹੜੇ ਉਹ ਹੁੰਦੇ ਆ ਵੀ ਹਾਂਜੀ ਜੀ ਉਹ ਇੱਥੇ ਆ ਹੋ ਗਿਆ, ਉੱਥੇ ਹੋ ਗਿਆ, ਪਰ ਆਈ ਥਿੰਕ ਇਹਨਾਂ ਕੇਸਾਂ ਦਾ ਜਿਹੜੇ ਚੱਲ ਰਹੇ ਕੇਸਾਂ ਦੇ ਉੱਤੇ ਜ਼ਿਆਦਾ ਅਸਰ ਜਿਹੜਾ ਵੀ ਰਹਿੰਦਾ ਆ। ਜਦੋਂ ਵੀ ਕੋਈ ਇੰਪੋਰਟੈਂਟ ਖਬਰ ਹੁੰਦੀ ਹੈ ਇਮੀਗ੍ਰੇਸ਼ਨ ਦੇ ਬਾਬਤ, ਉਹ ਵੀ ਆਪਾਂ ਨੂੰ ਅਟਰਨੀ ਟੇਰਕੀਆਣਾ ਜਿਹੜੇ ਉਹ ਦੱਸਦੇ ਹੀ ਰਹਿੰਦੇ ਹੁੰਦੇ ਨੇ। ਸੋ ਹਾਲ ਦੀ ਘੜੀ ਕੋਈ ਇਮੀਗ੍ਰੇਸ਼ਨ ਦੇ ਵਿੱਚ ਵੱਡਾ ਭੁਚਾਲ ਆਊਗਾ ਜਾਂ ਚੇਂਜ ਹੋਊਗਾ, ਉਸ ਦੀਆਂ ਨੇੜਲੇ ਭਵਿੱਖ ਦੇ ਵਿੱਚ ਕੋਈ ਅਸਾਰ ਜਿਹੜੇ ਆ ਉਹ ਹੁਣ ਨਹੀਂ ਨਜ਼ਰ ਆ ਰਹੇ ਹੈਗੇ। ਤੇ ਅਟਰਨੀ ਟੇਰਕੀਆਣਾ ਜੀ, ਫਿਰ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਪਾਂ ਸਰੋਤਿਆਂ ਦੀਆਂ ਜਿਹੜੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200 ਦੇ ਉੱਤੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। क्या बात है, अज तक पछाने नहीं जाते सरकार। ਜਦੋਂ ਵੀ ਮੈਂ SNS ਬਿਊਟੀ ਸਟੂਡੀਓ ਤੋਂ ਤਿਆਰ ਹੁੰਦੀ ਆ ਤੁਸੀਂ ਇਹੀ ਕਹਿੰਦੇ ਹੋ। ਜੀ ਹਾਂ, ਜੇ ਦਿਲ ਕਰੇ ਕੰਪਲੀਮੈਂਟ ਪਾਉਣਾ, ਖੁਦ ਨੂੰ ਸਜਾਉਣਾ, ਤਾਂ ਫਿਰ SNS ਬਿਊਟੀ ਸਟੂਡੀਓ ਹੀ ਆਉਣਾ। ਥ੍ਰੈਡਿੰਗ, ਵੈਕਸਿੰਗ, ਫੇਸ਼ੀਅਲਸ, ਸਕਿਨ ਟ੍ਰੀਟਮੈਂਟਸ, ਆਈਲੈਸ਼ ਐਕਸਟੈਂਸ਼ਨ, bridal and non-bridal makeup and hair, ear piercing, teeth whitening, body sculpting and microblading ਤੇ ਹੋਰ ਵੀ ਬਹੁਤ ਕੁਝ। ਇਹ ਸਭ ਸਰਵਿਸਿਜ਼ ਅਵੇਲੇਬਲ ਨੇ SNS ਬਿਊਟੀ ਸਟੂਡੀਓ 6061 East Kings Canyon Road, Suite 105, Fresno. Call 559-570-5832 559 570 5832। ਆਪਣੇ ਬਿਜ਼ਨਸ ਤੇ ਕੰਮਕਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ ਜੋ ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408 272 5200। ਟੈਕਸ ਫਾਈਲ ਕਰਨ ਦਾ ਸਮਾਂ ਆ ਚੁੱਕਾ ਹੈ। ਜੇਕਰ ਤੁਸੀਂ ਵੀ ਇੰਡੀਵਿਜੂਅਲ ਕੰਪਨੀ LLC ਦਾ ਟੈਕਸ ਫਾਈਲ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਸੀਮਾ ਕੌਰ ਨੂੰ, ਜਿਨ੍ਹਾਂ ਨੂੰ ਕਈ ਸਾਲਾਂ ਦਾ ਇਨਕਮ ਟੈਕਸ ਦਾ ਤਜਰਬਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ A1 ਇਨਕਮ ਟੈਕਸ ਸਰਵਿਸਿਜ਼ INC ਨੂੰ 559 515 6330 559 515 6330 559 321 4175। ਤੁਸੀਂ ਆਪਣੇ ਡਾਕੂਮੈਂਟ ਈਮੇਲ ਵੀ ਕਰ ਸਕਦੇ ਹੋ। ਐਡਰੈਸ 2540 West Shore Lane, Suite 109, Fresno। ਸੰਗਾ ਟਰੱਕ ਪਾਰਕਿੰਗ ਫ੍ਰੈਸਨੋ ਕੈਲੀਫੋਰਨੀਆ 99 ਤੋਂ ਐਸ਼ਲਨ ਐਵਨਿਊ ਐਗਜ਼ਿਟ ਦੇ ਬਿਲਕੁਲ ਨੇੜੇ, ਵੈਲੈਂਟਾਈਨ ਐਵਨਿਊ ਤੇ ਵੈਬਰ ਐਵਨਿਊ ਦੇ ਖੂੰਜੇ ਤੇ ਇਲੈਕਟ੍ਰੋਨਿਕ ਗੇਟ, ਸਿਕਿਉਰਿਟੀ ਕੈਮਰਾ ਤੇ ਹੋਰ ਸਿਕਿਉਰਿਟੀ ਦਾ ਪ੍ਰਬੰਧ ਹੈ। ਬਹੁਤ ਹੀ ਵਾਜਿਬ ਦਾਮਾਂ ਉੱਤੇ, ਜਿਸ ਦੇ ਚਾਰੇ ਪਾਸੇ ਫੈਂਸ ਲੱਗੀ ਹੋਈ ਹੈ। ਹੋਰ ਜਾਣਕਾਰੀ ਲਈ ਕਾਲ ਬਲਜਿੰਦਰ ਸਿੰਘ ਸੰਗਾ 559 313 8481। ਅੱਜ ਹੀ ਕਾਲ ਕਰੋ 559 313 8481।
ਵਿਆਹੀ ਨੂੰ 4 ਦਿਨ ਹੀ ਹੋਏ, ਦੇਖ ਨੀ ਕਿੰਨਾ ਗੱਡੀਆਂ ਝੋਟਦੀ ਫਿਰਦੀ ਏ। ਸਾਡੀ ਕਿਉਂ ਏ, ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ, ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤਾਂ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ। ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। Toyota of Clovis, 895 West Shah Avenue, Clovis. ਕਰਜਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 5098255555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588, 530-788-2588 ਜਾਂ 559-660-2201, 5596602201। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਸਪੈਸ਼ਲ ਦੇ ਵਿੱਚ। ਅਟਾਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408-272-5200, 4082725200। ਸਵਾਲ ਨੂੰ ਜਿਹੜਾ ਉਹ ਛੋਟਾ ਰੱਖਿਓ, ਇੱਕ ਸਵਾਲ ਜਿਹੜਾ ਉਹ ਪੁੱਛਿਓ ਤੇ ਆਪਾਂ ਵੱਧ ਤੋਂ ਵੱਧ ਕਾਲਸ ਲੈਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਤੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਵਿੰਦਰ ਜੀ। ਪਰਵਿੰਦਰ ਜੀ, ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ। ਜੀ ਹਾਂਜੀ, ਮੈਂ ਨਾ ਰਵਿੰਦਰ ਸਿੰਘ ਬੋਲਦਾ ਪਿਆ ਤੇ ਮੈਂ ਅੱਜ ਤੋਂ 3 ਸਾਲ ਪਹਿਲਾਂ ਇੱਕ ਅਮਰੀਕਨ ਕੁੜੀ ਨਾਲ ਵਿਆਹ ਕਰਾਇਆ ਸੀ, ਜੋ ਮੇਰੇ ਨਾਲ ਇੰਟਰਵਿਊ 'ਚ ਨਹੀਂ ਜਾ ਰਹੀ। ਮੇਰਾ ਹੱਲ ਹੋ ਸਕਦਾ ਕੁਛ? ਇਹ ਤੁਹਾਡੀ ਕੰਡੀਸ਼ਨਲ ਗ੍ਰੀਨ ਕਾਰਡ ਆ ਕਿ ਪਹਿਲਾਂ ਵਾਲਾ ਜਿਹੜਾ ਇਨੀਸ਼ੀਅਲ ਗ੍ਰੀਨ ਕਾਰਡ ਆ ਉਹਦੀ ਗੱਲ? ਫਸਟ ਹੁੰਦੀ ਜਿਹੜੀ, ਮਤਲਬ ਕਿ ਬਾਈ 130 ਦੀ ਫਸਟ ਗ੍ਰੀਨ ਕਾਰਡ ਮਿਲਦਾ, ਜਿਹੜਾ ਗ੍ਰੀਨ ਕਾਰਡ ਨਹੀਂ ਆਇਆ ਜੀ ਮੈਨੂੰ ਵੀ। ਅੱਛਾ, ਨਹੀਂ ਉਹਦਾ ਜੇ ਤਾਂ ਉਹ ਤਾਂ ਉਹਦੀ ਮਰਜ਼ੀ ਹੈ ਪਟੀਸ਼ਨਰ ਦੀ, ਜਦੋਂ ਮਰਜ਼ੀ ਉਹ ਵਿਡਰਾ ਕਰ ਸਕਦੇ ਆ, ਕੋਈ ਉਹਨਾਂ ਤੇ ਆਬਲੀਗੇਸ਼ਨ ਨਹੀਂ। ਸੋ ਜਿਹੜਾ ਅਮਰੀਕਾ ਦਾ ਲਾਅ ਉਹਦੇ ਵਿੱਚ ਇਹ ਸਾਫ਼ ਲਿਖਿਆ ਹੈ ਕਿ ਉਹਦੀ ਮਰਜ਼ੀ ਆ ਕਿ ਜਾਣਾ ਕਿ ਨਹੀਂ ਜਾਣਾ। ਸੋ ਕਿਸੇ ਵੀ ਤਰੀਕੇ ਨਾਲ ਤੁਸੀਂ ਫੋਰਸ ਨਹੀਂ ਕਰ ਸਕਦੇ, ਕੁਛ ਨਹੀਂ ਕਰ ਸਕਦੇ ਆ। ਇਹ ਤੋਂ ਇਲਾਵਾ ਜੇ ਤੁਹਾਡੇ ਕੋਈ ਇੱਦਾਂ ਦੇ ਫੈਕਟਸ ਹੈਗੇ ਆ
ਬਿਲਕੁਲ ਵੈਲ ਡਾਕੂਮੈਂਟਡ ਕਿ ਉਹਨੇ ਕੋਈ ਤੁਹਾਡੇ ਨਾਲ ਟਾਰਚਰ ਕੀਤਾ, ਧੱਕਾ ਕੀਤਾ, ਮਾਰ-ਮੂਰ ਕੀਤੀ ਹੈ, ਉਹ ਚੀਜ਼ ਨੂੰ ਤੁਸੀਂ ਐਕਸਪਲੇਨ ਕਰ ਸਕਦੇ ਹੋ ਵਾਵਾ ਦੇ ਥਰੂ। ਉਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ। ਜੀ ਹਾਂਜੀ ਸਰ, ਇਹ ਬਾਵਾ ਦੀ ਮਤਲਬ ਕਿ ਕਿੰਨੀ ਦੇਰ ਲੱਗਦੀ ਆ ਇਹਨੂੰ ਕਰਨ ਵਾਸਤੇ ਇਹ ਕਰਾਂ ਦੇ? ਦੇਰ ਨੂੰ ਤਾਂ ਭਾਈ ਤੁਸੀਂ ਛੱਡੋ, ਤੁਸੀਂ ਤੁਹਾਨੂੰ ਮਿਲ ਜਾਵੇ ਕੋਈ ਚੀਜ਼ ਉਹੀ ਬਹੁਤ ਆ। ਦੇਰ ਤਾਂ ਉਹ ਬੰਦਾ ਭਾਲਦਾ ਕਿ ਜਿਹੜਾ ਸੋਚਦਾ ਕਿ ਮੇਰਾ ਵੱਟ ਤੇ ਪਿਆ ਅਪਰੂਵ ਹੋ ਜਾਣਾ ਤੁਹਾਡਾ। ਤੁਸੀਂ ਆਏ ਕਿੱਦਾਂ ਸੀ? 2 ਨੰਬਰ 'ਚ ਆਏ ਸੀਗੇ? ਹਾਂਜੀ ਹਾਂ, ਫਿਰ ਤੁਹਾਨੂੰ ਨਾ ਤੇ ਕੇਸ ਚੱਲਦਾ ਪਿਆ ਤੁਹਾਡਾ? ਹਾਂਜੀ ਕੇਸ ਚੱਲਦਾ ਪਿਆ। ਹਾਂਜੀ ਕੇਸ ਮੇਰਾ ਸੈਕੰਡ ਸਰਕਟ 'ਚ ਹੈ ਜੀ। ਸੈਕੰਡ ਸਰਕਟ 'ਚ? ਅੱਛਾ। ਹਾਂ, ਤਾਂ ਵਾਵਾ ਨੂੰ ਤਾਂ ਤੁਹਾਡਾ ਜਿਹੜਾ ਨਾਰਮਲੀ ਆ 2-3 ਸਾਲ ਤਾਂ ਕਿਤੇ ਨਹੀਂ ਗਏ ਘੱਟੋ ਘੱਟ। ਜੇ ਉਹ ਵੀ ਜੇ ਤੁਹਾਡਾ ਕਲੇਮ ਹੈਗਾ, ਪੁਲਿਸ ਰਿਪੋਰਟ ਬੈਕ ਇਨ ਦਾ ਡੇ ਸੀਗੀਆਂ, ਹੈ ਨਾ? ਸੋ ਉਹ ਤੁਸੀਂ ਆਪਣੇ ਫਿਰ ਜਿਹੜਾ ਵੀ ਵਕੀਲਾਂ ਨਾਲ ਡਿਸਕਸ ਕਰ ਲਓ ਕਿ ਮੇਰੇ ਕੋਲ ਵਾਵਾ ਦਾ ਕਲੇਮ ਹੈਗਾ। ਸੋ ਵਾਵਾ ਅਪਰੂਵ ਹੋ ਜਾਂਦਾ। ਸੋ ਜਿਹੜੀ ਤੁਹਾਡੀ ਡੀਪੋਰਟੇਸ਼ਨ ਆ ਉਹ ਤਾਂ ਸੈਕੰਡ ਸਰਕਟ ਦੇ ਡਿਸੀਜਨ ਤੋਂ ਬਾਅਦ ਤੁਹਾਡੀ ਫਾਈਨਲ ਹੋ ਹੀ ਜਾਣੀ ਹੈ ਵੈਸੇ ਵੀ। ਪਰ ਇਹ ਹੈ ਕਿ ਵਾਵਾ ਦੇ ਥਰੂ ਤੁਹਾਡੇ ਕੋਲ ਜਿਹੜੀਆਂ ਹੈਗੀਆਂ ਆਪਸ਼ਨਸ ਉਹ ਨਿਕਲ ਕੇ ਆ ਸਕਦੀਆਂ। ਸੋ ਉਹਦੇ ਬਾਰੇ ਤੁਸੀਂ ਸਲਾਹ ਕਰ ਲਓ। ਜੀ, ਜੇ ਰੁੱਸੀ ਆ ਤਾਂ ਫਿਰ ਮਨਾ ਲਓ, ਕੇਕ ਕੂਕ ਖਵਾਓ, ਜਿਹੜੇ ਆ ਉਹ ਫੁੱਲ ਦਓ ਤੇ ਮਨਾਓ, ਤੇ ਉਹਨੂੰ ਕਹੇ ਵੀ ਚੱਲ ਭਾ ਹੁਣ ਚੱਲ ਨਾਲ ਉਹਦੇ। ਤੇ ਨਹੀਂ ਆਪਾਂ ਜੀ ਬੰਨੀ ਨਹੀਂ ਗੱਲ, ਕਿਉਂਕਿ ਕੀ ਹੁੰਦਾ ਕਿ ਜਦੋਂ ਤੁਹਾਡੇ ਕੋਲ ਡੀਪੋਰਟੇਸ਼ਨ ਲੱਗ ਗਈ ਨਾ ਤੁਹਾਡੇ ਉੱਤੇ ਇੱਕ ਵਾਰੀ, ਤੇ ਤੁਹਾਨੂੰ ਨਾ ਡੀਪੋਰਟੇਸ਼ਨ ਤਲਾਣੀ ਪੈਂਦੀ ਹੈ, ਜਿਹਦੇ ਵਿੱਚ ਕਿ ਕਾਫੀ ਆਰਗੂਮੈਂਟ ਤੁਹਾਨੂੰ ਐਡਾ ਸੌਖਾ ਨਹੀਂ ਹੁੰਦਾ ਤਲਾਣਾ। ਡੀਪੋਰਟੇਸ਼ਨ ਤੋਂ ਬਾਅਦ ਤੁਹਾਨੂੰ ਜਿਹੜਾ ਇੱਥੇ ਇਲੀਗਲ ਸਟੇ ਵਗੈਰਾ 601A ਜਾਂ ਉੱਥੇ ਵੈਸੇ ਜਾ ਕੇ 601 ਵੇਵਰ ਵਗੈਰਾ ਕਰਨੇ ਪੈਂਦੇ ਆ, ਜਿਹਦੇ ਵਿੱਚ ਕਿ ਤੁਹਾਡਾ ਜਿਹੜਾ ਸਪਾਊਸ ਆ ਉਹਨੂੰ ਤੁਹਾਡੇ ਨਾਲ ਬਿਲਕੁਲ ਖੜਨਾ ਪੈਂਦਾ ਬਿਲਕੁਲ ਐਂਡ ਤੱਕ। ਜਿਹੜੀ ਸਾਰੀ ਆਰਗੂਮੈਂਟ ਉਹ ਚੀਜ਼ਾਂ ਦੀ ਉਹ ਹੈਗੀ ਆ ਕਿ ਉਹ ਕੇਸ ਇਹਨਾਂ ਦੇ ਵੱਲ ਨਹੀਂ ਫੋਕਸ ਕਰਦਾ। ਉਹ ਜਿਹੜਾ ਕੇਸ ਆ ਉਹ ਫੋਕਸ ਕਰਦਾ ਘਰ ਵਾਲੀ ਵੱਲ, ਕਿ ਜੇ ਬੰਦਾ ਛੱਡ ਕੇ ਜਾਵੇ ਤੇ ਘਰ ਵਾਲੀ ਨੂੰ ਕੀ ਨੁਕਸਾਨ ਹੋਊਗਾ, ਕਿੱਦਾਂ ਉਹ ਤੇ ਡਿਪੈਂਡੈਂਟ ਆ, ਇਹ ਸਾਰਾ ਕੁਝ। ਸੋ ਜਿੱਦਾਂ ਇਹ ਦੱਸ ਰਿਹਾ ਕਿ ਘਰ ਵਾਲੀ ਦਾ ਨਾਲ ਨਹੀਂ ਰਹਿਣਾ ਚਾਹੁੰਦੀ, ਉਹਦੇ ਵਿੱਚ ਕੀ ਹੈ ਕਿ ਆਰਗੂਮੈਂਟ ਤਾਂ ਬੰਨਾ ਨਹੀਂ ਫਿਰ ਇਹਨਾਂ ਕੋਲ। ਸੋ ਵੇਵਰ ਵੂਵਰ ਇਹਨਾਂ ਦੇ ਅਪਰੂਵ ਨਹੀਂ ਹੋ ਸਕਦੇ। ਸੋ ਉਹ ਰਾਸਤੇ ਇਹ ਜਾ ਨਹੀਂ ਸਕਦੇ। ਮਨਾ ਕੇ ਵੀ ਇਹਨਾਂ ਦੀ ਗੱਲ ਮੈਨੂੰ ਨਹੀਂ ਲੱਗਦਾ ਬੰਨੀ। ਮਨਾਉਣ ਤੋਂ ਜ਼ਿਆਦਾ ਚਾਹੀਦਾ ਇਸ ਕੇਸ ਦੇ ਵਿੱਚ। ਜ਼ਿਆਦਾ ਹੀ ਕੁਝ ਚਾਹੀਦਾ ਹੈ, ਤਗੜਾ ਹੀ ਕੰਮ। ਅਮਰਿੰਦਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਇਸ ਤਰ੍ਹਾਂ ਜੀ ਭਾਜੀ, ਮੇਰੀ 2019 ਚ ਸੀ ਮਾਸਟਰ ਹੀਅਰਿੰਗ। ਉਸ ਤੋਂ ਬਾਅਦ ਚ ਮੇਰੀ 2022 ਚ ਅਪ੍ਰੈਲ ਚ ਫਾਈਨਲ ਸੀ। ਤੇ ਇਹਦੇ ਵਿੱਚ 2 ਵਾਰੀ ਮੂਵ ਹੋ ਗਈ। ਇੱਕ ਵਾਰੀ ਟਾਈਮ ਚੇਂਜ ਹੋ ਗਿਆ ਤੇ ਇੱਕ ਵਾਰੀ ਜਿਸ ਤਰ੍ਹਾਂ 1 ਮਹੀਨੇ ਦੀ ਡੇਟ ਮੂਵ ਹੋ ਗਈ ਜੀ। ਹਾਂਜੀ, ਹੁਣ ਫਿਰ ਜਿਸ ਤਰ੍ਹਾਂ ਆ ਕੇ ਹੁਣ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਇਦਾਂ ਹੀ, ਤੇ ਮੇਰੀ ਫਿਰ ਜਿੱਦਾਂ ਡੇਟ ਚੱਕ ਕੇ 2025 ਚ ਮਾਰਚ ਚ ਕਰਤੀ ਜੀ। ਉਹਦਾ ਕੀ ਸੋਲਿਊਸ਼ਨ ਆ ਮੇਰਾ ਕੁਝ ਹੁਣ? ਕਿ ਕੋਰਟ ਕਿਹੜਾ ਤੁਹਾਡਾ? ਹਾਂਜੀ, ਸੈਨ ਫਰਾਂਸਿਸਕੋ ਆ ਮੇਰਾ ਕੋਰਟ। ਤੇ ਤੁਹਾਡੇ ਵਾਈਫ ਵਗੈਰਾ ਬੱਚੇ ਵਗੈਰਾ ਹੈਗੇ ਪਿੱਛੇ ਇੰਡੀਆ 'ਚ? ਨਹੀਂ ਜੀ, ਮੈਂ ਅਨਮੈਰਿਡ ਹਾਂ ਜੀ। ਇਹਦਾ ਫਿਰ ਭਾਜੀ ਕੋਈ ਹੱਲ ਨਹੀਂ ਹੈਗਾ। ਕਾਫੀ ਜ਼ਿਆਦਾ ਕੇਸ ਜਿਹੜੇ ਆ, ਤੁਸੀਂ ਉਹਨੂੰ ਰਿਕੁਐਸਟ ਕਰ ਸਕਦੇ ਹੋ ਆਪਣੇ ਜਿਹੜੇ ਜੱਜ ਨੂੰ ਕਿ ਮੈਂ ਅਰਲੀ ਹੀਅਰਿੰਗ ਜੇ ਤੁਹਾਡੀ ਕੋਈ ਖੁੱਲ੍ਹਦੀ ਹੈ ਤਾਂ ਮੈਨੂੰ ਦੇ ਦਿਓ। ਪੋਸੀਬਲ ਹੈਗਾ ਜੇ ਉਹਨਾਂ ਦੇ ਡਾਕਟ ਪਰਮਿਟ ਕਰਦਾ, ਪਰ ਐਸ ਸੱਚ ਜੇ ਉਹ ਬਿਜ਼ੀ ਹੈ ਤਾਂ ਸਾਰਾ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ। ਜੀ ਥੈਂਕ ਯੂ ਜੀ। ਅਗਲੇ ਕਾਲਰ ਪਿੰਦਰ। ਭਾਜੀ ਇੱਕ ਚੀਜ਼ ਇਹਦੇ ਵਿੱਚ ਬਸ ਮੈਂ ਇਹ ਐਡ ਕਰੂੰਗਾ, ਜੇ ਤੁਸੀਂ ਜੈਨੂਇਨਲੀ ਕਿਤੇ ਮੂਵ ਹੁੰਦੇ ਹੋ, ਹੈ ਨਾ, ਹੁਣ ਇਹ ਨਹੀਂ ਕਿ ਬੰਦਾ ਕਵੇ ਕਿ ਮੈਂ ਰਹਿਣਾ ਕਿਤੇ, ਐਡਰੈਸ ਕਿਤੇ ਦਾ ਖਾਣਾ। ਮੰਨ ਲਓ ਫੋਰ ਐਗਜ਼ਾਮਪਲ ਕੋਈ ਬੰਦਾ ਹੁਣ ਸੈਕਰਾਮੈਂਟੋ ਮੂਵ ਹੋ ਗਿਆ। ਸੈਕਰਾਮੈਂਟੋ ਦਾ ਜਿਹੜਾ ਡਾਕਟਰ ਆ ਉਹਦੀ ਡੇਟ ਛੋਟੀਆਂ ਉਹਦੀਆਂ ਇਹ ਹੈ ਕਿ 1.5 ਸਾਲ ਦੇ ਅੰਦਰ ਤੁਹਾਡੀ ਹੀਅਰਿੰਗ ਜਿਹੜੀ ਆ ਉਹ ਆ ਸਕਦੀ ਹੈ ਜੇ ਸੈਕਰਾਮੈਂਟੋ ਮੂਵ ਹੁੰਦੇ ਹੋ। ਪਰ ਹਰੇਕ ਹੁਣ ਇੱਕ ਕੋਰਟ ਬਿਜ਼ੀ ਕਿਉਂ ਆ ਗਿਆ? ਕਿ ਉੱਥੇ ਕੇਸ ਜ਼ਿਆਦਾ ਅਪਰੂਵ ਹੁੰਦੇ ਆ, ਆਬਾਦੀ ਜ਼ਿਆਦਾ, ਉੱਥੇ ਲੋਕੀ ਜ਼ਿਆਦਾ ਰਹਿੰਦੇ ਸੈਨ ਫਰਾਂਸਿਸਕੋ, ਤਾਂ ਕਰਕੇ ਡਿਲੇ ਆ। ਸੈਕਰਾਮੈਂਟੋ ਹੁਣ ਘੱਟ ਆ, ਅਪਰੂਵਲ ਰੇਟਿੰਗ ਘੱਟ ਆ। ਸੋ ਤੁਸੀਂ ਇਹ ਹੈ ਕਿ ਤੁਸੀਂ ਟਾਈਮ ਤੁਹਾਡਾ ਛੇਤੀ ਆ ਜਾਊਗਾ, ਪਰ ਤੁਹਾਡੇ ਜੱਜ ਦੀ ਜਿਹੜੀ ਰੇਟਿੰਗ ਆ ਉਹ 40-50% ਆ। ਸੋ ਕੇਸ ਇੱਦਾਂ ਦੇ ਵੀ ਹੋਏਗੀ ਕਈ ਸਾਨੂੰ ਪੁੱਛ ਕਰਕੇ ਕਿ ਭਾਜੀ ਮੇਰਾ ਕੇਸ ਮੂਵ ਕਰਾਓ, ਆਪਣਾ ਸੈਕਰਾਮੈਂਟੋ ਮੂਵ ਕਰਾਤਾ, ਫਿਰ ਦੁਬਾਰਾ ਕਾਲ ਆਉਂਦੀ ਭਾਜੀ ਮੇਰੇ ਤਾਂ ਦੋਸਤਾਂ ਦੇ ਸਾਰੇ ਡਿਨਾਈ ਹੋ ਗਏ, ਹੁਣ ਮੈਂ ਵਾਪਸ ਸੈਨ ਫਰਾਂਸਿਸਕੋ ਮੂਵ ਕਰਾਉਣਾ। ਸੋ ਇੱਦਾਂ ਕਿ ਜੱਜ ਫਿਰ ਰੋਕ ਕੇ ਰੱਖਦੇ ਉੱਥੇ ਕਈ ਵਾਰੀ, ਵਾਪਸ ਜਿਹੜਾ ਟ੍ਰਾਂਸਫਰ ਨਹੀਂ ਕਰਨ ਦਿੰਦੇ ਵੈਨਿਊ, ਕਹਿੰਦੇ ਤੂੰ ਇੱਕ ਵਾਰੀ ਆਲਰੇਡੀ ਕਰ ਲਿਆ, ਦੁਬਾਰਾ ਨਹੀਂ ਕਰਨ ਦੇਣਾ। ਸੋ ਜੇ ਇਹ ਵਾਲੇ ਜਿਹੜੇ ਪੰਗੇ ਆ ਉਹ ਸੋਚ ਸਮਝ ਕੇ ਪਹਿਲਾਂ ਲੈਣੇ ਆ ਕਿ ਜਿਹੜਾ ਮਾੜਾ ਕੋਰਟ ਆ ਉਹਦੇ ਵਿੱਚ ਫਿਰ ਜੱਜ ਵੀ ਮਾੜੇ ਆ, ਹਨਾ ਜੀ। ਪਿੰਦਰ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਹੈ ਭਾਜੀ, ਮੇਰਾ ਨਾ ਯੂ ਵੀਜ਼ਾ ਸਾਡਾ ਅਪਰੂਵ ਹੋਇਆ ਆ, ਮੇਰੇ ਹਸਬੈਂਡ ਇੰਡੀਆ ਆ, ਤੇ ਅਸੀਂ ਇਹਨੇ ਇੰਟਰਵਿਊ ਦੀ ਡੇਟ ਲੈ ਰਹੇ ਆ, 1 ਸਾਲ ਹੋ ਗਿਆ ਸਾਨੂੰ ਮਿਲ ਨਹੀਂ ਰਹੀ ਆ, ਤੇ ਵੀ ਕਦ ਤੱਕ ਮਿਲਣ ਦੀ ਆਸ਼ਾ ਹੈ ਕਿ ਕੁਛ? ਜੀ, ਤੁਹਾਡਾ ਯੂ ਵੀਜ਼ਾ ਅਪਰੂਵ ਹੋਇਆ ਤੇ ਤੁਸੀਂ ਹਸਬੈਂਡ ਤੁਹਾਡਾ ਇੰਡੀਆ ਕੀ ਰਿਮੂਵਲ ਲੱਗਾ ਸੀਗਾ ਉੱਥੇ ਕਿੱਦਾਂ? ਹਾਂਜੀ, ਉਹ 2017 ਚ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਸੀ ਇੱਥੋਂ। ਮੇਰੇ ਹਸਬੈਂਡ ਦਾ ਯੂ ਵੀਜ਼ਾ ਸੀ, ਉਹ ਕਲੀਅਰ ਹੋਇਆ ਤੇ ਮੈਨੂੰ ਵੀ ਵਰਕ ਪਰਮਿਟ ਮਿਲ ਗਿਆ, ਤੇ ਮੇਰੇ ਹਸਬੈਂਡ ਦੇ ਵੀ ਯੂ ਵੀਜ਼ਾ ਕਲੀਅਰ ਹੋ ਕੇ ਸਾਨੂੰ ਵੀਜ਼ਾ ਆ ਗਿਆ ਆ।
ਤੇ ਹੁਣ ਅਸੀਂ ਇੰਟਰਵਿਊ ਦੀ ਡੇਟ ਲੈਣਾ ਚਾਹੁੰਦੇ, 1 ਸਾਲ ਹੋ ਗਿਆ ਪੂਰਾ, ਸਾਨੂੰ ਮਿਲ ਨਹੀਂ ਰਹੀ ਹੈ ਡੇਟ। ਤੁਸੀਂ ਯੂਐਸ ਦੇ ਵਿੱਚ ਹੈਗੇ, ਤੁਸੀਂ ਉੱਥੇ ਇੰਡੀਆ ਦੇ ਵਿੱਚ ਹੈਗੇ? ਨਹੀਂ, ਮੈਂ ਯੂਐਸ ਦੇ ਵਿੱਚ ਆ। ਤੁਸੀਂ ਯੂਐਸ ਦੇ ਵਿੱਚ ਐਜ਼ ਅ ਡੈਰੀਵੇਟਿਵ, ਤੇ ਹਸਬੈਂਡ ਜਿਹੜਾ ਮੇਨ ਐਪਲੀਕੈਂਟ ਸੀਗਾ ਉਹ ਇੰਡੀਆ ਬੈਠਾ ਵਾ? ਹਾਂਜੀ ਹਾਂਜੀ। ਏਦਾਂ ਕਿੱਦਾਂ, ਮਤਲਬ ਤੁਹਾਨੂੰ ਨਹੀਂ ਰਿਪੋਰਟ ਕੀਤਾ ਉਹਨਾਂ ਨਾਲ? ਨਹੀਂ, ਮੇਰਾ ਕੋਈ ਕੇਸ ਨਹੀਂ ਸੀ ਨਾ। ਅੱਛਾ, ਤੇ ਤੁਹਾਡਾ 192 ਤੁਹਾਡਾ ਤੇ ਹਸਬੈਂਡ ਦਾ ਦੋਨਾਂ ਦਾ ਅਪਰੂਵ ਆ? ਹਾਂਜੀ, ਦੋਨਾਂ ਦਾ ਅਪਰੂਵ ਹੋ ਗਿਆ, ਮੇਰਾ 4 ਸਾਲ ਦਾ ਵਰਕ ਪਰਮਿਟ ਵੀ ਆ ਗਿਆ ਆ। ਅੱਛਾ, ਮਤਲਬ ਉਹਦਾ ਵੇਵਰ ਅਪਰੂਵ ਕਰਤਾ ਨਾ ਉਹਨਾਂ ਨੇ? ਹਾਂਜੀ ਹਾਂਜੀ। ਹਾਂ, ਫਿਰ ਇਹ ਹੈ ਕਿ ਵੇਟ ਕਰਨੀ ਪੈਣੀ। ਕੇਸ ਤੁਹਾਡਾ ਕਲੀਅਰ ਆ, ਯੂ ਵੀਜ਼ੇ ਉਹਨਾਂ ਦੀ ਪ੍ਰਾਇੋਰਟੀ ਦੇ ਵਿੱਚ ਨਹੀਂ ਹੈਗੇ। ਸੋ ਜਿੱਦਾਂ ਆਪਾਂ ਦੱਸਿਆ ਕਿ ਪਹਿਲ ਜਿਹੜੀ ਸਿਰਫ ਯੂਐਸ ਸਿਟੀਜ਼ਨ ਦੇ ਜਿਹੜੇ ਸਪਾਊਸ ਆ ਤੇ ਬੱਚੇ ਉਹਨਾਂ ਨੂੰ ਜਾ ਰਹੀ ਆ। ਦੂਲ ਜਿਹੜੀ ਹੈਗੀ ਆ ਉਹ ਹੈਗੀ ਆ ਫਿਆਂਸੇ ਨੂੰ। ਤੀਲ ਆਪਣੇ ਉਹਨਾਂ ਦੇ ਘਰ ਦੇ ਜਿਹੜੇ ਹੋ ਗਏ ਯੂਐਸ ਸਿਟੀਜ਼ਨ ਦੇ। ਤੇ ਜਿਹੜੇ ਚੌਥੇ ਨੰਬਰ ਤੇ ਹੈਗੇ ਆ ਸਾਰੇ ਜਿਹੜੇ ਯੂ ਵੀਜ਼ਾ, ਸਾਰੇ ਜਿਹੜੇ ਆ ਕੇਸ ਆ, ਇਹ ਆਪਣੇ ਉੱਤੇ ਆ ਰਹੇ ਆ। ਸੋ ਤੁਹਾਨੂੰ ਵੇਟ ਕਰਨੀ ਪੈਣੀ ਇਹਦੀ। ਸੋ ਇਹਦਾ ਰੀਜ਼ਨ ਸਿੰਪਲੀ ਇਹ ਹੈ ਕਿ ਉਹ ਬੈਕਲੌਗ ਦਾ, ਸਟਾਫਿੰਗ ਦਾ, ਕੋਵਿਡ ਦਾ ਇਹ ਸਾਰਾ ਚੱਕਰ ਆ, ਤਾਂ ਤੁਹਾਨੂੰ ਡੇਟ ਮਿਲਣ 'ਚ ਥੋੜੀ ਜਿਹੀ ਪ੍ਰੋਬਲਮ ਆਊਗੀ ਜੀ। ਇੰਤਜ਼ਾਰ ਦੇਖੋ ਕੀ ਬਣਦਾ ਜੀ। ਤੇ ਜਿਹੜੇ ਯੂਐਸ ਸਿਟੀਜ਼ਨ ਦੇ ਸਪਾਊਸ ਵਾਲਿਆਂ ਦੇ ਆ, ਉਹਨਾਂ ਦੇ ਆ ਰਹੇ ਆ ਜੀ ਇੰਟਰਵਿਊ ਵਗੈਰਾ, ਉਹਨਾਂ ਦੀਆਂ ਆ ਰਹੀਆਂ। ਸੋ ਹੁਣ ਅੱਗੇ ਦੇ ਨਾਲ ਹੋਇਆ ਕੰਮ ਤੇਜ਼ ਥੋੜਾ ਉੱਥੇ? ਤੇਜ਼ ਤਾਂ ਨਹੀਂ ਹੋਇਆ ਜੀ, ਉਹਨਾਂ ਦੇ ਆ ਰਹੇ ਆ। ਤੇ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੇ ਉਹਨਾਂ ਨੇ ਹੋਲਡ ਤੇ ਪਾਏ ਆ ਤਕਰੀਬਨ। ਉਹ ਵੀ ਹੋਲਡ ਤੇ ਅਜੇ ਸਭ ਤੋਂ ਪਹਿਲਾਂ ਯੂਐਸ ਸਿਟੀਜ਼ਨ ਦੇ ਨਾਲ ਸੰਬੰਧਿਤ ਉਹਨਾਂ ਨੂੰ ਹੀ ਮੌਕੇ ਜਿਹੜੇ ਉਹ ਹੈਗੇ ਨੇ। ਬਾਕੀ ਜਾਣੇ ਭਾਈ ਇੰਤਜ਼ਾਰ। ਗੁਰਮੀਤ ਕੌਰ। ਹਾਂਜੀ, ਦੂਜਾ ਮੇਰਾ ਬਹੁਤ ਕੁਆਂਚ ਵਾਲਾ ਵੀ 5 ਦੇ ਪੇਪਰ ਭਰੇ ਆ, ਤੇ ਹਜੇ ਵੇਟ ਕਿੰਨਾ ਕੁ ਚਿਰ ਕਰਨੀ ਆ? ਮੁੰਡੇ ਦੇ ਭਰੇ ਆ? ਕਿਹਦੇ ਭਰੇ ਆ? ਨਿਆਣੇ ਦੇ ਭਰੇ ਆ? ਭੈਣ ਨੇ ਮੁੰਡੇ ਦੇ ਭਰੇ। ਭੈਣ ਭਾਈ ਵਾਲੇ ਆ ਨਾ ਇਹ? ਹਾਂ, ਭੈਣ ਭਾਈ ਵਾਲੇ ਤੇ ਬੰਬੇ ਆ। ਹਾਂਜੀ, ਇਹ ਨੰਬਰ ਤਾਂ ਤੁਹਾਡਾ ਜੀ ਆਇਆ ਹੀ ਖੜਾ ਵਾ। ਹੁਣ ਗੱਲ ਉਹੀ ਹੈਗੀ ਕੋਵਿਡ ਤੇ ਕਦੋਂ ਇਹ ਖੁੱਲੂਗੇ ਤੇ ਕਿੰਨਾ ਉਹਨਾਂ ਦਾ ਡਿਲੇ ਆ। ਸੋ ਨੰਬਰ ਤੁਹਾਡਾ ਜਦੋਂ ਕਹਿ ਲਓ ਬੈਸਟ ਸ਼ੁਰੂ ਹੋਇਆ, ਤੁਹਾਡਾ ਨੰਬਰ ਉੱਪਰ ਹੀ ਆ। ਉਹਦਾ ਵੱਟ ਹੀ ਆ। ਹਾਂ, ਮਤਲਬ ਕਿੰਨੀ ਦੇਰ ਲੱਗੂਗੀ ਕਹਿ ਨਹੀਂ ਸਕਦੇ। ਮਤਲਬ 2 ਸਾਲ ਲਾ ਲਓ ਤੁਸੀਂ, 2 ਸਾਲ ਦਾ ਅੰਦਾਜ਼ਾ। ਜੀ। ਅਗਲੇ ਕਾਲਰ ਮਨਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਦੋਨਾਂ ਨੂੰ ਜੀ। ਵੀਰ ਜੀ ਦੋਨਾਂ ਨਾ ਮੇਰੇ ਕੁਐਸਚਨ ਜੋ ਹੈਗਾ ਆ ਗ੍ਰੀਨ ਕਾਰਡ ਦੇ ਰਿਗਾਰਡਿੰਗ ਹੈਗਾ ਆ। ਜਿੱਦਾਂ ਅਸੀਂ 2 ਅਕਤੂਬਰ ਨੂੰ ਆਏ ਸੀ ਇੱਥੇ, ਤੇ ਸਾਡੇ 2 ਜਣਿਆਂ ਦੇ ਗ੍ਰੀਨ ਕਾਰਡ ਆ ਗਏ ਨੇ ਤੇ ਉਹਾਂ ਦੇ ਆਏ ਨੇਗੇ ਜੀ। ਹੈਲੋ। ਹਾਂਜੀ ਹੈਲੋ ਜੀ, ਕੋਈ ਨਹੀਂ, ਤੁਹਾਡਾ ਸੁਣ ਲਿਆ ਮੈਂ ਕੁਐਸਚਨ। ਤੇ ਗ੍ਰੀਨ ਕਾਰਡ ਆ ਜਾਂਦਾ, ਮੈਟਰ ਆਫ ਟਾਈਮ ਹੈ ਉਹਨਾਂ ਦੀ ਪ੍ਰੋਡਕਸ਼ਨ ਦਾ। ਜੇ ਤੁਸੀਂ ਆਏ ਆ ਐਜ਼ ਅ ਫੈਮਿਲੀ, ਬੋਰਡਿੰਗ ਫਾਈਲ ਸਾਰਾ ਉਹਨਾਂ ਨੂੰ ਮਿਲ ਗਏ, ਪ੍ਰੋਪਰ ਡਾਕੂਮੈਂਟੇਸ਼ਨ, ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੁਸੀਂ ਉਹਨਾਂ ਨੂੰ ਥੋੜੀ ਦੇਰ ਬਾਅਦ ਉਹਨਾਂ ਨਾਲ ਫੋਲੋ ਅਪ ਕਰ ਸਕਦੇ ਹੋ ਤੇ ਤੁਹਾਨੂੰ ਦੱਸ ਦਊਗੇ ਉਹ। ਤੇ ਜੇ ਕੋਈ ਟਰੈਕਿੰਗ ਨੰਬਰ ਉਹਨਾਂ ਨੇ ਗ੍ਰੀਨ ਕਾਰਡ ਭੇਜਿਆ ਸੀਗਾ ਤੁਹਾਨੂੰ ਮਿਲਿਆ ਨਹੀਂ, ਉਹ ਤੁਹਾਨੂੰ ਵੀ ਜਿਹੜਾ ਹੈਗਾ ਕਸਟਮਰ ਸਰਵਿਸ ਵਾਲੇ ਦੇ ਸਕਦੇ ਆ। ਸੋ ਤੁਸੀਂ ਉਹਨਾਂ ਨੂੰ ਜਿਹੜਾ ਕਸਟਮਰ ਸਰਵਿਸ ਵਾਲਿਆਂ ਨੂੰ ਫੋਨ ਕਰ ਲਓ ਜੀ। ਅਗਲੇ ਕਾਲਰ ਸੁਖਮਨ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਮੇਰਾ ਕੁਐਸਚਨ ਹੈ ਜੀ, ਮੈਂ 28 ਅਗਸਤ ਨੂੰ K1 ਵੀਜ਼ੇ ਤੇ ਇੱਥੇ ਅਮਰੀਕਾ ਆਈ ਸੀ। ਸਤੰਬਰ 'ਚ ਮੇਰੀ ਕੋਰਟ ਮੈਰਿਜ ਹੋਈ ਸੀ। ਉਸ ਤੋਂ ਬਾਅਦ ਅਸੀਂ ਐਡਜਸਟਮੈਂਟ ਆਫ ਸਟੇਟਸ ਦੀ ਫਾਈਲ ਲਾਤੀ ਸੀਗੀ, 16 ਦਸੰਬਰ ਨੂੰ ਰਿਸੀਵ ਹੋ ਗਈ ਸੀਗੀ। ਉਹਨਾਂ ਨੇ ਮੈਨੂੰ 21 ਜਨਵਰੀ ਦੇ ਫਿੰਗਰਪ੍ਰਿੰਟ ਦਿੱਤੇ ਸੀ, ਮੇਰੇ ਹੋ ਗਏ ਆ ਡਨ। ਉਸ ਤੋਂ ਬਾਅਦ ਮੇਰੇ ਹੁਣ ਫਾਦਰ ਦੀ ਡੈਥ ਹੋ ਗਈ ਆ, ਤੇ ਕੀ ਗੱਲ ਮੈਂ ਇੰਡੀਆ ਜਾ ਸਕਦੀ ਹਾਂ ਐਮਰਜੈਂਸੀ ਐਡਵਾਂਸ ਪੈਰੋਲ ਲੈ ਕੇ? ਹਾਂਜੀ, ਜਾ ਸਕਦੇ ਆ, ਤੇ ਬਿਨਾਂ ਐਡਵਾਂਸ ਪੈਰੋਲ ਦੇ ਨਾ ਜਾਇਓ। ਸੋ ਪਹਿਲਾਂ ਇਹ ਹੈ ਕਿ USCIS ਨੂੰ ਤੁਸੀਂ ਕਾਲ ਕਰਕੇ ਤੁਸੀਂ ਕੀ ਦੱਸਿਆ, ਫਾਦਰ ਦੀ ਤਬੀਅਤ ਖਰਾਬ ਹੋ ਗਈ ਹੈ? ਨਹੀਂ, ਡੈਥ ਹੋ ਗਈ ਉਹਨਾਂ ਦੀ। ਤੁਸੀਂ ਫਿਰ ਨਾ USCIS ਕਾਲ ਕਰਕੇ ਆਪਣੇ ਐਕਸਪੀਰਾਈਟ ਕਰਾ ਦਿਓ, ਉਹਨਾਂ ਨੂੰ ਡੈਥ ਸਰਟੀਫਿਕੇਟ ਵਗੈਰਾ ਦੇ ਦਿਓ। ਸੋ ਕਰ ਦੇਣਾ ਚਾਹੀਦਾ। ਤੇ ਦੂਜੀ ਚੀਜ਼ ਇਹ ਹੈ ਕਿ ਜਿਹੜਾ ਤੁਹਾਡਾ ਲੋਕਲ ਫੀਲਡ ਆਫਿਸ ਹੈਗਾ, ਜਿਹੜਾ ਆਪਣਾ USCIS ਦਾ ਦਫ਼ਤਰ ਹੁੰਦਾ, ਉੱਥੇ ਜਾ ਕੇ ਇਨ ਪਰਸਨ ਵੀ ਜਾ ਕੇ ਨਾ ਤੁਸੀਂ ਆਪਣੇ ਤੁਹਾਡੇ ਪਾਸਪੋਰਟ ਦੇ ਉੱਤੇ ਜਿਹੜਾ ਐਮਰਜੈਂਸੀ ਪੈਰੋਲ ਦੀ ਸਟੈਂਪ ਲਾ ਦਿੰਦੇ ਆ, ਉਹ ਵੀ ਤੁਸੀਂ ਕਰਾ ਸਕਦੇ ਆ। ਕਿ ਫਿਰ ਤੁਹਾਨੂੰ ਦੋਨਾਂ ਚੋਂ ਜੇ ਕੋਈ ਕਰ ਦਿੰਦਾ, ਤੁਹਾਨੂੰ ਫਿਰ ਵੇਟ ਕਰਨ ਦੀ ਲੋੜ ਨਹੀਂ ਪੈਰੋਲ ਦੀ। ਸੋ ਦੋਨਾਂ ਚੀਜ਼ਾਂ ਟਰਾਈ ਕਰ ਲਓ ਤੁਸੀਂ ਜੀ। ਪਰ ਮੇਰਾ ਗ੍ਰੀਨ ਕਾਰਡ ਤੋਂ ਬਾਅਦ ਜਿੱਦਾਂ ਨੇਮ ਚੇਂਜ ਹੋ ਗਿਆ, ਇਸ ਤੇ ਕੋਈ ਇਸ਼ੂ ਤਾਂ ਨਹੀਂ ਹੋਊਗਾ? ਜਿੱਦਾਂ ਮੈਰਿਜ ਤੋਂ ਬਾਅਦ, ਸੌਰੀ। ਨਹੀਂ ਜੀ। ਓਕੇ, ਥੈਂਕ ਯੂ ਜੀ। ਅਗਲੇ ਕਾਲਰ ਆਸਿਫ ਜੀ। ਮੈਂ ਆਸਿਫ ਕਰ ਰਿਹਾ ਜੀ। ਮੇਰਾ ਸਵਾਲ ਇਹ ਹੈ ਕਿ ਨਾ ਮੇਰੇ ਬ੍ਰਦਰ ਇਨ ਲਾ ਦਾ ਨਾ ਪਟੀਸ਼ਨ ਹੋਈ ਸੀ, ਤੇ ਉਹਨਾਂ ਦੀ ਨਾ ਉਹਨਾਂ ਦਾ ਮਤਲਬ ਅਪਰੂਵਲ ਆ ਗਿਆ, ਤੇ ਉਹ ਭੇਜਦੇ ਰਹੇ, ਤੇ ਲੇਕਿਨ ਉਹ ਨਾ ਪਤਾ ਚੇਂਜ ਹੋ ਗਿਆ, ਤੇ ਉਹ ਸਾਨੂੰ ਮਿਲ ਨਹੀਂ ਸਕੀ। ਤੇ ਉਹ ਤਕਰੀਬਨ 2011-12 ਦਾ ਮਤਲਬ ਇਹ ਵਾਕਿਆ ਹੈ ਜੋ ਕਲੋਜ਼ ਹੋ ਗਈ। ਕਿਆ ਉਹ ਰੀਓਪਨ ਹੋ ਸਕਦੀ ਹੈ? ਨੰਬਰ 1। ਨੰਬਰ 2, ਉਸ ਤੋਂ ਛੋਟੇ ਬ੍ਰਦਰ ਇਨ ਲਾ ਦਾ ਜੋ ਹੈ ਨਾ, ਉਹ ਆਇਆ ਸੀਗਾ
ਉਹਦਾ ਇੰਟਰਵਿਊ ਵਗੈਰਾ ਹੋ ਗਿਆ, ਬਟ ਉਹਨਾਂ ਨੇ ਮੈਰਿਜ ਸ਼ੋ ਨਹੀਂ ਕੀਤੀ ਸੀ, ਤੇ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਦੇ 'ਚ ਉਹਨਾਂ ਦੀ ਮੈਰਿਜ ਸ਼ੋ ਹੋ ਗਈ। ਉਹਨਾਂ ਨੇ ਉਹਨਾਂ ਦਾ ਵੀਜ਼ਾ ਤੇ ਉਹਨਾਂ ਨੂੰ ਨਹੀਂ ਦਿੱਤਾ, ਲੇਕਿਨ ਉਹਨਾਂ ਦਾ ਕੇਸ ਕਲੋਜ਼ ਨਹੀਂ ਕੀਤਾ। ਤੇ ਉਹਨਾਂ ਨੇ ਕਿਹਾ ਤੁਸੀਂ ਦੁਬਾਰਾ ਆਪਣੇ ਇਸ ਕੇਸ ਨੂੰ ਜਾ ਕੇ ਉੱਥੇ ਜਿਹੜਾ ਨਾ ਇਹਨੂੰ ਦੁਬਾਰਾ ਮਤਲਬ ਇਹਨੂੰ ਚਲਾਓ ਆਪਣੇ ਕੇਸ ਨੂੰ। ਜੀ ਸੋ ਇਦਾਂ ਹੈ ਕਿ ਮੋਸ਼ਨ ਟੂ ਰੀਓਪਨ ਤੁਸੀਂ ਕਰ ਸਕਦੇ ਆ, ਕੀਤੀ ਵੀ ਆ। ਪਹਿਲਾਂ ਇੱਕ ਟਾਈਮ ਹੁੰਦਾ ਸੀਗਾ ਕਰ ਦਿੰਦੇ ਸੀਗੇ ਹਿਊਮੈਨਿਟੇਰੀਅਨ ਬੇਸਿਸ ਤੇ। ਸੋ ਜਿਹੜਾ ਮੋਸ਼ਨ ਟੂ ਰੀਓਪਨ ਅਪਰੂਵ ਉਹ ਜ਼ਿਆਦਾਤਰ ਉਹ ਹੁੰਦਾ ਜੇ ਤੁਸੀਂ ਉਹਨਾਂ ਨੂੰ ਸ਼ੋਅ ਕਰੋ ਕਿ ਤੁਸੀਂ ਐਡਰੈਸ ਚੇਂਜ AR11 ਜਿਹੜਾ ਫਾਈਲ ਕੀਤਾ ਸੀਗਾ, ਤੁਹਾਡੀ ਗਲਤੀ ਨਹੀਂ ਹੈ, ਇਮੀਗ੍ਰੇਸ਼ਨ ਦੀ ਗਲਤੀ ਹੈ, ਫਿਰ ਤਾਂ ਤੁਹਾਡਾ ਰੀਓਪਨ ਕਰ ਦੂਗੇ। ਜੇ ਤੁਸੀਂ ਸਿੱਧੇ ਕਹਿਣਾ ਕਿ ਮੈਂ ਮਾਫੀ ਮੰਗਦਾ, ਮੈਂ ਐਡਰੈਸ ਚੇਂਜ ਨਹੀਂ ਕੀਤਾ, ਮੈਨੂੰ ਨੋਟਿਸ ਨਹੀਂ ਮਿਲਿਆ, ਤੇ ਫਿਰ ਤੁਹਾਡਾ 50-50 ਤੇ ਆ ਗਿਆ ਕਿ ਉਹਨਾਂ ਨੇ ਕਰਨਾ ਕਿ ਨਹੀਂ ਕਰਨਾ। ਜ਼ਿਆਦਾਤਰ ਉਹ ਆਪਣੇ ਜਿਹੜੇ ਲਾਜ਼ ਆ ਉਹਨੂੰ ਸਟ੍ਰਿਕਟਲੀ ਇਨਫੋਰਸ ਕਰਦੇ ਆ। ਉਹਨਾਂ ਨੇ ਬੜੀ ਵਾਰੀ ਕਿਹਾ ਹੁੰਦਾ ਹਰੇਕ ਨੋਟਿਸ ਤੇ ਕਿ ਤੁਸੀਂ ਐਡਰੈਸ ਆਪਣਾ ਅਪਡੇਟਡ ਰੱਖਣਾ। ਸੋ ਜ਼ਿਆਦਾਤਰ ਜੇ ਤੁਹਾਡੀ ਗਲਤੀ ਹੈ ਤੇ ਤੁਸੀਂ ਅਪਡੇਟ ਨਹੀਂ ਕੀਤਾ ਤੇ ਮੂਵ ਹੋ ਗਏ, ਤੇ ਉਹ ਫਿਰ ਤੁਹਾਡੇ ਖਿਲਾਫ ਜਾਊਗੀ ਮੋਸਟ ਲਾਈਕਲੀ ਗੱਲ। ਪਰ ਕਿਉਂਕਿ ਭੈਣ ਭਾਈ ਦੀ ਵੇਟ ਇੰਨੀ ਜ਼ਿਆਦਾ, ਸੋ ਇਹ ਹੈ ਕਿ ਰੀਓਪਨ ਵਾਲਾ ਪੰਗਾ ਤੁਸੀਂ ਲੈ ਕੇ ਦੇਖ ਲਓ ਤਾਂ ਨੁਕਸਾਨ ਕੋਈ ਨਹੀਂ। ਪਰ ਨਾਲੋਂ ਨਾਲ ਤੁਹਾਨੂੰ ਮੈਂ ਵੀ ਦੱਸੂਗਾ ਕਿ ਵੇਟ ਕਰਨ ਦਾ ਵੀ ਕੋਈ ਫਾਇਦਾ ਨਹੀਂ, ਤੁਸੀਂ ਰੀਓਪਨ ਵੀ ਫਾਈਲ ਕਰੋ, ਤੁਸੀਂ ਇੱਕ ਨਵਾਂ ਕੇਸ ਜਿਹੜਾ ਉਹ ਫਾਈਲ ਕਰ ਦਿਓ ਤਾਂ ਕਿ ਹੋਰ ਟਾਈਮ ਨਾ ਖਰਾਬ ਹੋਵੇ। ਦੂਜੀ ਜਿਹੜੀ ਗੱਲ ਤੁਸੀਂ ਕਹੀ ਆ ਮੈਰਿਡ ਅਨਮੈਰਿਡ ਵਾਲੀ, ਉਹ ਤੁਹਾਡਾ ਆ ਗਿਆ ਇਮੀਗ੍ਰੇਸ਼ਨ ਫਰਾਡ। ਉਹ ਬੜੇ ਲੋਕੀ ਕਰਦੇ ਆ, ਸਪੈਸ਼ਲੀ ਸਾਡੀ ਕੰਟਰੀ ਤੋਂ, ਇੰਡੀਆ ਤੋਂ, ਪਾਕਿਸਤਾਨ ਤੋਂ। ਤੇ ਉਹ ਫਰਾਡ ਇਸ ਲਈ ਹੈਗਾ ਕਿਉਂਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਬੱਚੇ ਹੁੰਦੇ ਆ, ਉਹਨਾਂ ਦੀ ਵਿਆਹੇ ਬੱਚਿਆਂ ਦੀ ਕੈਟਾਗਰੀ ਨਹੀਂ ਹੁੰਦੀ। ਸੋ ਉਹ ਕੀ ਕਰਦੇ ਆ ਕਿ ਜਾਂ ਤਾਂ ਉਹਨਾਂ ਨੂੰ ਵੇਟ ਕਰਨਾ ਚਾਹੀਦਾ ਕਿ ਪੇਰੈਂਟ ਸਿਟੀਜ਼ਨ ਬਣਨ, ਕੈਟਾਗਰੀ ਚੇਂਜ ਹੋ ਜਾਵੇ। ਸੋ ਜਿਹੜੇ ਗ੍ਰੀਨ ਕਾਰਡ ਵਾਲੇ ਦੇ ਬੱਚੇ ਹੁੰਦੇ ਉਹਨਾਂ ਦੀ, ਅਨਮੈਰਿਡ ਵਾਲਿਆਂ ਦੀ, ਉਹਨਾਂ ਦੀ 7 ਸਾਲ ਦੀ ਵੇਟਿੰਗ ਹੈ ਜਿੱਦਾਂ ਇੰਡੀਆ ਤੋਂ, ਤੇ ਦੂਜੇ ਵਿਆਹੇ ਬੱਚੇ ਸਿਟੀਜ਼ਨ ਦੇ ਉਹਨਾਂ ਦੀ 12 ਸਾਲ ਦੀ ਵੇਟਿੰਗ ਆ। ਸੋ ਲੋਕੀ ਕੀ ਕਰਦੇ ਆ ਕਿ ਆਪਣਾ ਟਾਈਮ ਬਚਾਉਣ ਲਈ ਕਹਿੰਦੇ ਚੱਲ ਸ਼ੋਅ ਨਹੀਂ ਕਰਨਾ, ਤੇ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਜਿਹੜੀ ਐਮਬੈਸੀ ਆ ਉਹਨੂੰ, ਉਹਨਾਂ ਨੇ ਇਹ ਸਿਨੈਰੀਓ ਹਜ਼ਾਰਾਂ ਵਾਰੀ ਦੇਖਿਆ ਹੋਇਆ ਕਿ ਅੱਛਾ ਇਹਦੇ ਬੱਚੇ ਆ ਗਏ ਇੱਦਾਂ ਇੱਦਾਂ, ਤੇ ਇਨਕੁਆਇਰੀ ਉਹ ਕਰਦੇ ਆ। ਸੋ ਤੁਸੀਂ ਉਸ ਚੀਜ਼ 'ਚ ਫਸ ਗਏ ਆ। ਸੋ ਇਹ ਬੇਸਿਕਲੀ ਇਮੀਗ੍ਰੇਸ਼ਨ ਫਰਾਡ ਆ। ਕੇਸ ਉਹਨਾਂ ਨੇ ਬੰਦ ਕੀਤਾ ਨਹੀਂ ਕੀਤਾ ਕੋਈ ਮੈਟਰ ਨਹੀਂ ਕਰਦਾ। ਜਦੋਂ ਜੇ ਤਾਂ ਗ੍ਰੀਨ ਕਾਰਡ ਵਾਲਾ ਦਾ ਬੱਚਾ ਵਿਆਹ ਕਰਾ ਲਵੇ, ਸੋ ਉਹਦੀ ਕੋਈ ਕੈਟਾਗਰੀ ਨਹੀਂ ਹੈਗੀ, ਉਹ ਕੇਸ ਆਲਰੇਡੀ ਕੈਂਸਲ ਹੋ ਜਾਂਦਾ। ਸੋ ਤੁਸੀਂ ਜੇ ਨਵਾਂ ਬੇਸਿਸ ਜਿਹੜਾ ਹੈਗਾ ਉਹਦੇ ਬੇਸ ਤੇ ਤੁਸੀਂ ਜਿਹੜਾ ਉਹ ਅਪਲਾਈ ਕਰੋ, ਤੇ ਇਹ ਬੰਦੇ ਨੂੰ ਬ੍ਰਦਰ ਇਨ ਲਾਅ ਜੋ ਵੀ ਸੀਗਾ ਤੁਹਾਡਾ, ਇਹਨੂੰ ਫਿਰ ਝੂਠ ਬੋਲਣ ਦਾ ਆਪਣਾ ਦੱਸਣਾ ਪੈਣਾ ਕਿ ਮੈਂ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਸੀਗੀ ਪਹਿਲਾਂ, ਤੇ ਉਹਦੇ ਬੇਸ ਤੇ ਉਹਨੂੰ ਜਿਹੜਾ ਹੈਗਾ ਬਾਅਦ 'ਚ ਜਦੋਂ ਮਿਸਰੈਪ੍ਰੈਜ਼ੈਂਟੇਸ਼ਨ ਦਾ ਚਾਰਜ ਲੱਗੂਗਾ ਉਹਦੇ ਉੱਤੇ, ਤੇ 601 ਜਿਹੜਾ ਵੇਵਰ ਆ ਉਹਦੇ ਨਾਲ ਉਹਦੀ ਜਿਹੜੀ ਹੈਲਪ ਹੋਣੀ ਆ। ਸੋ ਕੇਸ ਥੋੜਾ ਜਿਹਾ ਹੋ ਗਿਆ ਪਚੀਦਾ ਤੁਹਾਡਾ। ਜੀ ਅਗਲੇ ਕਾਲਰ ਰਮਨ ਹੈਲੋ ਜੀ। ਜੀ ਮੇਰਾ ਕੁਐਸਚਨ ਇਹ ਆ ਜੀ, ਬੱਚਿਆਂ ਦੇ ਕੀਤੇ ਹੋਇਆ ਉਹਨਾਂ ਦੀ ਭੈਣ ਨੇ, ਤੇ ਉਹਨਾਂ ਨੂੰ ਜੂਨ ਵਿੱਚ ਹੋ ਜਾਣੀਆਂ 6 ਦੇ ਕੀਤੇ ਹੋ ਜੀ, ਤੇ ਉਹਨਾਂ ਦੀ 28 ਸਾਲਾਂ ਦੀ ਹੋ ਗਈ ਆ, ਤੇ ਅਸੀਂ ਸੋਚਦੇ ਸੀਗੇ ਵੀ ਉਹ ਨਰਸ ਵੀ ਕੀਤੀ ਹੋਈ ਆ, ਤੇ ਹੁਣ ਜਿਹੜੇ ਨਿਆਣੇ ਕਰਦੇ ਆ ਉਹ ਵੀ ਕਰ ਲਏ ਆ, ਤੇ ਉਹਨੂੰ 7 ਨੰਬਰ ਆ ਗਏ ਆ। ਤੇ ਵੀ ਜੇ ਇੱਥੇ ਮੰਗਾਉਣੀ ਹੋਵੇ ਤਾਂ ਅਸੀਂ ਕਿੱਦਾਂ ਮੰਗਾ ਸਕਦੇ ਆ? ਉਹ ਸਟੂਡੈਂਟ ਵੀਜ਼ੇ ਤੇ ਆ ਸਕਦੀ ਹੈ। ਐਸਾ ਨਰਸਾਂ ਦਾ ਕੋਈ ਡਾਇਰੈਕਟ ਇੱਥੇ ਨਹੀਂ ਹੈਗਾ ਸਿਸਟਮ। ਸੋ ਸਟੂਡੈਂਟ ਵੀਜ਼ੇ ਤੇ ਉਹ ਆਪਣਾ ਜਿਹੜਾ ਉਹ ਟਰਾਈ ਕਰ ਸਕਦੀ ਹੈ, ਉਹੀ ਆਪਸ਼ਨ ਆਪਕੋ, ਜਾਂ ਫਿਰ ਵਿਆਹ ਵਾਲੇ ਬੇਸ ਤੇ ਜੇ ਵਿਆਹ ਹੁੰਦਾ ਉਹ। ਤੇ ਬਾਕੀ ਚਲੋ ਹੋਰ ਇਨਵੈਸਟਮੈਂਟ ਜਿਹੜੀਆਂ ਇਮੀਗ੍ਰੇਸ਼ਨ ਆਪਸ਼ਨਾਂ 5 ਲੱਖ 9 ਲੱਖ ਡਾਲਰ ਉਹ ਮਹਿੰਗੀਆਂ ਹੋ ਜਾਂਦੀਆਂ। ਸਾਰੀਆਂ ਆਪਸ਼ਨਾਂ ਉਹਦੇ ਕੋਲ ਖੁੱਲੀਆਂ ਵਾ, ਪਰ ਆਪਸ਼ਨਾਂ ਜਿੱਦਾਂ ਹੁਣ ਮੇਰੇ ਕੋਲ ਵੀ ਜਾਂ ਹੋਰ ਵੀ ਜਿਹੜੇ ਨਿਆਣੇ ਆਉਂਦੇ ਆ, ਸਾਡੇ ਕੋਲ ਆਪਸ਼ਨ ਤੇ ਸਟੂਡੈਂਟ ਵਾਲੀ ਹੁੰਦੀ ਹੈ ਕਿ ਸਟੂਡੈਂਟ ਐਜ਼ ਅ ਸਟੂਡੈਂਟ ਜਾਓ ਅਮਰੀਕਾ ਕੈਨੇਡਾ, ਫਿਰ ਉੱਥੇ ਦੇਖੋ ਕੀ ਇਮੀਗ੍ਰੇਸ਼ਨ ਸਿਸਟਮ ਚੱਲਦਾ ਹੈ ਨਾ। ਜੀ ਜੀ ਅਗਲੇ ਕਾਲਰ ਮੋਹਨ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ ਜੀ। ਮੇਰਾ ਕੁਐਸਚਨ ਇਹ ਹੈ ਕਿ ਨਾ ਮੇਰੀ ਵਾਈਫ ਦਾ ਨਾ ਪ੍ਰਾਇੋਰਟੀ ਡੇਟ 28 ਅਕਤੂਬਰ 2019 ਦੀ ਸੀ, ਤੇ ਉਹਨਾਂ ਦੇ ਡਾਕੂਮੈਂਟ ਅਪਰੂਵ ਹੋ ਗਏ ਦਸੰਬਰ 21 ਚ। ਹੁਣ ਕਦ ਤੱਕ ਇੰਟਰਵਿਊ ਡੇਟ ਆ ਸਕਦੀ ਹੈ ਪਲੀਜ਼? ਭਾਜੀ ਇਹ ਨਹੀਂ ਪ੍ਰੈਡਿਕਟ ਮੈਂ ਕਰ ਸਕਦਾ, ਪਹਿਲਾਂ ਵੀ ਦੱਸਿਆ ਜਿੱਦਾਂ ਕਿ ਇਹਦੇ ਵਿੱਚ ਮੇਰੇ ਕੋਲ ਕੋਈ ਡੇਟਾ ਪੁਆਇੰਟ ਨਹੀਂ ਹੈਗਾ ਕਿ ਕਦੋਂ ਤੱਕ ਆਣੀ ਹੈ। ਸੋ ਆਈ ਕੈਨ ਨਾਟ ਆਨਸਰ ਦੈਟ ਕੁਐਸਚਨ। ਜੀ ਅਗਲੇ ਕਾਲਰ ਸਰਬਜੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰੇ 2 ਕੁਐਸਚਨ ਨੇ ਜੀ। ਇੱਕ ਤਾਂ ਇਹ ਕਿ ਵਰਕ ਪਰਮਿਟ ਦੇ ਬਾਰੇ ਕਿ 11 ਮਹੀਨੇ ਹੋ ਗਏ ਫਸਟ ਟਾਈਮ ਅਪਲਾਈ ਕਰੇ ਨੂੰ, ਕਿੰਨਾ ਕੁ ਟਾਈਮ ਲੱਗੂਗਾ? ਹੋਰ ਤੇ ਦੂਜਾ ਯੂ ਵੀਜ਼ਾ ਅਪਲਾਈ ਕਰਿਆ ਹੋਇਆ ਉਹਨੂੰ ਵੀ 11 ਮਹੀਨੇ ਹੋ ਗਏ, ਤੇ ਉਸਦੇ ਕਿੰਨੇ ਦਿਨਾਂ ਬਾਅਦ ਵਰਕ ਪਰਮਿਟ ਆ ਸਕਦਾ ਹੈ, ਤੇ ਕਿਵੇਂ ਅਸੀਂ ਚੈੱਕ ਕਰ ਸਕਦੇ ਹਾਂ ਆਨਲਾਈਨ? ਪਹਿਲਾ ਵਾਲਾ ਪਰਮਿਟ ਸੀਗਾ ਉਹ ਅਸਾਈਲਮ ਦੇ ਬੇਸ ਤੇ ਕੀਤਾ ਸੀਗਾ? ਹਾਂਜੀ, ਉਹ ਅਸਾਈਲਮ ਦੇ ਬੇਸ ਤੇ ਕੀਤਾ ਹੋਇਆ ਸੀ, ਤੇ ਹੁਣ ਯੂ ਵੀਜ਼ਾ ਵੀ ਅਪਲਾਈ ਕਰਿਆ ਉਧਰ। ਹਾਂਜੀ ਸੁਣ ਲਿਆ ਮੈਂ, ਸਿਰਫ ਮੇਰੇ ਸਵਾਲ ਦਾ ਜਵਾਬ ਦਿਓ ਜਿਹੜਾ ਮੈਂ ਪੁੱਛਿਆ। ਤੇ ਅਸਾਈਲਮ ਦੇ ਵਿੱਚ ਜਿਹੜਾ ਸੀਗਾ ਉਹਦੇ ਵਿੱਚ ਤੁਸੀਂ ਇਸ ਐਪ ਜਾਂ ਕਾਸਾ ਦੇ ਮੈਂਬਰ ਬਣ ਕੇ ਕੀਤਾ ਸੀਗਾ ਕਿ ਸਿੱਧਾ ਹੀ ਵਰਕ ਪਰਮਿਟ ਅਪਲਾਈ ਕੀਤਾ ਸੀਗਾ?
ਨਹੀਂ ਜੀ ਸਿੱਧਾ ਹੀ ਕੀਤਾ ਸੀਗਾ। ਫਿਰ ਜਿਹੜੇ ਵੀ ਵਰਕ ਪਰਮਿਟ ਨੇ ਕੀਤਾ ਨਾ, ਉਹਨੂੰ ਜਾ ਕੇ ਕਹਿ ਕਿ ਭਾਈ ਲਾਅ ਬਣਿਆ ਹੋਇਆ 2 ਸਾਲ ਹੋ ਗਏ, ਤੂੰ ਕਿਹੜੇ ਪੱਥਰ ਥੱਲੇ ਰਹਿ ਰਿਹਾ, ਕੈਸਾ ਤੇ ਸੈਪ ਦਾ ਫਾਈਲ ਕਰੋਗੇ। ਫਿਰ ਉਹਨਾਂ ਨੇ 30 ਦਿਨ ਚ ਦੇਣਾ ਵਾ। ਤੁਹਾਡਾ ਜਿਹੜਾ ਬੰਦਾ ਜਿਹਨੇ ਵੀ ਫਾਈਲ ਕੀਤਾ ਉਹਨੇ ਸਹੀ ਨਹੀਂ ਫਾਈਲ ਕੀਤਾ, ਤਾਂ ਹੀ ਤੁਹਾਨੂੰ ਸਾਲ ਲੱਗਿਆ। 30 ਡੇਜ਼ 'ਚ ਤੁਹਾਡਾ ਜਿਹੜਾ ਪਹਿਲਾ ਵਰਕ ਪਰਮਿਟ ਆ ਅਪਰੂਵ ਹੋਣਾ ਚਾਹੀਦਾ ਸੀ। ਜੇ ਤੁਸੀਂ ਕਾਸਾ ਤੇ ਸੈਪ ਦੇ ਮੈਂਬਰ ਬਣਦੇ, ਜਿਹੜੀ ਕਿ ਫ੍ਰੀ ਮੈਂਬਰਸ਼ਿਪ ਸੀਗੀ, ਤਾਂ ਤੁਹਾਨੂੰ ਲੱਗਦਾ ਕਿ ਗਾਈਡੈਂਸ ਨਹੀਂ ਪ੍ਰੋਪਰ ਦਿੱਤੀ ਜਿਹਨੇ ਵੀ ਫਾਈਲ ਕੀਤਾ ਹੈ। ਉਹਨੂੰ ਅਸੀਂ ਕਿਹਾ ਸੀ, ਉਹ ਕਹਿੰਦੇ ਤੁਸੀਂ ਆਪਣਾ ਕੇਸ ਮੂਵ ਕਰਾਇਆ ਤਾਂ ਕਰਕੇ ਤੁਹਾਡਾ ਨਹੀਂ ਹੋ ਸਕਦਾ, ਉਹਦਾ ਮੈਂਬਰਸ਼ਿਪ ਨਹੀਂ ਮਿਲ ਸਕਦੀ। ਅਸੀਂ ਪਹਿਲਾਂ ਕਿਤੇ ਹੋਰ ਸੀ, ਨਿਊਯਾਰਕ 'ਚ, ਹੁਣ ਇੱਥੇ ਆਏ ਸੀ। ਨਹੀਂ, ਇਦਾਂ ਦਾ ਕੁਝ ਨਹੀਂ ਹੈਗਾ ਮੂਵ ਕਰਾਉਣ ਦਾ। ਉਹਨਾਂ ਤੁਹਾਡੀ ਕਲੌਕ ਰੋਕਦੀ ਆ ਮੂਵ ਨਾ, ਪਰ ਜੇ ਤੁਹਾਡੀ ਕਲੌਕ ਪੂਰੀ ਹੋ ਗਈ ਉਹ ਤਾਂ ਤੁਹਾਨੂੰ ਡਾਇਲ ਕਰਕੇ ਪਤਾ ਚੱਲ ਜਾਂਦਾ। ਕੈਸਾ ਤੇ ਸੈਪ ਦਾ ਕੋਈ ਇਦਾਂ ਦਾ ਰੂਲ ਨਹੀਂ ਹੈਗਾ ਕਿ ਤੁਸੀਂ ਮੂਵ ਕਰਾਇਆ ਕੇਸ ਤੇ ਮੈਂਬਰਸ਼ਿਪ ਨਹੀਂ ਲੈ ਸਕਦੇ ਹੋ। ਉਹ ਲਾਈਕ ਨੇਸ਼ਨ ਵਾਈਡ ਜਿਹੜੀ ਸੰਸਥਾ ਆ ਉਹ। ਹਾਂ ਹਾਂਜੀ ਜੀ। ਤੇ ਹੁਣ ਇਹ ਕਰ ਕੀ ਸਕਦੇ ਨੇ ਫਿਰ? ਹੁਣ ਵੇਟ ਕੈਸਾ ਤੇ ਸੈਪ ਦੇ ਮੈਂਬਰ ਬਣ ਜਾਓ, ਤੇ ਜਿਹੜਾ ਰਸੀਟ ਨੋਟਿਸ ਹੈਗਾ ਉਹਨੂੰ ਦੁਬਾਰਾ ਇਮੀਗ੍ਰੇਸ਼ਨ ਨੂੰ ਭੇਜੋ ਤੇ ਉਹਨੂੰ ਕਹੋ ਕਿ ਮੈਂ ਕੈਸਾ ਤੇ ਸੈਪ ਦੀ ਮੈਂਬਰ ਤੇ ਮੇਰਾ ਕੇਸ ਡਿਸਾਈਡ ਕੀਤਾ ਜਾਵੇ। ਜਾਂ ਫਿਰ ਆਪਣਾ ਉਹ ਵੀ ਪੰਗਾ ਨਹੀਂ ਲੈਣਾ, ਤੁਸੀਂ ਫਾਈਲਿੰਗ ਫੀ ਵਗੈਰਾ ਦੁਬਾਰਾ ਦੇ ਸਕਦੇ ਹੋ, ਤੇ ਕੈਸਾ ਤੇ ਸੈਪ ਦੇ ਮੈਂਬਰ ਬਣ ਕੇ ਤੁਸੀਂ ਇੱਕ ਦੁਬਾਰਾ ਆਪਣਾ ਜਿਹੜਾ ਵਰਕ ਪਰਮਿਟ ਫਾਈਲ ਕਰ ਦਿਓ। ਸੋ ਹੋ ਸਕਦਾ ਕਿ ਉਹ ਹੁਣ 30 ਡੇਜ਼ 'ਚ ਆ ਜਾਵੇ। ਮਨਦੀਪ। ਹਾਂਜੀ ਸਰ। ਵੀਰ ਜੀ ਮੇਰਾ ਕੁਐਸਚਨ ਸੀਗਾ, ਮੇਰਾ ਜਿਹਦਾ ਕੇਸ ਪਾਸ ਹੋਇਆ ਸੀਗਾ ਤੇ ਮੈਂ ਗ੍ਰੀਨ ਕਾਰਡ ਹੋਲਡਰ ਹਾਂ ਹੁਣ, ਤੇ ਮੈਂ ਸਿਟੀਜ਼ਨ ਅਪਲਾਈ ਕੀਤੀ ਆ। ਤੇ ਜੇ ਕੋਈ ਜਿੱਦਾਂ ਡਰ ਕਰਕੇ ਬਾਰਡਰ ਦੇ ਤੇ ਮੈਕਸੀਕੋ ਦੇ ਬਾਰਡਰ ਤੇ ਆ ਜਾਂਦਾ ਵਾ, ਤੇ ਉਹਦੇ ਲਈ ਜਿੱਦਾਂ ਪਤਾ ਨਹੀਂ ਹੁਣ ਉਹਨਾਂ ਦਾ ਕੀ ਰੂਲ ਚੱਲ ਰਿਹਾ ਕਿ ਆਪਾਂ ਉਹਨਾਂ ਨੂੰ ਉਹਨਾਂ ਦੀ ਜਿੱਦਾਂ ਮਤਲਬ ਵੀ ਮੈਂ ਆਪਣੀ ਇਨਫੋਰਮੇਸ਼ਨ ਦੇ ਕੇ, ਉਹ ਕਹਿੰਦੇ ਆ ਕਿ ਕੋਈ ਇਨਫੋਰਮੇਸ਼ਨ ਦੇਵੇ ਤੇ ਤੁਸੀਂ ਉਹਨੂੰ ਫਿਰ ਬਾਹਰ ਜਿੱਦਾਂ ਮਤਲਬ ਵੀ ਤੁਹਾਨੂੰ ਛੱਡ ਦਿੰਦੇ ਆ। ਇੱਦਾਂ ਦੀ ਮੈਂ ਹੈਲਪ ਉਹਦੀ ਕਰਦਾ ਤੇ ਮੇਰੇ ਤੇ ਕੋਈ ਇਫੈਕਟ, ਮੇਰੀ ਸਿਟੀਜ਼ਨ ਤੇ ਕੋਈ ਇਫੈਕਟ ਪਊਗਾ ਜਾਂ ਕੁਝ ਇੱਦਾਂ ਦਾ ਵੀ ਮੈਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਤੁਸੀਂ ਕਿਸੇ ਇਲੀਗਲ ਏਲੀਅਨ ਨੂੰ ਜਿਹੜਾ ਟਰਾਂਸਪੋਰਟ ਨਹੀਂ ਕਰ ਸਕਦੇ। ਜੇ ਬੰਦਾ ਹੁਣ ਸੇਫ ਆ ਗਿਆ ਮੰਨ ਲਓ ਕੋਈ, ਹੈ ਨਾ, ਤੇ ਫੜਿਆ ਨਹੀਂ ਗਿਆ, ਤੁਸੀਂ ਉਹਨੂੰ ਰਾਹ 'ਚ ਜਾਂਦੇ ਤੁਸੀਂ ਫੜੇ ਗਏ, ਉਹਦੀ ਤੁਹਾਨੂੰ ਪ੍ਰੋਬਲਮ ਆ। ਜਿਹੜਾ ਕੋਈ ਲੀਗ ਨਾ ਤੁਸੀਂ ਕਿਸੇ ਨੂੰ ਸਲਾਹਾਂ ਦੇ ਸਕਦੇ ਕਿ ਕਿੱਦਾਂ ਬਾਰਡਰ ਟੱਪਣਾ ਹੈ ਉਹ। ਪਰ ਠੀਕ ਹੈ, ਜੇ ਤੁਹਾਡੀ ਜਾਣ ਪਛਾਣ ਹੈਗੀ ਆ, ਉਹ ਤੋਂ ਪੁੱਛਦੇ ਆ ਕਿ ਤੂੰ ਕਿੱਕੋ ਜਾਣਾ ਤੇ ਆਹ ਬੰਦੇ ਕੋ ਜਾਣਾ, ਇਹਨੇ ਮੇਰਾ ਬੌਂਡ ਦੇਣਾ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਸਾਰੇ ਲੀਗਲ ਪ੍ਰੋਸੈਸ ਹੈਗੇ ਆ ਤੇ ਜੀ ਕੋਈ ਪ੍ਰੋਬਲਮ ਨਹੀਂ। ਤੁਸੀਂ ਜੋ ਵੀ ਲੀਗਲੀ ਬਣਦਾ ਜਾ ਸਕਦੇ, ਬੌਂਡ ਦੇ ਸਕਦੇ ਆ, ਗਰੰਟੀ ਦੇ ਸਕਦੇ ਆ, ਤੇ ਉਹ ਤੁਹਾਡੇ ਘਰ ਦਾ ਐਡਰੈਸ ਦੇ ਸਕਦਾ। ਸੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੀ। ਜਿਹੜਾ ਆਲਰੇਡੀ ਇੱਥੇ ਹੈਗਾ ਆ, ਹਾਂ, ਜਿਹੜਾ ਸੇਫ ਲੰਘ ਕੇ ਆਇਆ, ਜਿਹੜਾ ਸੇਫ ਲੰਘ ਕੇ ਆ ਗਿਆ ਬੰਦਾ, ਜਿਹੜਾ ਕੱਚਾ, ਕੋਈ ਵੀ ਕੱਚਾ ਬੰਦਾ, ਉਹਨੂੰ ਤੁਸੀਂ ਮੂਵ ਕਰਦੇ ਇੱਕ ਸਟੇਟ ਤੋਂ ਦੂਜੀ ਸਟੇਟ 'ਚ, ਤੇ ਉਹ ਹਾਰਬਰਿੰਗ ਜਿਹੜਾ ਇਲੀਗਲ ਏਲੀਅਨ ਤੇ ਤੁਹਾਡਾ ਚਾਰਜ ਲੱਗਦਾ। ਪਰ ਜਿਹੜਾ ਆਹ ਕੈਂਪ ਕੁੰਪ ਰਾਹੀਂ, ਉਹ ਸਾਰੇ ਚੀਜ਼ ਰਾਹੀਂ ਆਉਂਦਾ, ਉਹਦੇ ਵਿੱਚ ਤੁਹਾਡੀ ਕੋਈ ਪ੍ਰੋਬਲਮ ਨਹੀਂ। ਜਸਵਿੰਦਰ ਜੀ ਸੰਘੇੜਾ ਜੀ। ਸਤਿ ਸ੍ਰੀ ਅਕਾਲ ਜੀ। ਜੀ। ਇੱਕ ਲੜਕੀ ਵਿਆਹ ਕੇ ਇੱਥੇ ਆ ਜਾਂਦੀ ਹੈ, ਉਹ ਸਿਟੀਜ਼ਨ ਹੋ ਜਾਂਦੀ ਹੈ, ਆਪਣੇ ਮਾਂ-ਬਾਪ ਦਾ ਅਪਲਾਈ ਕਰਦੀ ਹੈ, ਉਹਦੇ ਬੱਚੇ ਕਿੰਨੀ ਉਮਰ ਤੱਕ ਨਾਲ ਆ ਸਕਦੇ ਆ? ਜਿਹੜੇ ਉਹਦੇ ਭੈਣ ਭਾਈ ਹੈਗੇ ਆ? ਹਾਂ, ਜੇ ਮਾਪੇ ਦਾ ਆਪਣੇ ਮਾਪੇ ਦਾ ਅਪਲਾਈ ਕਰੂਗੀ ਨਾ, ਤੇ ਉਹਦੇ ਬੱਚੇ ਜਿਹੜੇ ਮਾਪੇ ਦੇ ਬੱਚੇ ਆ, ਉਹਦੇ ਭੈਣ ਭਰਾ ਨਾਲ ਜਿਹੜੇ ਕਿੰਨੀ ਉਮਰ ਤੱਕ ਆ ਸਕਦੇ ਆ? ਭੈਣ ਭਾਈ ਜੇ 21 ਸਾਲ ਤੋਂ ਉੱਤੇ ਆ ਕਿ ਥੱਲੇ ਆ? ਹਾਂਜੀ, 21 ਸਾਲ ਤੋਂ ਉੱਤੇ ਨੇ ਕਿ ਥੱਲੇ ਨੇ? ਘੱਟ ਹੈ ਜੀ, ਘੱਟ ਹੈ ਸ਼੍ਰੀਮਾਨ ਜੀ। ਮੈਨੂੰ ਦੇਖਣਾ ਪੈਣਾ ਸ਼੍ਰੀਮਾਨ ਜੀ, ਅਗਲੇ ਹਫਤੇ ਮੈਂ ਜਵਾਬ ਦਊਂਗਾ। ਮੇਰੇ ਕੋਲ ਆਹ ਵਾਲਾ ਸਿਨੈਰੀਓ ਮੈਂ ਦੇਖਿਆ ਨਹੀਂ ਕਦੀ, ਕਿਉਂਕਿ ਜਿਹੜਾ ਵਿਆਹ ਵੀ ਕਰਾ ਕੇ ਆਉਂਦਾ ਸਰ ਇੱਥੇ ਜ਼ਿਆਦਾਤਰ ਉਹਨਾਂ ਦੇ ਹਾਲਾਤ ਇਹ ਹੁੰਦੇ ਕਿ ਜਿਹੜੇ ਬੱਚੇ ਆ ਉਹ 21 ਸਾਲ ਤੋਂ ਉੱਤੇ ਹੋਏ ਆ। ਹਾਂ, ਮੈਨੂੰ ਦੇਖਣਾ ਪੈਣਾ ਕਿ ਐਜ਼ ਅ ਡੈਰੀਵੇਟਿਵ ਉਹ ਆ ਸਕਦੇ ਕਿ ਨਹੀਂ। ਮੈਂ ਅਗਲੇ ਹਫਤੇ ਦਾ ਤੁਹਾਨੂੰ ਜਵਾਬ ਦਊਂਗਾ। ਚਲੋ ਜੀ, ਸੁਣਦੇ ਰਹੋ ਜੀ, ਮਿਹਰਬਾਨੀ। ਅਗਲੇ ਕਾਲਰ ਜੀਵਨ ਜੋਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਅਸੀਂ ਇਹ ਪੁੱਛਣਾ ਆ ਵੀ ਜੇ ਅਸੀਂ ਇੰਡੀਆ ਤੋਂ ਕੋਈ ਬੱਚਾ ਅਡਾਪਟ ਕਰਨਾ ਹੋਵੇ, ਉਹਦਾ ਕੀ ਪ੍ਰੋਸੈਸ ਹੈਗਾ? ਪ੍ਰੋਸੈਸ ਤਾਂ ਇਹਦਾ ਕਾਫੀ ਲੰਬਾ, ਸਾਡਾ ਐਪੀਸੋਡ ਇਹਦਾ ਤੁਹਾਨੂੰ ਲੱਭ ਜਾਣਾ YouTube ਦੇ ਉੱਤੇ। ਜੇ ਕਰੋ ਤਾਂ ਮੇਰਾ ਨਾਮ ਪਾ ਕੇ ਤੇ ਅਡਾਪਸ਼ਨ। ਸੋ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਬੱਚਾ ਜਿਹੜਾ ਤੁਸੀਂ ਹੈਗਾ, ਇਹ ਅਡਾਪਸ਼ਨ, ਤੁਸੀਂ ਗ੍ਰੀਨ ਕਾਰਡ ਹੋਲਡਰ ਨਾ ਸਿਟੀਜ਼ਨ? ਹਾਂਜੀ। ਸੋ ਇਹ ਹੇਗ ਕਨਵੈਨਸ਼ਨ ਦੇ ਥੱਲੇ ਪ੍ਰੋਸੈਸ ਲੱਗਦਾ। 2 ਤਰੀਕੇ ਆ। ਇੱਕ ਇਮੀਡੀਏਟ ਰਿਲੇਟਿਵ, ਜਿਹਦੇ ਵਿੱਚ ਕਿ ਤੁਹਾਨੂੰ 2 ਸਾਲ ਜਾ ਕੇ ਬੱਚੇ ਨਾਲ ਫਿਜ਼ੀਕਲੀ ਰਹਿਣਾ ਪੈਂਦਾ, ਤੇ ਦੂਜਾ ਜਿਹੜਾ ਪ੍ਰੋਸੈਸ ਹੈਗਾ ਉਹ ਹੈਗਾ ਹੇਗ ਕਨਵੈਨਸ਼ਨ ਵਾਲਾ। ਪ੍ਰੋਸੈਸ ਕਾਫੀ ਲੰਬਾ, ਕਾਫੀ ਸੰਸਥਾਵਾਂ ਵਿੱਚ ਇਨਵੋਲਵ ਹੁੰਦੀਆਂ, ਤੇ ਤੁਹਾਡਾ $25,000 ਤੋਂ $30,000 ਦਾ ਜਿਹੜਾ ਖਰਚਾ ਅਡਾਪਸ਼ਨ ਦਾ, ਲਿਆਉਣ ਦਾ, ਇਮੀਗ੍ਰੇਸ਼ਨ ਦਾ, ਉਹ ਆਉਂਦਾ। ਸੋ ਉਹ ਫਿਰ ਤੁਸੀਂ ਦੇਖ ਕੇ ਕਰਿਓ ਕਿ ਤੁਸੀਂ ਜੇ ਅਫੋਰਡ ਕਰ ਸਕਦੇ ਆ ਉਹ, ਤਾਂ ਫਿਰ ਪੰਗਾ ਲਿਓ, ਕਿਉਂਕਿ ਟੈਕਨੀਕਲ ਪ੍ਰੋਸੈਸ ਹੈ ਕਾਫੀ। ਜੀ, ਥੈਂਕ ਯੂ। ਬਾਕੀ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾ ਕੇ ਸਰਚ ਕਰ ਲਿਓ। ਅਡਾਪਸ਼ਨ ਦਾ ਜਿਹੜਾ ਆ ਉਹ ਉਸ ਦਾ ਹੋਊਗਾ, ਨਾਲ ਅਟਰਨੀ ਟੇਕਿਆਣਾ ਦਾ ਨਾਮ ਪਾ ਲਿਓ, ਫਿਰ ਤੁਹਾਨੂੰ ਲੱਭ ਜਾਊਗਾ ਤੇ ਪੂਰਾ ਸੁਣ ਲਿਓ ਉਸਨੂੰ।
ਦਵਿੰਦਰ। ਹੈਲੋ, ਹਾਂਜੀ ਮੈਂ ਦਵਿੰਦਰ ਸ਼ਰਮਾ ਜੀ ਫਰੀਦਕੋਟ ਤੋਂ ਬੋਲਦਾ। ਮੈਨੂੰ ਦੋਨਾਂ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ 2010 ਚ ਅਸੀਂ ਇੱਥੇ ਆਏ ਸੀ ਤੇ ਸਾਡੇ ਐਕਸਪਾਇਰ ਹੋ ਗਏ ਗ੍ਰੀਨ ਕਾਰਡ ਤੇ ਪਿਛਲੇ ਸਾਲ 24 ਮਾਰਚ ਨੂੰ ਅਸੀਂ ਅਪਲਾਈ ਕੀਤੇ ਆ ਗ੍ਰੀਨ ਕਾਰਡ। ਮੇਰੀ ਵਾਈਫ ਦਾ ਤਾਂ ਆ ਗਿਆ ਜੀ ਹਫ਼ਤੇ ਬਾਅਦ, ਪਰ 11 ਮਹੀਨੇ ਹੋ ਗਏ ਮੇਰਾ ਨਹੀਂ ਆਇਆ। ਅੱਛਾ, ਹਫਤਾ ਤਾਂ ਬਹੁਤ ਛੇਤੀ ਕੀਤਾ ਉਹਨਾਂ ਨੇ, ਪਰ ਹਾਂਜੀ ਉਹਦਾ I-90 ਦਾ ਮੈਂ ਕਿਹਾ ਹਫਤਾ ਤਾਂ ਕਾਫੀ ਛੇਤੀ ਉਹਨਾਂ ਨੇ ਕਰਤਾ, ਪਰ ਤੁਹਾਨੂੰ ਮੈਂ ਪ੍ਰੋਸੈਸਿੰਗ ਟਾਈਮ ਦੱਸ ਦਿੰਦਾ ਉਹਨਾਂ ਦਾ ਕਿੱਦਾਂ, ਤੇ ਮੇਰੇ ਖਿਆਲ ਉਹਨਾਂ ਦਾ ਟਾਈਮ ਲੱਗ ਰਿਹਾ ਅੱਜ ਕੱਲ। ਇਹਨਾਂ ਨੂੰ 11 ਮਹੀਨੇ ਹੋ ਗਏ ਆ। ਹਾਂਜੀ, ਉਹ ਮੈਂ ਦੇਖ ਕੇ ਦੱਸ ਦਿੰਦਾ ਕੀ ਪ੍ਰੋਸੈਸਿੰਗ ਟਾਈਮ ਜਿਹੜਾ ਇਹਨਾਂ ਦਾ ਚੱਲਦਾ। ਇਹਨਾਂ ਦੀ ਵਾਈਫ ਤੇ ਫਿਰ ਵਾਵਾ ਲੱਕੀ ਰਹਿ ਗਏ ਵੀ ਏਡੀ ਜਲਦੀ ਹਫਤੇ 'ਚ ਤੇ ਲੋਕਾਂ ਨੂੰ ਰਸੀਦ ਨਹੀਂ ਆਉਂਦੀ, ਇਹਨਾਂ ਦਾ ਅਪਰੂਵਲ ਆ ਗਿਆ। ਅਪਰੂਵਲ ਆ ਗਿਆ, ਕਾਰਡ ਆ ਗਿਆ, ਕਮਾਲ ਹੋ ਗਈ ਜੀ ਇਹਨਾਂ ਦੀ ਤਾਂ। ਅੱਛਾ ਜੀ, ਇਹਦਾ ਜੀ ਜਿਹੜਾ I-90 ਇਹਦਾ ਫਾਰਮ ਹੁੰਦਾ ਤੇ ਇੰਟਰਨੈਟ ਤੇ ਮੈਂ ਚੈੱਕ ਕਰ ਰਿਹਾ ਤੇ ਤਕਰੀਬਨ ਉਹ 4.5 ਮਹੀਨੇ ਤੋਂ ਲੈ ਕੇ 14 ਮਹੀਨੇ ਦਾ ਟਾਈਮ ਦੱਸਦਾ। ਸੋ 11 ਮਹੀਨੇ ਇਹਨਾਂ ਨੂੰ ਹੋਇਆ, 3 ਮਹੀਨੇ 4 ਮਹੀਨੇ ਇਹਨਾਂ ਨੂੰ ਹੋਰ ਵੇਟ ਕਰਨੀ ਪੈਣੀ। ਜੇ ਆਊਟ ਆਫ ਪ੍ਰੋਸੈਸਿੰਗ ਟਾਈਮ ਹੋਇਆ ਫਿਰ ਉਹਨਾਂ ਨੂੰ ਇਨਕੁਆਇਰੀ ਪਾ ਲਿਓ ਜੀ। ਅਗਲੇ ਕਾਲਰ ਜਸਬੀਰ। ਹਾਂਜੀ ਜਸਬੀਰ ਕੌਰ। ਹੈਲੋ, ਹਾਂਜੀ ਹਾਂਜੀ ਜੀ, ਮੇਰਾ ਨਾਮ ਜਸਵੀਰ ਕੌਰ ਆ ਜੀ। ਮੈਂ ਕਿਚਨ ਆਰਟਿਆ। ਮੈਨੂੰ ਜਿੱਦਾਂ ਸਹੀ ਇੱਥੇ ਮੈਨੂੰ 5 ਸਾਲ ਪੂਰੇ ਹੋ ਗਏ ਆ। ਮੈਂ 60 ਸਾਲ ਦੀ ਆ। ਮੈਂ ਸਿਟੀਜ਼ਨ ਹੋਣਾ ਚਾਹੁੰਦੀ ਆ ਤੇ ਜਿੱਦਾਂ ਤੁਸੀਂ ਆਪਣੇ ਇੰਗਲਿਸ਼ ਲੈਂਗੁਏਜ ਵਗੈਰਾ ਦੀ ਪ੍ਰੋਬਲਮ ਆ ਤੁਹਾਨੂੰ? ਹਾਂਜੀ, ਅੰਗਰੇਜ਼ੀ ਦੀ ਸਮੱਸਿਆ ਹੈ, ਉਹ ਨਹੀਂ ਬੋਲੀ ਜਾਂਦੀ, ਉਹ ਨਹੀਂ ਆਉਂਦੀ, ਉਹ ਚੀਜ਼ ਪੁੱਛਣਾ ਚਾਹੁੰਦੇ ਆ? ਜੀ ਹਾਂਜੀ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਹੈਗੀ। ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ? 5 ਗਿਆ ਕਿ 15 ਗਿਆ? ਨਹੀਂ ਜੀ, 5 ਸਾਲ 5 ਸਾਲ ਹੋਏ ਆ ਜੀ। ਜੀ ਨਹੀਂ, ਉਹ ਤਾਂ ਤੁਹਾਨੂੰ ਜੀ 55 ਸਾਲ ਦੀ ਉਮਰ ਤੋਂ ਜ਼ਿਆਦਾ ਤੇ 15 ਸਾਲ ਦਾ ਗ੍ਰੀਨ ਕਾਰਡ ਆ, ਫਿਰ ਤੁਹਾਨੂੰ ਉਹ ਐਗਜ਼ੈਂਪਸ਼ਨ ਜਿਹੜੀਆਂ ਮਿਲਦੀਆਂ। ਹੁਣ ਤੁਹਾਨੂੰ ਜਿਹੜਾ ਟੈਸਟ ਉਹ ਦੇਣਾ ਹੀ ਪੈਣਾ, ਅਨਲੈਸ ਤੁਹਾਡੀ ਵਾਕਈ ਕੋਈ ਮੈਡੀਕਲ ਡਾਇਗਨੋਸਿਸ। ਉਹ ਨਹੀਂ ਕਿ ਐਵੇਂ ਭੁੰਡੀ ਜੀ ਲੈਟਰ ਬਣਾ ਲਈ ਕਿਸੇ ਵੀ ਡਾਕਟਰ ਕੋਲ ਜਿਹੜੇ ਪੈਸੇ ਪੂਸੇ ਲੈ ਕੇ ਕਰਦੇ ਆ। ਤੇ ਜੈਨੂਇਨ ਕੋਈ ਤੁਹਾਨੂੰ ਮੈਡੀਕਲ ਕੰਡੀਸ਼ਨ ਹੈਗੀ ਆ, ਡਿਮੈਂਸ਼ੀਆ ਡਮੂਸ਼ੀਆ, ਲਰਨਿੰਗ ਡਿਸੇਬਿਲਿਟੀ, ਜਿੱਦਾਂ ਇੱਦਾਂ ਦੀ ਚੀਜ਼ ਜੇ ਹੈਗੀ ਆ, ਉਹਦੇ ਬੇਸ ਤੇ ਤੁਸੀਂ ਜਿਹੜਾ ਆਪਣੀ ਜੇ ਡਾਕਟਰ ਪੂਰਾ ਬਣਾ ਕੇ ਦੇਵੇ ਤਾਂ ਫਿਰ ਤੁਸੀਂ ਆਪਣਾ ਸਿਟੀਜ਼ਨਸ਼ਿਪ ਦਾ ਤੁਹਾਡਾ ਉਹ ਵੇਵ ਕਰ ਸਕਦੇ ਆ। ਤੇ ਇਹਦੀ ਮੈਂ ਐਗਜ਼ਾਮਪਲ ਦੇ ਦਿੰਦਾ। ਦੇਖੇ ਗਈ ਹੁਣ ਸਾਨੂੰ ਇੰਟਰਵਿਊ ਤੇ ਇੱਕ ਲੇਡੀ ਸੀਗੇ, ਨਾਂ ਨਹੀਂ ਮੈਂ ਲਊਂਗਾ ਕੌਨਫੀਡੈਂਸ਼ੀਅਲਿਟੀ ਕਰਕੇ, ਉਹ ਲੈ ਕੇ ਗਏ ਸੀਗੇ ਤੇ ਡਾਕਟਰ ਦੇ ਮੈਂ ਦੇਖਿਆ ਉਹਨੇ ਡਿਨਾਈ ਕਰਤਾ ਬੇਸਿਕਲੀ। ਤੇ ਉਹ ਐਵੇਂ ਉਲਝੁਲ ਜਿਹਾ ਲਿਖਿਆ ਹੋਇਆ ਸੀਗਾ ਡਾਕਟਰ ਨੇ ਕੁਝ ਵੀ, ਤੇ ਫਰੂਮੈਂਟ ਦਾ ਸੀਗਾ ਕੋਈ ਡਾਕਟਰ। ਤੇ ਪਤਾ ਲੱਗਿਆ ਕਾਫੀ ਪੈਸੇ ਪੂਸੇ ਲੈ ਕੇ ਨਾ ਇਦਾਂ ਦੇ ਕੰਮ ਕਰਕੇ ਦਿੰਦਾ ਨਾ, ਲੈਟਰ ਲੂਟਰ ਲੋਕਾਂ ਨੂੰ ਬਣਾ ਕੇ ਦਿੰਦਾ ਤੇ ਕੋਈ ਡਾਇਗਨੋਜ਼ ਨਹੀਂ, ਕੁਛ ਨਹੀਂ। ਤੇ ਬੇਸਿਕਲੀ ਆਫਿਸਰ ਕਹਿੰਦਾ ਕਿ ਇਹ ਇਨਫ ਨਹੀਂ ਹੈਗੀ, ਤੁਹਾਨੂੰ ਬੇਸਿਕਲੀ ਮੈਂਟਲ ਕੰਡੀਸ਼ਨ, ਮੈਡੀਕਲ ਕੰਡੀਸ਼ਨ ਕੋਈ ਇਦਾਂ ਦੀ ਚਾਹੀਦੀ ਆ, ਡਿਮੈਂਸ਼ੀਆ ਹੋ ਗਿਆ, ਕੋਈ ਲਰਨਿੰਗ ਡਿਸੇਬਿਲਿਟੀ ਹੋ ਗਈ। ਜੇ ਉਹ ਟੈਕਨੀਕੈਲਿਟੀ ਦੇ ਬੇਸ ਤੇ ਤੁਸੀਂ ਅਪਰੂਵ ਕਰ ਸਕਦੇ ਆ ਤਾਂ ਫਿਰ ਤੁਹਾਡਾ ਜਿਹੜਾ ਹੈਗਾ ਉਹ ਰਿਕੁਆਇਰਮੈਂਟ ਜਿਹੜੀ ਉਹ ਵੇਵ ਕੀਤੀ ਜਾ ਸਕਦੀ ਹੈ ਜੀ। ਅਗਲੇ ਕਾਲਰ ਗੁਰਮੁਖ। ਸਤਿ ਸ਼੍ਰੀ ਅਕਾਲ ਦੋਨਾਂ ਮੇਰਾ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ, ਮੇਰੀ ਸਿਸਟਰ ਨੇ ਮੇਰੀਆਂ ਉੱਧਰ ਜਿਹੜੀਆਂ 2 ਸਿਸਟਰਾਂ ਸੀਗੀਆਂ ਉਹਨਾਂ ਦਾ ਅਪਲਾਈ ਕੀਤਾ ਸੀਗਾ 2009 ਦੇ ਵਿੱਚ, ਤਾਂ ਉਹਨਾਂ ਦੀ ਅਪਰੂਵਲ ਆਈ ਸੀਗੀ 2012 ਦੇ ਵਿੱਚ। ਤਾਂ ਵੀਰ ਜੀ ਉਹਨਾਂ ਦਾ ਉਹ ਜਿਹੜਾ ਕਾਊਂਟਿੰਗ ਟਾਈਮ ਆ ਉਹ 2012 ਤੋਂ ਕਾਊਂਟ ਹੋਊਗਾ ਕਿ 2009 ਤੋਂ, ਜਦੋਂ ਆਪਾਂ ਸਬਮਿਟ ਕਰਤੀ ਸੀਗੀ ਉਹਨਾਂ ਦੀਆਂ ਐਪਲੀਕੇਸ਼ਨਾਂ ਬ੍ਰਦਰ ਸਿਸਟਰ ਵਾਲੇ ਬਲੱਡ ਰਿਲੇਸ਼ਨ ਉਹਦੇ ਚ ਫਾਈਲ ਦੇ ਵਿੱਚ? ਜਦੋਂ ਤੁਸੀਂ ਸਬਮਿਟ ਕੀਤੀ ਸੀ ਉਦੋਂ ਤੋਂ ਤੁਹਾਡਾ ਕਾਊਂਟ ਹੋਊਗਾ। 2009 ਜਿਹੜਾ ਹੈ ਉਹ ਮੰਨਿਆ ਜਾਊਗਾ ਜੀ। ਜੀ। ਅਗਲੇ ਕਾਲਰ ਜਸਵਿੰਦਰ। ਹਾਂਜੀ ਜਸਵਿੰਦਰ ਜੀ। ਹੈਲੋ। ਹਾਂਜੀ ਜੀ। ਮੈਂ ਦੱਸਣਾ ਚਾਹੁੰਦਾ ਸੀ, ਮੇਰਾ ਯੂ ਵੀਜ਼ਾ ਕੇਸ ਅਪਰੂਵ ਹੋਇਆ ਸੀਗਾ ਤੇ ਮੈਂ ਆਪਣੇ ਬੇਟੇ ਵਾਸਤੇ ਅਪਲਾਈ ਕਰ ਰਿਹਾ ਸੀ ਅਪਾਇੰਟਮੈਂਟ ਵਾਸਤੇ, ਤੇ ਮੈਨੂੰ ਅਕਤੂਬਰ 2022 ਦੀ ਅਪਾਇੰਟਮੈਂਟ ਮਿਲੀ ਹੈ। ਕਾਫੀ ਦਿਨ ਤੋਂ ਅਪਲਾਈ ਕਰ ਰਿਹਾ ਸੀਗਾ। ਮੈਂ ਇਹੀ ਦੱਸਣਾ ਚਾਹੁੰਦਾ ਕਿ ਅਪਾਇੰਟਮੈਂਟ ਮਿਲਦੀ ਆ ਪਰ ਕਾਫੀ ਲੇਟ ਮਿਲ ਰਹੀ। ਕਦੋਂ ਤੁਸੀਂ ਆਪਣਾ ਸ਼ੁਰੂ ਕਦੋਂ ਕੀਤਾ ਸੀਗਾ ਅਪਲਾਈ ਕਰਨਾ ਅਪਾਇੰਟਮੈਂਟ ਵਾਸਤੇ? ਮੈਂ ਕੀਤਾ ਸੀ ਲਾਸਟ ਸਤੰਬਰ ਵਿੱਚ 21 ਚ ਐਪਲੀਕੇਸ਼ਨ ਦਿੱਤੀ ਸੀਗੀ ਐਮਬੈਸੀ, ਤੇ ਮੇਰੀ ਹੁਣ ਜਾ ਕੇ ਅਪਾਇੰਟਮੈਂਟ ਮੈਨੂੰ ਮਿਲੀ ਆ, ਉਹ ਵੀ ਅਕਤੂਬਰ 22 ਦੀ। ਸਾਲ ਲੱਗ ਗਿਆ ਮਤਲਬ ਤੁਹਾਨੂੰ? ਹਾਂਜੀ ਜੀ। ਧੰਨਵਾਦ ਭਾਜੀ ਤੁਹਾਡਾ ਬਹੁਤ ਬਹੁਤ। ਥੈਂਕ ਯੂ ਦੱਸਣ ਦੇ ਲਈ। ਚਲੋ ਇਹਦੇ ਨਾਲ ਥੋੜਾ ਜਿਹਾ ਪਤਾ ਲੱਗ ਜਾਂਦਾ ਵੀ ਕੀ ਕੰਡੀਸ਼ਨ ਐਮਬੈਸੀ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ। ਮਨਜੀਤ ਜੀ। ਸਤਿ ਸ੍ਰੀ ਅਕਾਲ ਜੀ। ਜੀ।
ਸਤਿ ਸ਼੍ਰੀ ਬਾਈ ਜੀ, ਮੈਂ ਇਹਨੂੰ 6 ਸਾਲ ਹੋ ਗਏ, ਮੈਂ ਬੈਸਟਰ ਵੀਜ਼ੇ ਤੇ ਆਇਆ ਸੀ ਤੇ ਮੇਰਾ ਅਸਾਈਲਮ ਦਾ ਕੇਸ ਲਾਇਆ ਹੋਇਆ ਤੇ ਆਪਣਾ ਆਪਾਂ ਜੇ ਆਪਣੇ ਬੇਟੇ ਨੂੰ ਇੱਥੇ ਕੈਂਪ 'ਚ ਆਉਂਦਾ ਤਾਂ ਉਹ ਮੇਰੇ ਬਾਰੇ ਦੱਸੇ ਜਾਂ ਪੁੱਛਣ ਦੇ ਦੱਸੇ ਉਹ ਵੀ ਮੇਰੇ ਡੈਡੀ ਇੱਥੇ ਨੇ? ਨਹੀਂ ਬਿਲਕੁਲ ਦੱਸੇ ਸਾਰਾ, ਤੇ ਉਹ ਵੀ ਦੱਸੇ, ਤੇ ਜਿਹੜਾ ਤੁਹਾਡੇ ਸਾਲਮ ਦੇ ਵਿੱਚ ਕੀ ਹੋਇਆ, ਕੀ ਸਬਮਿਟ ਕੀਤਾ, ਉਹ ਵੀ ਉਹਨੂੰ ਪਤਾ ਹੋਣਾ ਚਾਹੀਦਾ। ਬਾਪੂ ਕਦੋਂ ਆਇਆ, ਕੀ ਸੀਗਾ, ਕੀ ਹੋਇਆ, ਕੀ ਹਮਲੇ ਹੋਏ, ਕਿਹੜੀ ਪਾਰਟੀ ਦਾ ਮੈਂਬਰ ਸੀਗਾ। ਸੋ ਉਹ ਵੀ ਉਹਨੂੰ ਸਾਰਾ ਜਿਹੜਾ ਪਤਾ ਹੋਣਾ ਚਾਹੀਦਾ। ਤੇ ਬਾਅਦ 'ਚ ਤੁਹਾਨੂੰ ਨਹੀਂ ਤਾਂ ਕਾਫੀ ਪ੍ਰੋਬਲਮ ਆਣੀ ਦੋਨਾਂ ਨੂੰ, ਜੇ ਇਕੱਠੇ ਕੇਸ ਉਹਨਾਂ ਨੇ ਇੰਟਰਲਿੰਕ ਕਰਤੇ ਤਾਂ। ਜੀ ਬਿਲਕੁਲ ਦੱਸਣਾ ਪੈਣਾ ਉਹਨਾਂ ਨੂੰ, ਪਤਾ ਹੀ ਆ, ਝੂਠ ਤਾਂ ਨਹੀਂ ਬੋਲ ਸਕਦੇ ਜੀ। ਕੁਝ ਕੁ ਆਨਲਾਈਨ ਸਵਾਲ ਹੈਗੇ ਨੇ। ਵਰਕ ਪਰਮਿਟ ਨੂੰ ਰੀਨਿਊ ਕਰਨ ਨੂੰ 1 ਸਾਲ ਹੋ ਗਿਆ ਆ, ਅਜੇ ਹੋਰ ਕਿੰਨਾ ਕੁ ਸਮਾਂ ਲੱਗ ਸਕਦਾ ਹੈ? ਰਿਨਿਊ ਵਾਲੇ ਟਾਈਮ ਲੈਂਦੇ ਆ, 14 ਮਹੀਨੇ ਲੱਗ ਰਹੇ ਆ ਆਮ। ਤੇ ਤੁਹਾਡੀ ਕਲਾਸ ਐਕਸ਼ਨ ਬਣ ਰਹੀ ਆ? ਕੁਝ ਹੋਏ ਆ ਲੋਕ ਇਕੱਠੇ ਜਾਂ ਨਹੀਂ, ਜਿਹੜਾ ਤੁਸੀਂ ਸੋਚ ਰਹੇ ਸੀਗੇ ਅਟਾਰਨੀ ਟਿਰਕਿਆਨਾ ਜੀ? ਇਕੱਠੇ ਹੋਏ ਵੀ ਆ, ਤੇ ਸਾਡਾ ਨਾ ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਆਪਾਂ ਨਵਾਂ ਆਫਿਸ ਆਪਣਾ ਮਤਲਬ ਥੋੜੇ ਹੀ ਬਿਜ਼ੀ ਜੇ ਸੀਗੇ ਇਮੀਗ੍ਰੇਸ਼ਨ ਆਪਣੇ ਸਾਲਮ ਸੁਲਮ ਵਾਲੇ ਕੇਸਾਂ 'ਚ ਜੀ। ਕਲਾਸ ਸੈਕਸ਼ਨ ਐਕਚੁਅਲੀ ਹੈਗੀ ਵੀ ਹੈ, ਇਕੱਠੇ ਕੀਤਾ ਵੀ ਜਾ ਸਕਦਾ, ਪਰ ਕਹਿ ਲਓ ਤੁਸੀਂ ਟਾਈਮ ਨਹੀਂ ਲੱਗਿਆ, ਮਤਲਬ ਪ੍ਰੋਜੈਕਟ ਥੋੜਾ ਜਿਹਾ ਵੱਡਾ, ਮਤਲਬ ਸਮਾਂ ਲੱਗ ਸਕਦਾ। ਤੁਸੀਂ ਏਦਾਂ ਕਰੋ, ਤੁਸੀਂ ਆਪਣੇ ਜਿਹੜੇ ਜੇ ਕਿਸੇ ਨੇ ਕਲਾਸ ਸੈਕਸ਼ਨ ਕਰਨੀ ਹੈ ਤੁਸੀਂ ਕੰਟੈਕਟ ਕਰ ਲਓ ਅੰਮ੍ਰਿਤ ਨੂੰ, ਆ ਜਿਹੜਾ ਨੰਬਰ ਆਪਣਾ ਡਿਸਪਲੇ ਕੀਤਾ ਹੋਇਆ, ਜੀ ਨਾਮ ਆਪਣਾ ਲਿਖਾ ਦਿਓ, ਫਿਰ ਦੇਖਦੇ ਆ ਕਿ ਕਿੱਦਾਂ ਨਾ। April May ਤੋਂ ਪਹਿਲਾਂ ਤਾਂ ਮੈਨੂੰ ਟਾਈਮ ਨਹੀਂ ਲੱਗਣਾ, ਹੀਅਰਿੰਗ ਕਾਫੀ ਜ਼ਿਆਦਾ ਮੇਰੀਆਂ ਸੀਗੀਆਂ, ਤੇ ਜਿੱਦਾਂ ਪਤਾ ਹੀ ਹੈ ਸਾਰਿਆਂ ਨੂੰ ਮੈਂ ਆਪ ਵੀ ਕੇਸਾਂ ਵਗੈਰਾ ਦੇ ਵਿੱਚ ਇਨਵੋਲਵ ਰਹਿਣਾ ਖੁਦ ਪਰਸਨਲ ਲੈਵਲ ਤੇ। ਸੋ ਇਦਾਂ ਸੀਗਾ ਕਿ ਟਾਈਮ ਦੀ ਘਾਟ ਹੋਣ ਕਰਕੇ ਕਲਾਸ ਸੈਕਸ਼ਨ ਵਾਲਾ ਜੇ ਪੰਗਾ ਨਹੀਂ ਲਿਆ ਆਪਾਂ ਜੀ। ਤੇ ਉੱਦਾਂ ਇਹਨਾਂ ਦੇ ਆਫਿਸ 'ਚ ਅਪਾਇੰਟਮੈਂਟ ਬਣਾਉਣ ਦੇ ਲਈ ਨੰਬਰ ਆ 4159090503 415-909-0503। US ਸਿਟੀਜ਼ਨ ਦਾ ਜੇ ਵਿਆਹ ਕਿਤੇ ਬਾਹਰਲੇ ਮੁਲਕ 'ਚ ਹੁੰਦਾ ਹੈ, ਉੱਥੇ ਉਹਨਾਂ ਦਾ ਬੇਬੀ ਹੁੰਦਾ, ਤੇ ਉਹ ਜਿਹੜਾ ਬੇਬੀ ਆ ਉਹ ਆਟੋਮੈਟਿਕਲੀ US ਸਿਟੀਜ਼ਨ ਆ ਜਾਂ ਕੋਈ ਕਾਰਵਾਈ ਪ੍ਰੋਸੈਸ ਵੀ ਹੁੰਦਾ ਹੈ? ਨਹੀਂ, ਕਾਰਵਾਈ ਪਾਣੀ ਪੈਂਦੀ ਆ। CRBA ਪ੍ਰੋਸੈਸ ਕਹਿੰਦੇ ਨੇ, ਕਾਉਂਸਲਰ ਰਿਪੋਰਟ ਆਫ ਬਰਥ ਅਬਰੋਡ, ਤੇ ਬੱਚੇ ਨੂੰ ਸਿੱਧੇ ਇੱਥੇ ਜਿੱਦਾਂ ਸਿਟੀਜ਼ਨ ਪਾਸਪੋਰਟ ਮਿਲ ਜਾਂਦਾ, ਤੇ ਬਾਈ ਵਰਚੂ ਆਫ ਬਰਥ ਉਹ ਸਿੱਧੇ US ਸਿਟੀਜ਼ਨ ਕਹਿਲਾਉਂਦਾ। ਜੀ। ਇੱਕ ਸਵਾਲ ਆ YouTube ਤੋਂ, ਮਹੀਨਾ ਪਹਿਲਾਂ ਕਹਿੰਦੇ ਵੀ ਉਹਨਾਂ ਦਾ ਅਸਾਈਲਮ ਬੇਸਡ ਗ੍ਰੀਨ ਕਾਰਡ ਦਾ ਟੈਕਸਸ ਸਰਵਿਸ ਸੈਂਟਰ ਤੋਂ ਮਿਜ਼ੂਰੀ ਦੇ ਵਿੱਚ ਸਰਵਿਸ ਸੈਂਟਰ 'ਚ ਟ੍ਰਾਂਸਫਰ ਹੋ ਗਿਆ। ਪਹਿਲਾਂ ਹੀ ਕਹਿੰਦੇ ਵੀ 3 ਸਾਲ ਹੋ ਚੁੱਕੇ ਸੀਗੇ I-485 ਦਾ ਜਿਹੜਾ ਉਹ ਵੇਟ ਕਰਦੇ ਹੋਏ, ਤੇ ਹੋਰ ਇਸ ਪ੍ਰੋਸੈਸ ਦੇ ਵਿੱਚ ਕਿੰਨਾ ਕੁ ਵਕਤ ਜਿਹੜਾ ਹੋਰ ਲੱਗ ਸਕਦਾ ਹੈ? 2 ਤੋਂ 4 ਸਾਲ ਜਿਹੜਾ ਹੈਗਾ ਤਕਰੀਬਨ, ਸੁਣਿਆ ਕਿ ਆਮ ਇੰਨਾ ਕੁ ਹੈਗਾ ਜਿਹੜਾ ਅਸਾਈਲਮ ਦੇ ਗ੍ਰੀਨ ਕਾਰਡ ਦੀ ਵੇਟ ਆ। ਜਿਹੜਾ ਸਰਵਿਸ ਸੈਂਟਰ ਇੱਕ ਤੋਂ ਦੂਜੇ ਤੇ ਟ੍ਰਾਂਸਫਰ ਇਹ ਕਰਦੇ ਆਪਣੇ ਲੋਡ ਮੈਨੇਜ ਕਰਨ ਲਈ, ਸੇਮ ਰੀਜ਼ਨ ਜਿੱਦਾਂ ਆਪਾਂ ਆਪਣੇ ਆਫਿਸ ਦੇ ਵਿੱਚ ਇੱਕ ਸਟਾਫ ਤੋਂ ਕੰਮ ਚੱਕ ਕੇ ਦੂਜੇ ਨੂੰ ਦੇ ਦਿੰਦਾ, ਸੋ ਸੇਮ ਥਿੰਗ ਆ। ਸੋ ਉਹਨਾਂ ਦੀ ਜਿਹੜੀਆਂ ਟਾਈਮਲਾਈਨਸ ਹੈਗੀਆਂ ਤੁਹਾਡੀਆਂ USCIS.gov ਤੇ ਲਿਖੀਆਂ ਹੋਈਆਂ, ਚੇਂਜ ਹੁੰਦੀਆਂ ਰਹਿੰਦੀਆਂ, ਰੇਂਜ ਆਫ ਮੰਥਸ ਹੈਗੇ ਆ, ਤੇ ਉਹਨੂੰ ਤੁਸੀਂ ਫੋਲੋ ਕਰੋ ਜੀ। ਜਿਹੜੇ ਇੱਕ F1 ਬੇਸਡ ਕੈਟਾਗਰੀ ਤੇ ਆਏ ਆ 2019 'ਚ ਗ੍ਰੀਨ ਕਾਰਡ, ਤੇ ਆਈ ਥਿੰਕ ਨੈਚੁਰਲਾਈਜੇਸ਼ਨ ਦੇ ਲਈ ਉਹਨਾਂ ਨੂੰ 5 ਸਾਲ ਦਾ ਵਕਤ ਆ, 3 ਸਾਲ ਦਾ ਤਾਂ ਸਿਰਫ ਸਪਾਊਸ ਵਾਲੇ ਲਈ ਹੁੰਦਾ। ਹਾਂਜੀ ਬਿਲਕੁਲ ਜੀ। ਤੇ ਹੁਣ ਰਹਿ ਗਏ ਕੁਝ ਹੋਰ ਕਾਲਰਸ, ਉਹਨਾਂ ਨਾਲ ਕਰਦੇ ਆ, ਫਿਰ ਪ੍ਰੋਗਰਾਮ ਦੀ ਸਮਾਪਤੀ ਆ। ਮਨਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ, ਸਾਡਾ ਨਾ ਆਪਣਾ ਰੈਸਟੋਰੈਂਟ ਹੈ, ਆਪਣਾ ਮਿਸ਼ੀਗਨ ਤੋਂ ਬੋਲਦੀ ਹਾਂ ਮੈਂ ਜੀ, ਤੇ ਉਹ 5.5 ਸਾਲ ਦਾ, ਪਰ ਬੰਦੇ ਨਹੀਂ ਮਿਲਦੇ ਹੈਗੇ। ਅਸੀਂ ਇੰਡੀਆ ਤੋਂ ਬੁਲਾ ਸਕਦੇ ਹਾਂ? ਨਹੀਂ ਜੀ, ਇਦਾਂ ਦਾ ਫਿਰ ਮੈਂ ਆਪ ਰੈਸਟੋਰੈਂਟ ਖੋਲ ਲੈਣਾ ਸੀਗਾ, ਇਮੀਗ੍ਰੇਸ਼ਨ ਕਿਉਂ ਕਰਨੀ ਸੀ ਜੇ ਬੰਦੇ ਮਿਲਦੇ ਹੁੰਦੇ ਤਾਂ। ਨਾਲੇ ਲੋਕਾਂ ਦੀ ਸੇਵਾ ਕਰਨੀ ਸੀ, ਵਧੀਆ ਖਾਣਾ ਖਿਲਾ ਕੇ। ਇਦਾਂ ਸ਼ੈਫ ਸ਼ੁਫ ਵਾਲਾ ਨਹੀਂ ਬਣਿਆ। ਸੰਜੀਵ ਕਪੂਰ ਮੰਨਦਾ ਫਿਰ ਤਾਂ ਭਾਵੇਂ ਗੱਲ ਬਣ ਜੇ, ਹੁਣ ਉਦਾਂ ਮੁਸ਼ਕਲ ਆ ਹੈ ਜੇ ਤਾਂ ਬਹੁਤ ਹਾਂ ਨਹੀਂ, ਉਹ ਨਹੀਂ, ਵਰਕਰ ਨਹੀਂ ਬੁਲਾ ਸਕਦੇ ਤੁਸੀਂ, ਇਦਾਂ ਦਾ ਕੋਈ ਸਕਿੱਲ ਬੇਸਡ ਹੈ ਨਹੀਂਗਾ, ਸ਼ਾਰਟੇਜ ਤਾਂ ਹੈਗੀ ਆ, ਪਰ ਇਹਨਾਂ ਨੇ ਕਰਨਾ ਨਹੀਂ ਇਦਾਂ ਦਾ, ਸੋ ਤੁਸੀਂ ਉਹ ਚੀਜ਼ ਨਹੀਂ ਕਰ ਸਕਦੇ। ਹਾਂ, ਜੇ ਕੋਈ ਹੋਰ ਕੰਟਰੀ 'ਚੋਂ, ਛੋਟੀ ਕੰਟਰੀ 'ਚੋਂ ਆ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਉਹਦੇ ਵਿੱਚ ਕੀ ਹੈ ਕਿ ਡਾਇਰੈਕਟ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ, 3 ਕਿ 4 ਸਾਲਾਂ 'ਚ ਨੰਬਰ ਲੱਗ ਜਾਂਦਾ। ਇਹ ਲੱਗਦਾ ਇੰਡੀਆ 'ਚ ਵੀ, ਪਰ ਇੰਡੀਆ ਦੀ ਵੇਟ ਬਹੁਤ ਜ਼ਿਆਦਾ ਲੰਬੀ ਆ, ਤੇ ਉਹ 15 ਸਾਲ ਤੇ ਗੱਲ ਪਹੁੰਚ ਜਾਂਦੀ ਹੈ, ਫਿਰ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਨਾ। ਜਾਂ ਤਾਂ ਇਹ ਹੈ ਕਿ ਪਾਕਿਸਤਾਨ ਤੋਂ ਜਾਂ ਇੱਦਾਂ ਉਹ ਵਾਲੀਆਂ ਕੰਟਰੀਆਂ ਤੋਂ ਸ਼ੈਫ ਵਗੈਰਾ ਲੱਭੋ, ਤੇ ਉਹਨਾਂ ਦਾ ਫਿਰ ਗ੍ਰੀਨ ਕਾਰਡ ਕਰਕੇ, ਤੇ ਉਹ 3 ਕੁ ਸਾਲ 'ਚ ਆਣੇ ਆ, ਤੇ ਉੱਦਾਂ ਨਹੀਂ ਵਰਕਰ ਆ ਸਕਦੇ। ਜੀ। ਗੁਰਵਿੰਦਰ। ਰੀਜ਼ਨ ਇਹਦਾ ਭਾਜੀ ਇਹੀ ਹੈ ਕਿ ਜੇ ਏਦਾਂ ਵਰਕਰ ਉਹਨਾਂ ਨੇ ਲਿਆਣ ਦਿੱਤੇ, ਤਾਂ ਫਿਰ ਅਮਰੀਕਨ ਲੋਕਾਂ ਨੂੰ ਜੌਬ ਕਿਹਨੇ ਦੇਣੀ ਹੈ? ਲੋਕਾਂ ਨੇ ਕਹਿੰਦਾ ਆਪਾਂ ਰੱਖਣੇ ਹੀ ਦੂਜੇ ਵਾਲੇ ਆ, ਹਨਾ, ਸਾਡੇ ਕੰਟਰੋਲ 'ਚ ਰਹੋਗੇ, ਕੰਮ ਕਰੋਗੇ। ਸੋ ਉਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਸਿਸਟਮ, ਉਹਨਾਂ ਨੇ ਇਦਾਂ ਦਾ ਨਹੀਂ ਡਿਜ਼ਾਈਨ ਕਰਨਾ ਕਿ ਇਹਨਾਂ ਦੀ ਆਪਣੀ ਜਿਹੜੀ ਇਕੋਨਮੀ ਆ, ਉਹ ਇਹਨਾਂ ਦੀ ਵਰਕਫੋਰਸ ਉਹਨਾਂ ਨੂੰ ਨੁਕਸਾਨ ਪਹੁੰਚੇ। ਸੋ ਜਿਹੜੇ ਨਾਰਮਲ, ਜਿਹੜੇ ਬਲੂ ਕਾਲਰ, ਮਿਨੀਮਮ ਵੇਜ ਵਾਲੇ ਜਿਹੜੇ
ਕਾਮੇ ਜਿਹੜੇ ਹੈਗੇ ਆ ਉਹ ਤੁਹਾਨੂੰ ਅਮਰੀਕਾ ਤੋਂ ਹੀ ਹਾਇਰ ਕਰਨੇ ਪੈਂਦੇ ਆ। ਸੋ ਸਾਰਾ ਪੁਆਇੰਟ ਉਹਨਾਂ ਦਾ ਇਹੀ ਆ। ਤੇ ਇਨਫੈਕਟ ਜਿਹੜੇ ਵਰਕਰ ਹੁਣ ਕੱਚੇ ਕੰਮ ਵੀ ਕਰਦੇ ਆ ਨਾ, ਮੁੰਡੇ ਆਉਂਦੇ ਆ ਜੇ ਵਰਕ ਪਰਮਿਟ ਨਹੀਂ ਆਉਂਦਾ, ਰੈਸਟੋਰੈਂਟ ਤੇ ਕਰ ਲਿਆ, ਸਟੋਰ ਤੇ ਕਰ ਲਿਆ, ਉਹ ਵੀ ਚਲੋ ਇਮੀਗ੍ਰੇਸ਼ਨ ਇੰਨਾ ਇਨਫੋਰਸ ਨਹੀਂ ਕਰਦੀ, ਪਰ ਉਹ ਵੀ ਗੈਰ ਕਾਨੂੰਨੀ ਆ ਜਿੱਦਾਂ। ਸੋ ਇਹਨਾਂ ਦੇ ਜਿਹੜੀ ਬਾਟਮ ਲਾਈਨ ਇਮੀਗ੍ਰੇਸ਼ਨ ਸਿਸਟਮ ਦੀ ਇਹ ਹੈਗੀ, ਪਹਿਲ ਜਿਹੜੀ ਹੈਗੀ ਤੁਸੀਂ ਉਹ ਅਮਰੀਕਨ ਸਿਟੀਜ਼ਨ ਨੂੰ ਦੇਣੀ। ਜੀ ਗੁਰਵਿੰਦਰ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਰਿਗਾਰਡਿੰਗ ਮੇਰੀ ਨਾ ਬੇਟੇ ਦੀ, ਮੈਂ ਸਿਟੀਜ਼ਨ ਆ ਤੇ ਮੇਰੀ ਬੇਟੀ IR2 ਕੈਟਾਗਰੀ ਦੇ ਵਿੱਚ ਉਹਦੀ ਇੰਟਰਵਿਊ ਆਈ ਸੀਗੀ 1 ਫਰਵਰੀ ਨੂੰ, ਤੇ ਮੈਂ 2018 ਚ ਕੇਸ ਅਪਲਾਈ ਕੀਤਾ ਸੀਗਾ ਵੈਨ ਆਈ ਵਾਸ ਗ੍ਰੀਨ ਕਾਰਡ ਹੋਲਡਰ। ਹੁਣ ਮੈਂ ਸਿਟੀਜ਼ਨ ਤੋਂ ਬਾਅਦ ਕਰਕੇ ਹੋਇਆ ਤੇ ਉਹਨਾਂ ਨੇ ਸਾਡਾ ਕੇਸ ਰਿਜੈਕਟ ਕਰਤਾ ਇੰਟਰਵਿਊ ਤੇ ਬੰਬੇ, ਕਿ ਉਹਦੇ ਵਿੱਚ ਲਿਖਿਆ ਕਿ ਕੰਸੂਲੇਟ ਰਿਫਿਊਜ਼ ਦਾ ਕੰਸੂਲੇਟ ਅੰਡਰ ਸੈਕਸ਼ਨ 221G। ਮੈਂ ਉੱਥੇ ਕੁਦਰਤੀ ਇੰਡੀਆ ਗਿਆ ਹੋਇਆ ਸੀ, ਤਾਂ ਮੈਂ ਟ੍ਰਾਂਸਕ੍ਰਿਪਟ ਨਹੀਂ ਲਾਈ ਆਪਣੀ 2020 ਦੀ ਟੈਕਸ ਰਿਟਰਨ ਦੀ, ਮੈਂ ਜਸਟ ਟੈਕਸ ਦੀ ਜੋ ਫਾਈਲ ਕੀਤਾ ਸੀ ਉਹੀ ਦੇਤਾ। ਉਹਨਾਂ ਨੇ ਨੀਚੇ ਲਿਖ ਕੇ ਲਾਇਆ ਉਹਨਾਂ 2020 ਦੀ US IRS ਟੈਕਸ ਟ੍ਰਾਂਸਕ੍ਰਿਪਟ ਦਵੋ, ਬਟ ਉਹਦੇ ਵਿੱਚ ਮੇਰੀ ਇਨਕਮ 2020 ਦੀ ਘੱਟ ਆ। ਜਿਵੇਂ ਮੇਰੇ 4 ਫੈਮਿਲੀ ਮੈਂਬਰ ਬਣਦੇ ਆ, ਮੇਰੇ ਬੇਟੇ ਨੂੰ ਬੁਲਾ ਕੇ, ਤੇ ਇੱਥੇ ਮੈਂ, ਮੇਰੀ ਵਾਈਫ ਤੇ ਇੱਕ ਬੇਟੀ ਇੱਥੇ ਆ। ਸੋ ਉਹ ਬੇਟਾ ਮੇਰਾ 20 ਸਾਲ ਤੋਂ ਘੱਟ ਆ, 20 ਸਾਲ ਦੀ ਉਮਰ ਹੈ ਸੌਰੀ ਜੀ। ਤਾਂ ਮੈਂ ਨਾਲ ਉਹਦੇ ਸਪੋਰਟਿੰਗ ਡਾਕੂਮੈਂਟ ਕੀ ਮੈਂ 2021 ਦੀ ਨਾਲ ਲਾ ਸਕਦਾ ਨਹੀਂ ਹੁਣ ਮੈਂ, ਸੋ ਦੈਟ ਆਈ ਕੈਨ, ਮੈਂ ਫਾਈਨੈਂਸ਼ੀਅਲ ਕੰਡੀਸ਼ਨ ਮੇਰੀ ਦੇਖਣਾ ਚਾਹੁੰਦੇ ਆਈ ਥਿੰਕ ਜੀ ਕਿ ਮੇਰੀ ਮੈਂ ਠੀਕ ਹੈਗਾ ਕਿ ਹਨਾ। ਹਾਂਜੀ, ਸੋ ਲੇਟੈਸਟ ਵਾਲੀ ਜੇ ਤੁਹਾਡੀ ਸਫੀਸ਼ੀਐਂਟ ਹੈਗੀ ਆ ਤੁਸੀਂ ਉਹ ਲਾ ਸਕਦੇ ਆ। ਤੇ ਇਹਦੇ ਨਾਲ ਤੁਸੀਂ ਜੇ ਨਹੀਂ ਤੁਹਾਡੀ ਬਣਦੀ, ਤੁਸੀਂ ਇੱਕ ਕੋ ਸਪਾਂਸਰ ਅਜੇ ਵੀ ਜਿਹੜਾ ਹੈਗਾ ਉਹ ਐਡ ਕਰ ਸਕਦੇ ਆ, ਐਫੀਡੇਵਿਟ ਆਫ ਸਪੋਰਟ ਵਗੈਰਾ ਦੀ ਫੀਸ ਦੇ ਕੇ। ਸੋ ਦੋਨੋਂ ਹੀ ਤੁਹਾਡੇ ਕੋਲ ਜਿਹੜੀਆਂ ਆਪਸ਼ਨਸ ਜਿਹੜੀਆਂ ਉਹ ਹੈਗੀਆਂ। ਬਸ ਇਹ ਹੈ ਕਿ ਤੁਹਾਡੀ ਜਿਹੜੀ ਹੁਣ ਕੈਟਾਗਰੀ ਸੀਗੀ ਡਾਟਰ ਦੀ, ਜੇ ਤੁਸੀਂ ਸਿਟੀਜ਼ਨ ਦੇ ਥਰੂ ਜਾ ਰਹੇ ਆ ਤਾਂ ਉਹ ਕੈਟਾਗਰੀ ਚੇਂਜ ਹੋ ਜਾਣੀ ਹੈ। ਸੋ ਜੇ ਤੁਹਾਡੀ ਉਹ ਵੀ ਡੇਟ ਕਰੰਟ ਆ ਤਾਂ ਫਿਰ ਕੋਈ ਪ੍ਰੋਬਲਮ ਨਹੀਂ, ਤੁਸੀਂ ਆਪਣਾ ਜਿਹੜਾ ਅਪਡੇਟਡ ਐਵੀਡੈਂਸ ਦਿਓ। ਤੇ ਜੇ ਤੁਹਾਡਾ ਮਿਲਾ ਕੇ ਨਹੀਂ ਬਣਦਾ ਤਾਂ ਤੁਸੀਂ ਕੋ ਸਪਾਂਸਰ ਲਾਓ ਨਾਲ। ਜੀ ਮਨਿੰਦਰ। ਮਨਿੰਦਰ ਜਾਂ ਨਰਿੰਦਰ ਨਾਮ ਆ ਜੀ ਤੁਹਾਡਾ? ਹੈਲੋ, ਹਾਂਜੀ ਵੀਰ ਜੀ, ਪਹਿਲਾਂ ਤਾਂ ਥੈਂਕ ਯੂ ਤੁਹਾਡਾ, ਬਹੁਤ ਤੁਸੀਂ ਇਨਫੋਰਮੇਸ਼ਨ ਦਿੰਦੇ ਆ, ਵਧੀਆ। ਮੇਰਾ ਕੁਐਸਚਨ ਸੀਗਾ ਕਿ ਮੈਂ ਆਪਣੇ ਸਿਸਟਰ ਦਾ ਅਪਲਾਈ ਕੀਤਾ ਹੋਇਆ 2006 ਦਾ, ਤੇ ਉਹਨਾਂ ਦੇ ਨਾ ਬੇਬੀ ਨਹੀਂ ਹੈਗਾ, ਕੋਈ ਮੈਡੀਕਲ ਕੰਡੀਸ਼ਨ ਕਰਕੇ ਉਹਨਾਂ ਦੇ ਬੇਬੀ ਨਹੀਂ ਹੋਇਆ, ਤੇ ਉਹ ਬੇਬੀ ਉੱਥੋਂ ਅਡਾਪਟ ਕਰਨਾ ਚਾਹੁੰਦੇ ਆ। ਮੇਰਾ ਕੁਐਸਚਨ ਇਹ ਸੀ ਕਿ ਉਹਨਾਂ ਦੇ ਕੋਈ ਕੇਸ ਤੇ ਤਾਂ ਨਹੀਂ ਇੱਦਾਂ ਫਰਕ ਪਊਗਾ, ਜਦੋਂ ਨਿਕਲੂਗਾ ਬੱਚੇ ਦਾ ਕੰਮ ਬਣ ਜਾਊਗਾ ਨਾਲ? ਬਣ ਜਾਊ। ਤੁਹਾਡਾ ਬੱਚਾ ਛੋਟਾ ਹੋਣਾ ਚਾਹੀਦਾ ਓਬਵੀਅਸਲੀ, ਹੈ ਨਾ। ਤੇ ਜਿਹੜੀ ਅਡਾਪਸ਼ਨ ਆ ਉਹ ਦੇਖ ਕੇ ਕਰਾਣੀ ਆ, ਉਹ ਕੋਰਟ ਵਾਲੀ ਅਡਾਪਸ਼ਨ ਕਰਾਣੀ ਆ, ਡੀਡ ਵਾਲੀ ਅਡਾਪਸ਼ਨ ਨਹੀਂ ਕਰਾਣੀ। ਜੁਵੇਨਾਈਲ ਜਸਟਿਸ ਵਾਰਡਸ ਐਕਟ ਜਿਹੜਾ ਹੈਗਾ ਉਹਦੇ ਥੱਲੇ ਜਿਹੜੀ ਹੈਗੀ ਉਹ ਅਡਾਪਸ਼ਨ ਜਿਹੜੀ ਆ ਉਹ ਕਰਾਣੀ ਆ। ਤੇ 2 ਸਾਲ ਦੀ ਰਿਹਾਇਸ਼ ਹੋਣੀ ਚਾਹੀਦੀ ਨਾਲ, 2 ਸਾਲ ਦੀ ਅਡਾਪਸ਼ਨ ਹੋਣੀ ਚਾਹੀਦੀ ਨਾਲ। ਤੇ ਹਾਂਜੀ, ਬੱਚੇ ਦਾ ਕੰਮ ਬਣ ਸਕਦਾ ਜੇ ਤੁਸੀਂ ਅਡਾਪਸ਼ਨ ਸਹੀ ਤਰੀਕੇ ਨਾਲ ਕਰਾ ਲਓ। ਜੀ ਗੋ ਥਰੂ ਦਾ ਰੈਡ ਟੇਪ, ਤੇ ਜਿੱਦਾਂ ਵੀ ਹੈਗੀ ਉਹ ਕਰਨਾ ਹੀ, ਜਿਹੜਾ ਉਹ ਤੁਹਾਨੂੰ ਪੈਣਾ ਉਹ ਸਾਰਾ ਕੁਝ। ਮਨੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਨਾ ਕੇਸ ਲਾਸਟ ਈਅਰ ਗ੍ਰਾਂਟ ਹੋ ਗਿਆ ਸੀ, ਤੇ ਹੁਣ ਮੈਂ ਗ੍ਰੀਨ ਕਾਰਡ ਅਪਲਾਈ ਕਰਨਾ, ਟਰੈਵਲ ਡਾਕੂਮੈਂਟ। ਮੈਂ ਹੁਣ ਇੰਡੀਆਨਾ ਮੂਵ ਹੋ ਗਿਆ, ਕੇਸ ਮੇਰਾ ਗ੍ਰਾਂਟ ਹੋਇਆ ਨਿਊਯਾਰਕ। ਮੈਂ ਇੰਡੀਆਨਾ ਗ੍ਰੀਨ ਕਾਰਡ ਅਪਲਾਈ ਕਰ ਸਕਦਾ, ਤੇ ਨਾਲੇ ਜੇ ਮੈਂ ਆਪਣੇ ਲਾਇਰ ਕਾਲ ਕਰਦਾ ਉਹ $1,500 ਚਾਰਜ ਕਰਦਾ ਪਿਆ। ਤੇ ਜੇ ਇੱਥੋਂ ਮੈਂ ਪੁੱਛਿਆ ਆਪਣੇ ਅਕਾਊਂਟੈਂਟ ਕੋਲ ਟੈਕਸ ਭਰਿਆ ਕਿ ਉਹ ਕਹਿੰਦਾ 150, ਮੈਨੂੰ ਉੱਥੋਂ ਕਰਨਾ ਚਾਹੀਦਾ ਜਾਂ ਇੰਡੀਆਨਾ ਤੋਂ ਕਰਨਾ ਚਾਹੀਦਾ? ਦੱਸੋ ਕਿ ਹੁਣ ਮੈਂ ਇੰਡੀਆਨਾ ਰਹਿ ਰਿਹਾ। ਜਿਹੜਾ 1500 ਤੁਹਾਡਾ ਵਕੀਲ ਆ ਉਹ ਵੀ ਘੱਟ ਚਾਰਜ ਕਰ ਰਿਹਾ ਵਾ, ਤੇ ਤੁਸੀਂ ਪੱਕੇ ਹੋ ਗਏ ਆ ਤੇ ਤੁਸੀਂ ਵਕੀਲ ਤੋਂ ਹੀ ਕਰਾਓ ਆਪਣਾ। ਤੇ ਅਕਾਊਂਟੈਂਟ ਨੂੰ ਕਹਿ ਕਿ ਭਾਈ ਤੂੰ ਆਪਣੀ ਅਕਾਊਂਟਿੰਗ ਵੱਲ ਧਿਆਨ ਦੇ, ਉਧਰ ਬਿਜ਼ਨਸ ਬਣਾ, ਇਮੀਗ੍ਰੇਸ਼ਨ ਕਰਨ ਦੀ ਕੋਸ਼ਿਸ਼ ਨਾ ਕਰ। ਆਹੋ, ਐਵੇਂ ਹੋਰ ਪ੍ਰੋਬਲਮ ਦੇ ਵਿੱਚ ਨਾ ਜਿਹੜਾ ਹੋ। ਮੈਨੂੰ ਇਹ ਇੱਥੇ ਨਾ ਅਕਾਊਂਟੈਂਟ ਮਿਲਿਆ ਕਿ ਨਾ, ਅਕਾਊਂਟੈਂਟ ਵੀ ਕਾਹਦੇ, ਐਕਚੁਅਲੀ ਇਹ ਅਕਾਊਂਟੈਂਟ ਵੀ ਨਹੀਂ ਹੁੰਦੇ ਨਾ, ਕੋਈ ਅਕਾਊਂਟਿੰਗ ਦਾ ਸਰਟੀਫਿਕੇਟ ਵੀ ਨਹੀਂ ਹੈਗਾ। ਜਿਹੜਾ ਅਕਾਊਂਟੈਂਟ ਆ ਉਹਨੇ ਅਕਾਊਂਟਿੰਗ ਹੀ ਕਰਨੀ ਆ। ਇਹ ਨਾ ਅਕਾਊਂਟੈਂਟ ਆ ਨਾ ਇਮੀਗ੍ਰੇਸ਼ਨ ਆ। ਤਾਂ ਮੈਨੂੰ ਮਜ਼ਾਕ ਦੱਸਦਾ ਇੱਕ ਗਿਆ ਵਾ ਜੀ, ਮੇਰੀ ਨਾ ਪਿੱਠ ਤੇ ਹੱਥ ਜਿਹਾ ਮਾਰੇ, ਕਹਿੰਦਾ ਆਪਣਾ ਕਹਿੰਦਾ ਆਪਾਂ ਵੀ ਕਹਿੰਦਾ ਇਮੀਗ੍ਰੇਸ਼ਨ ਫਾਰਮ ਕਰ ਲਈਦੇ ਆ। ਮੈਂ ਕਿਹਾ ਜਿੱਦਾਂ ਦੀ ਤਾਂ ਤੂੰ ਅਕਾਊਂਟਿੰਗ ਕਰਨੀ ਉਦਾਂ ਦੀ ਤਾਂ ਮੈਂ ਅਕਾਊਂਟਿੰਗ ਵੀ ਕਰ ਲੈਣਾ ਫਿਰ, ਹਨਾ। ਤੇ ਅਜੀ ਭਾਜੀ ਤੁਸੀਂ ਅਸਾਈਲਮ ਦਾ ਕਰ ਲਿਆ, ਇੰਨੇ ਪੈਸੇ ਲਾ ਕੇ ਆਏ ਹੋ, ਉਹ ਕਰ ਰਹੇ ਹੋ, $1500 ਕੀ ਹੁੰਦੇ ਹਨਾ। ਸੋ ਆਪਣੇ ਕੀ ਆ ਕਿ ਪੰਜਾਬੀ ਐਸੀ ਗੱਲਾਂ 'ਚ ਰਹਿ ਜਾਂਦੇ ਕਿ ਪੂਰਾ ਕੰਮ ਸਹੀ ਕਰਾ ਕੇ ਐਂਡ 'ਚ ਹੁਣ ਤੁਸੀਂ $1200-1300 ਬਚਾਉਣ ਲਈ ਤੁਸੀਂ ਜਿਹੜੇ ਵਕੀਲ ਨੇ ਤੁਹਾਡਾ ਕੇਸ ਅਪਰੂਵ ਕਰਾ ਕੇ ਦਿੱਤਾ ਉਹ 'ਚ ਕਰਾਓ $1500। ਬਿਲਕੁਲ ਰੀਜ਼ਨੇਬਲ ਪ੍ਰਾਈਸ ਆ, ਕਿਉਂਕਿ ਐਡਜਸਟਮੈਂਟ ਆਫ ਸਟੇਟਸ ਕਰੂਗਾ, ਵਰਕ ਪਰਮਿਟ ਕਰੂਗਾ, ਟਰੈਵਲ ਡਾਕੂਮੈਂਟ ਕਰੂਗਾ, ਉਹਨਾਂ ਦੀ ਲਾਗਤ ਲੱਗਦੀ ਹੈ, ਡਿਲੀਜੈਂਟਲੀ ਕਰੂਗਾ। ਤੁਹਾਨੂੰ ਗਰੰਟੀ ਰਹੂਗੀ ਕਿ ਹਨਾ 2-3 ਸਾਲਾਂ 'ਚ ਤੁਹਾਡਾ ਆ ਜਾਊਗਾ, ਕੋਈ ਪ੍ਰੋਬਲਮ ਨਹੀਂ ਹੈ। ਸੋ ਤੁਸੀਂ ਉੱਥੋਂ ਹੀ ਕਰਾਓ ਵਕੀਲ ਤੋਂ।
ਜੀ, ਜੀ। ਜਿੰਨੇ ਉਹਨੇ ਭਰਨੇ ਉਹਨੇ, ਨਹੀਂ ਤਾਂ ਫਿਰ ਤੁਸੀਂ ਆਪ ਭਰ ਲਿਓ, ਫਿਰ ਉਹਦੇ ਨਾਲ ਤਾਂ ਉਹ ਵੀ ਠੀਕ ਜਿਹੜੀ ਉਹ ਹਾਂਜੀ, ਉਹ ਗੱਲ ਵੀ ਹੈਗੀ। ਠੀਕ ਹੈ ਫਿਰ, ਨਹੀਂ ਹਨਾ। 150 ਵੀ ਬਚਾ ਲਓ ਫਿਰ, ਜਾਂ ਫਿਰ ਪੂਰੇ ਬਚਾ ਲਓ ਤੇ ਜਾਂ ਫਿਰ ਉਹ ਤੋਂ ਕਰਾ ਲਓ। ਚਲੋ ਸਲਾਹ ਇਹ ਆ ਵੀ ਜਿਹੜਾ ਜਿਸ ਚੀਜ਼ ਦਾ ਮਾਹਿਰ ਆ ਉਹ ਤੋਂ ਕਰਾਉਣਾ ਚਾਹੀਦਾ ਆ। ਇਹ ਨਹੀਂ ਆ ਵੀ ਉਹਨੂੰ ਭਾਜੀ ਬਿਲਕੁਲ, ਨਹੀਂ। ਬਿਲਕੁਲ, ਬਿਲਕੁਲ ਰੀਜ਼ਨੇਬਲ ਪ੍ਰਾਈਸ ਹੈਗਾ ਵਾ। ਘੱਟ ਪ੍ਰਾਈਸ ਆ ਉਲਟਾ, ਜੀ। ਤੇ ਜਿਹੜਾ ਵਕੀਲ ਕਰ ਰਿਹਾ ਉਹ ਤੋਂ ਕਰਾਓ ਤੁਸੀਂ ਪਲੀਜ਼। ਜੀ। ਤੇ ਇੱਕ ਜਿਹੜਾ ਸਵਾਲ ਸਾਨੂੰ ਆਇਆ, ਕੈਪਟਨ ਤੇਜਿੰਦਰ ਸੋਮਲ, ਇੰਡੀਅਨ ਵਿਜ਼ਟਰ ਵੀਜ਼ਾ, ਚਲੋ ਮੈਂ ਦੱਸ ਦਿੰਦਾ ਵੀ ਇਸ਼ੂ ਪਹਿਲੋਂ ਕੀਤੇ ਸੀਗੇ ਤੇ ਹੁਣ ਉਹ ਵੈਲਿਡ ਨੇ ਕਿ ਨਹੀਂ ਆ। ਹਾਲ ਦੀ ਘੜੀ 6 ਅਕਤੂਬਰ ਤੋਂ ਪਹਿਲਾਂ ਜਿਹੜੇ ਪਿਛਲੇ ਸਾਲ ਦਾ 2020 ਤੋਂ ਪਹਿਲਾਂ ਜਿਨ੍ਹਾਂ ਦੇ ਹੈਗੇ ਆ, ਉਹ ਉਹਨਾਂ ਨੇ ਅਜੇ ਹਾਲ ਦੀ ਘੜੀ ਸਸਪੈਂਡ ਆ, ਉਹ ਅਜੇ ਉਹਨਾਂ ਨੇ ਕੀਤੇ ਨਹੀਂ ਆ, ਬਹਾਲ ਨਹੀਂ ਕੀਤੇ। ਉਹ ਵੀਜ਼ਿਆਂ ਨੂੰ ਕਹਿੰਦੇ ਵੀ ਜੰਗ ਲੱਗਾ ਆ, ਛਲਾਬੇ ਪਏ ਆ, ਸੋ ਇਸ ਲਈ ਉਹ ਨਹੀਂ ਵਰਤ ਸਕਦੇ। ਹੁਣ ਨਵੇਂ ਲਵਾਓ, ਨਵੇਂ ਡਾਲਰ ਖਰਚੋ। ਕਈਆਂ ਦੇ ਤੇ ਫ੍ਰੀ ਵੀ ਉੱਦਾਂ ਲੱਗ ਗਏ ਆ, ਪਰ ਲੋਕਾਂ ਨੂੰ ਖੱਜਲ ਖੁਆਰੀ ਉਹਦੇ ਨਾਲ ਜਿਹੜੀ ਉਹ ਵਧੀ ਆ। ਸੋ ਉਹ ਦੇਖ ਲਿਓ ਜੀ, ਜੇ ਤੁਹਾਡਾ 6 ਅਕਤੂਬਰ ਤੋਂ ਪਹਿਲਾਂ ਦਾ ਆ ਕਿ ਬਾਅਦ ਦਾ ਆ। ਇੱਕ ਨਿਊਜ਼ੀਲੈਂਡ ਵਾਲੇ ਪੁੱਛਦੇ ਆ ਵੀ ਨਿਊਜ਼ੀਲੈਂਡ ਦੇ ਸਿਟੀਜ਼ਨ ਅਮਰੀਕਾ ਦੇ ਵਿੱਚ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਆ, E2 ਦੀ ਆਪਸ਼ਨ ਹੈ ਜੀ ਇਹਨਾਂ ਕੋਲ, ਜਾਂ ਹੋਰ ਕਿਹੜੀ ਆਪਸ਼ਨ? ਹਾਂਜੀ, ਹੈਗੀ ਹੈ। ਸੋ E2 ਵਾਲੇ ਆ ਜੀ ਬਿਜ਼ਨਸ ਦੇ ਲਈ, ਫਿਰ ਤੁਸੀਂ ਇੱਥੇ ਆ ਸਕਦੇ ਆ, ਬਿਜ਼ਨਸ ਆਪਣਾ ਖੋਲੋ ਤੇ ਬਿਜ਼ਨਸ ਦੇ ਵਿੱਚ ਨਾਲੇ ਬਿਜ਼ਨਸ ਚਲਾਓ ਤੇ ਨਾਲੋਂ ਇੱਥੇ ਰਹੀ ਜਾਓ। ਤੇ ਸ਼ੁਕਰੀਆ ਜੀ ਅਟਾਰਨੀ ਟੇਕਿਆਣਾ ਜੀ, ਸਮਾਪਤੀ ਹੈ ਜੀ ਅੱਜ ਦੇ ਹੁਣ ਪ੍ਰੋਗਰਾਮ ਦੀ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਮਿਲਦੇ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।